ਐਵੇਂ ਕਾਲੂ ਨਿਕਲ ਗਿਆ, ਕਾਲੂ ਨੇ ਪਿੱਛੇ ਗੁੰਝਲ ਪੈ ਗਏ। ਉਸਤਾਦ ਜੀ ਇੰਜ ਕਰਕੇ ਚੈਪ ਖੋਲਣ ਲੱਗੇ, ਪਿੱਛੋਂ ਹੀ ਥੱਪੜਾ ਵੇ ਇੱਥੋਂ ਭਾਬੀ ਦਾ ਟਾ ਟਾ ਇੰਜ ਪਿੱਛੇ ਜਾ ਆਹਾ ਵੇ ਗਿਆ। ਸਾਨੂੰ ਨਾ ਉਸਤਾਦ ਜੀ ਇੱਕ ਮਹੱਲੇਦਾਰ ਸੀਗਾ, ਉਹਨੇ ਪਤਾ ਕੀ ਕਿਹਾ, ਕਹਿੰਦਾ ਯਾਰ ਆਪਣੇ ਮਹੱਲੇ 'ਚ ਕਦੇ ਵੀ ਗੰਦੇ ਆ ਨਾ ਹੋ। ਲੇਕਿਨ ਤੁਸੀਂ ਮਾਸ਼ਾਅੱਲਾ ਸਾਫ ਹੀ ਨਹੀਂ ਹੋਣੇ ਮਹੱਲੇ 'ਚ। ਮੈਂ ਕਿਹਾ ਆ ਪਿਆ ਤੇ ਤੁਹਾਡੇ ਸਾਹਮਣੇ ਨਹੀਂ, ਦੂਸਰਾ ਨਹੀਂ ਲੱਭ ਰਿਹਾ। ਇਹ ਪਹਿਲਾ ਵਾ। अस्सलाम वालेकुम जी बाबा जी। खैर खैर अस्सलाम वालेकुम बाबा जी। ਉਹ ਕੈਮਰਾ ਸਾਹਮਣੇ ਉਹਨਾਂ ਨੇ ਸਲਾਮ ਲਿਆ। जी अस्सलाम वालेकुम, अस्सलाम वालेकुम नाज़रीन ख़वातीन व हज़रात। हाँ जी ਤੁਸੀਂ ਕਿਹਾ ਸਲਾਮ ਸਾਰਿਆਂ ਨੂੰ? ਚਲੋ ਸੀਟੀ ਵੀ ਮਾਰੀ। ਸਿਟੀ ਵੀ ਮਾਰੀ। भाई नवे ड्रामे देखना ऐसा भाई कोई नहीं नॉर्मल ही है टी टाइम में खुश आमदीद फरना नहीं। लेकिन ना उता क्लैप ना नहीं क्लैप करो भाजी वो मूड जा ਉਹ ਭਾਜੀ ਮੂਡ ਬਣਾ ਲਓ ਨਾ। ਤੂੰ ਤਾਂ ਇੱਧਰ ਉੱਧਰ ਵੇਖਣੇ ਐ, ਤੈਨੂੰ ਮੈਂ ਕਲੈਪ ਹੋਈ ਤੂੰ ਵਿੱਚ ਮੂਡ ਰਚਦਾ ਤੂੰ। हाँ जी ਇਸ ਤਰ੍ਹਾਂ ਹੀ ਉਹ ਅਸਲ ਚ ਆਦਤ ਪਈ ਨਾ 4 ਸਾਲ ਦੀ ਉਹ ਸੁਣਨ ਦੀ, ਉਹ ਨਹੀਂ ਆ ਰਿਹਾ। ਹਟ ਜਾਣਗੇ। ਹੋਰ ਬਾਬਾ ਹਾਫੀ ਵਾਂਗੂ। ਹੋਰ ਜੀ ਬਾਬਾ ਜੀ, ਯਾਰ ਹਾਫੀ ਨੂੰ ਮੈਂ 8 ਸਾਲ ਪਹਿਲੇ ਕਹਿ ਦਿੱਤਾ ਸੀ। ਕੀ? ਉਦੋਂ ਕਿਸੇ ਨੂੰ ਨਹੀਂ ਸੀ ਪਤਾ ਕਿ ਹਾਫੀ ਚੇਜ਼ੇਬਾਜ਼ ਵੀ ਹੈ। ਅੱਛਾ। ਹਾਂ ਉਦੋਂ ਸਿਰਫ ਸ਼ਾਇਰ ਮਸ਼ਹੂਰ ਸੀ। ਮੈਂ ਦੂਜੀ ਮੁਲਾਕਾਤ ਤੈਨੂੰ ਕਹਿੰਦਾ ਸੀ ਹਾਫੀ ਤੂੰ ਸ਼ਾਇਰ ਘੱਟ ਤੇ ਛੇ ਦੇ ਬਾਅਦ ਉਹ ਮਜ਼ੇਦਾਰ ਆਦਮੀ ਬਹੁਤਾ ਵਾ ਨਾਰਮਲ ਗੱਲ ਕਰਨ ਚ। ਉਹ ਮਜ਼ੇਦਾਰ। ਅੱਜ ਹੁਣ ਲੋਕੀ ਉਹਨੂੰ ਇਹ ਗੱਲ ਕਹਿ ਰਹੇ ਨੇ। ਹੁਣ ਮੈਂ ਉਹਦਾ ਦੇਖਿਆ ਇੱਕ ਮਸ਼ਾਇਰੇ 'ਚ ਬੈਠਾ 3 ਮਿੰਟ ਸ਼ੇਰ ਨਹੀਂ ਪੜਿਆ। ਉਹ 1 ਮੈਨ ਕਾਮੇਡੀ ਨਹੀਂ ਹੁੰਦੀ, ਉਹ ਲੱਗਾ ਵਾ। अच्छा जी ਹਾਂਜੀ ਔਰ ਕਲੈਪ ਤੇ ਕਲੈਪ ਹੋ ਰਹੀ ਹੈ। ਔਰ ਉਹ ਹੈ ਉਹ ਅੱਗੇ ਨੈਸ਼ ਹੈ, ਤੈਨੂੰ ਪਤਾ बहुत बहुत ਉਸਤਾਦ ਜੀ ਨੇ ਜੋ ਕਿਹਾ ਉਹ ਹੋਇਆ। ਇੱਕ ਬੱਚੇ ਨੂੰ, ਇੱਕ ਬਾਬੇ ਨੂੰ ਕਿਹਾ, ਕਹਿੰਦੇ ਆ ਤੇਰਾ ਮੁੰਡਾ ਨਾ ਜਿਹੜਾ 6 ਸਾਲ ਦਾ ਨਾ, ਇਹਨੇ ਸਾਲ ਬਾਅਦ 7 ਸਾਲ ਦਾ ਹੋ ਜਾਣਾ ਤੇ ਉਂਝ ਹੀ ਹੋਇਆ। ਸਾਜੀ ਨੇ ਵਾਕਈ ਜੋ ਕਿ ਜੀ ਹੋਇਆ। ਇੱਕ ਬੰਦੇ ਨੂੰ ਕਹਿੰਦੇ ਤੇਰੀ ਉਮਰ ਵਧੀ ਨਾ ਤੇਰੇ ਤੇ ਚਿੱਟੇ ਵਾਲ ਹੋਣ ਲੱਗ ਜਾਣੇ। ਆਇਆ ਕਿ ਨਹੀਂ ਸੀ? हाँ ਇੱਕ ਬੰਦੇ ਨੂੰ ਕਹਿੰਦੇ ਗੱਡੀ ਦਾ ਦਰਵਾਜ਼ਾ ਬੰਦ ਕਰੇਗਾ ਤੇ ਲਾਕ ਹੋ ਜਾਏਗਾ, ਉਹਨੇ ਬੰਦ ਕੀਤਾ ਲਾਕ ਹੋ ਗਿਆ। ਨਹੀਂ ਭਾਈ ਮੈਂ ਤੇ ਹੈਰਾਨ ਆ, ਮੈਂ ਇਸ ਗੱਲੋਂ ਹੈਰਾਨ ਆ। ਉਸਤਾਦ ਜੀ ਕਹਿੰਦੇ ਬੂਆ ਬੰਦ ਕਰ ਦੇਖੀ ਲਾਕ ਲਾਦਾ। ਉਹ ਮੈਂ ਕਹਿੰਦਾ ਉਸਤਾਦ ਜੀ ਕਹਿੰਦੇ ਕਰ, ਮੈਂ ਲਾਇਆ ਉਹ ਲਾਕ ਲੱਗ ਗਿਆ। सेम हो गई गल ਇਸ ਤੋਂ ਬਾਅਦ ਵਾਲੀ बाद वाली गल भी दस ਉਹ ਪਰੇਸ਼ਾਨੀ ਵਾਲੀ ਹੈ ਸਾਡੇ ਵਾਸਤੇ। ਇਸ ਤੋਂ ਬਾਅਦ ਵਾਲੀ ਗੱਲ ਦੱਸ ਫਿਰ। ਲਾ ਕੇ ਫਿਰ ਖੁੱਲਾ ਸੀ ਕਿ ਨਹੀਂ ਬਾਅਦ ਚ? ਨਹੀਂ ਨਹੀਂ, ਬੜੇ ਲੋਕ ਹੁੰਦੇ ਨੇ ਜਿਹੜੇ ਮੁਸ਼ਾਹਦਾ ਕਰਦੇ ਨੇ, ਦੱਸ ਦਿੰਦੇ ਨੇ ਉਂਝ ਹੀ ਹੁੰਦਾ ਉਸਤਾਦ ਜੀ। ਸਹੀ ਗੱਲ ਹੈ। ਤਜਜ਼ੀਆ ਹੁੰਦਾ ਨਾ, 6 ਸੈਂਸ ਕੰਮ ਮੈਂ ਉਹਦਾ ਕਲਿੱਪ ਵੇਖਿਆ ਹਾਫੀ ਦਾ ਬੈਠਾ ਕਿਤੇ ਯੂਕੇ ਨਾ ਮਸ਼ਾਇਰੇ 'ਚ, ਤੇ ਉੱਥੇ ਕਹਿ ਰਿਹਾ ਕਿ ਵੀ ਮੈਸੀ ਦੀ ਬੀਵੀ ਨਹੀਂ ਉਸ ਤੋਂ ਰਾਜ਼ੀ ਤੇ ਸਾਡੀਆਂ ਬੀਵੀਆਂ ਕੀ ਇਸ ਟਾਈਪ ਦੀ ਗੱਲ ਕਰ ਰਿਹਾ। ਮੈਸੀ ਦੀ ਬੀਵੀ। ਆਹੋ ਫੁੱਟਬਾਲਰ ਜਿਹੜਾ। ਇਸ ਤਰ੍ਹਾਂ ਹੀ। ਤੇ ਫਿਰ ਵਿੱਚ ਇੱਕ ਬੰਦਾ ਬੋਲਿਆ ਤੂੰ ਜੁੜ ਗਿਆ, ਕਹਿੰਦਾ ਵੀ ਸਸਤੀ ਜੀ ਚੈੱਕ ਵਾਲੀ ਸ਼ਰਟ ਪਾ ਕੇ ਐਵੇਂ ਉੱਠ ਕੇ, ਗੱਲ ਦਾ ਪਤਾ ਕੋਈ ਨਹੀਂ ਵੀ ਕਿਹੜੀ ਕਰਨੀ, ਲੇਕਿਨ ਬਾਵਾਜ਼ ਦੇ ਬੁਲਾਉਂਦੇ ਵੀ ਗੱਲ ਕਰ ਦੇਣੀ। ਤੇ ਇਹ ਜ਼ੇਨ ਚ ਕਿ ਹੁਣ ਸਾਰੀਆਂ ਕੁੜੀਆਂ ਮੇਰੇ ਨਾਲ ਦੇਖਣਗੀਆਂ ਐਟਮ ਕਰ ਰਿਹਾ। ਤੇ ਇਹ ਕੰਮ ਹੈ ਸ਼ਾਇਰ ਦਾ? ਕੋਈ ਦੱਸ ਹੈ ਤੇਰਾ, ਕੋਈ ਤੇਰਾ ਬਣਦਾ ਇਹ ਕੰਮ? ਯਾਰ ਭਈਆ ਵੀ ਕੋਈ ਖਿਆਲ ਕਰਿਆ ਕਰੋ, ਵੀ ਜ਼ਲੀਲ ਕਰਾਉਂਦੇ ਆ ਸਾਨੂੰ ਵੀ ਭਾਈ। ਗੱਲ ਹਾਫਿਜ਼ਾ ਨੇ ਉੱਤੇ ਇਹਨੇ ਜ਼ਲੀਲ ਨਹੀਂ ਕਰਾਉਂਦੇ ਆ ਸਾਡਾ ਸਿਰ ਫਖਰ ਹੈ ਸਾਡਾ। ਤਾਂ ਜ਼ਲੀਲ ਕਿਤੇ ਕਰਾਉਂਦੇ। ਅੱਛਾ ਜੀ। ਹਾਂਜੀ ਆਪੀ ਤੇ ਤੁਸੀਂ ਕਿਹਾ ਦੇ ਬਾਅਦ ਨਹੀਂ ਨਹੀਂ ਨਹੀਂ, ਚੇਦੇ ਬਾਜ਼ ਹੋਰ ਗੱਲ ਆ। ਚੇਦੇ ਬਾਜ਼ ਤੇ ਸਾਰੇ ਹੀ ਅਸੀਂ। ਚੇਦੇ ਬਾਜ਼ ਤੇ ਪਿਓ ਵੀ ਹੁੰਦਾ, ਮਾਂ ਵੀ ਕਿਸ ਟਾਈਮ ਚੇਦਾ ਕਰ ਦਿੰਦੀ ਬੱਚੇ ਨੂੰ। ਇਹ ਛੇ ਦੇ ਬਾਅਦ ਦਾ ਸ਼ੁਗਲ ਕਰਨਾ, ਛੇੜਨਾ, ਕਿਸੇ ਨੂੰ ਮਜ਼ਾਕ ਕਰਨਾ, ਜਿਹਨੂੰ ਕਹਿੰਦਾ ਆਦਰ ਨੂੰ ਤਪਾਈਏ, ਰੇਸ ਕਰੀਏ। ਆ ਰੇਸ ਕਰੀਏ, ਇਹਨੂੰ ਤਪਾਈ। ਤਾਂ ਦੀਆਂ ਸਾਰੀਆਂ ਕੈਟਾਗਰੀਆਂ ਨੂੰ ਕਹਿੰਦੇ ਚੇਦਾ ਕਰਨਾ। ਉਸਤਾਦ ਜੀ ਉਹ ਹਰ ਤੇ ਮੈਂ ਆਪਣੇ ਉਸਤਾਦ ਨਾਲ ਕਰਦਾ ਸੀ। ਮੇਰੇ ਉਸਤਾਦ ਨੇ ਉਸਤਾਦ ਮਸਕੀਨ ਅਲੀ ਖਾਨ ਸਾਹਿਬ, ਜਿਹਨਾਂ ਗਾਣਾ ਸਿੱਖਿਆ। ਮਾਸੂਮ ਆਦਮੀ ਸੀ ਬਹੁਤ। ਤੇ ਨਾ ਇੱਕ ਕੱਪ, 2 ਕੱਪ ਮੈਂ ਲਿਆਂਦੇ, ਇੱਕ ਕੱਪ ਨਾ ਕਿਤੇ ਸਾਈਡ ਤੇ ਹੋ ਗਿਆ। ਤੇ ਉਹਨਾਂ ਦੀ ਆਦਤ ਸੀ, ਉਹਨਾਂ ਨੇ ਨਾ ਕੱਪ ਸਾਰੇ ਇੰਜ ਮਤਲਬ ਅਕੈਡਮੀ 'ਚ ਨਾ ਅਗਰ 4 ਕੱਪ ਨਾ ਤੇ ਖਾਲੀ ਹੋ ਗਏ ਤੇ ਉਹਨਾਂ ਨੇ ਇੰਜ ਰੱਖ ਲੈਣੇ ਵੀ ਮੁੰਡੇ ਨੇ ਆਉਣਾ ਤੇ ਮੈਂ ਉਹਨੂੰ ਫੜਾ ਦੂੰਗਾ। ਇਕੱਠੇ ਕਰ ਲੈਣੇ। ਇੱਕ ਕੱਪ ਕਿਤੇ ਨਾ ਮੈਂ ਲੁਕੋ ਲਿਆ। ਮੈਨੂੰ ਪਤਾ ਉਸਤਾਦ ਨਹੀਂ ਨਾ ਤਵੱਜੋ ਹੁੰਦੀ ਇਹਨਾਂ ਦੀ ਪੂਰੀ, ਯਾਨੀ ਮੈਨੂੰ ਪਤਾ ਹੈ ਕਿ ਐਨ ਚਾਵਾਂ ਪੀ ਲੀਆਂ ਖਾਲੀ ਹੋ ਕੇ, ਇਹਨਾਂ ਨੇ ਕਹਿਣਾ ਇਹ ਮੈਨੂੰ ਫੜਾ ਦੋ। ਤੇ ਉਹਨਾਂ ਨੇ ਇੰਜ ਰੱਖ ਲੈਣੇ 4 ਖਾਲੀ ਕੱਪ। ਤੇ ਮੈਨੂੰ ਪਤਾ ਸੀ ਕਿ ਉਹਨਾਂ ਇਹ ਜੋ ਮਰਜ਼ੀ ਕੋ ਗਾਣਾ ਗਾਉਂਦਾ ਵੇ, ਇਹਨਾਂ ਦੀ ਤਵੱਜੋ ਇੱਧਰ ਹੁੰਦੀ ਕਿ ਮੈਂ ਕੱਪ ਪੂਰੇ ਕਰਨੇ। ਤੇ ਮੈਂ ਇੱਕ ਨੱਥੀ ਕਰ ਲਿਆ ਕੱਪ। ਤੇ ਹੁਣ ਕਹਿ ਨਹੀਂ ਰਹੇ ਤੇ ਟੈਨਸ਼ਨ 'ਚ ਗਿਣ ਰਹੇ ਨੇ, ਇੰਜ ਕਰੀ ਜਾ ਰਹੇ ਨੇ। 2 ਕੱਪ ਸੀ, ਮੇਰਾ ਤੇ ਉਸਤਾਦ ਨਾਲ ਸੀ, ਦੋਵੇਂ ਸੀ। ਮੈਂ ਇੱਕ ਗੈਪ ਕਰ ਲਿਆ, ਇੱਕ ਰੱਖਿਆ ਤੇ ਦੂਜਾ ਨਹੀਂ ਲੱਭਣ ਦਿਆ। ਦੇਖੀ ਜਾ ਰਹੇ ਨੇ ਤੇ ਮੈਂ ਕਰੀ ਬਾਹਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ ਮੇਰਾ ਮੈਂ ਸਾਜੀਆ ਦੇਖਣਾ ਜਰਾ। हाँ हाँ आया है
ਹਾਂ ਸਹੀ ਆ ਤੇ ਹੁਣ ਕਲਾਸ ਜਾਰੀ ਹੈ। 3-4 ਮਿੰਟ ਲੰਘੇ ਨੇ ਨਾ ਤੇ ਮੈਂ ਕਿਹਾ ਸਾਜੀ ਕੀ ਗੱਲ ਹੋਈ ਵੀ ਉਹ ਕੱਪ ਸੀਗਾ ਇੱਥੇ ਇੱਕ ਕੱਪ ਨਹੀਂ ਲੱਭਿਆ ਦੂਸਰਾ ਕੱਪ ਨਹੀਂ ਲੱਭ ਰਿਹਾ ਦੂਸਰਾ ਕੱਪ ਨਹੀਂ ਉਹਨੇ ਉਹਨਾਂ ਨੇ ਸੁਰ ਰੱਖਿਆ ਦੂਸਰਾ ਕੱਪ ਨਹੀਂ ਲੱਭ ਰਿਹਾ ਮੈਂ ਕਿਹਾ ਸਾਜੀ ਇੱਥੇ ਹੀ ਹੋਣਾ ਕਿਤੇ ਨਾ ਕਿਤੇ ਜਾਣਾ ਵਾ ਓ ਲਾਲੀ ਫੂਲ ਕੀ ਮਹਿੰਦੀ ਲਗਾ ਇਨ ਗੋਰੇ ਹਾਥੋਂ ਤੇ ਜਾਣ ਗਿਆ ਉਸਤਾਦ ਜੀ ਦੱਸ ਦਿਓ ਨਾ ਇੱਧਰ ਵੀ ਅਦਰ ਤੋਂ ਨਹੀਂ ਸਹੀ ਆ ਰਿਹਾ ਸੁਰ ਉਹ ਅੱਛਾ ਵੀ ਕਰ ਲੈਨੇ ਆ ਇਹਨੂੰ ਹੈ ਕਿੱਦਾਂ ਓ ਲਾਲੀ ਫੂਲ ਕੀ ਉਸਤਾਦ ਨੇ ਮੈਨੂੰ ਦੱਸ ਰਹੇ ਨੇ ਓ ਲਾਲੀ ਫੂਲ ਕੀ ਮਹਿੰਦੀ ਲਗਾਈਨ ਗੋ ਮੈਂ ਕਿਹਾ ਉਸਤਾਦ ਜੀ ਕੀ ਹੋ ਗਿਆ ਤੁਹਾਨੂੰ ਕੀ ਦੇਖੇ ਦੂਸਰਾ ਕੱਪ ਨਹੀਂ ਹੈ ਦੂਸਰਾ ਕੱਪ ਨਹੀਂ ਲੱਭ ਰਿਹਾ ਮੈਂ ਕਿਹਾ ਆ ਪਿਆ ਤੇ ਤੁਹਾਡੇ ਸਾਹਮਣੇ ਨਹੀਂ ਦੂਸਰਾ ਨਹੀਂ ਲੱਭ ਰਿਹਾ ਇਹ ਪਹਿਲਾ ਵਾ ਉਹ ਮੈਂ ਬਾਅਦ ਚ ਦੱਸਿਆ ਨਾ ਮੈਂ ਕਿਹਾ ਆਹ ਦੇਖੋ ਉਹ ਇੱਕ ਹੋਰ ਸੀ ਇੱਕ ਆ ਵਾ ਦੂਸਰਾ ਨਹੀਂ ਲੱਭ ਰਿਹਾ ਮੈਂ ਕਿਹਾ ਆਹ ਹੀ ਹੈ ਦੂਸਰਾ ਨਹੀਂ ਤਾਂ ਖਲੋ ਕੇ ਕਹਿੰਦੇ ਓਹੋ ਉਹ ਪੁੱਤ ਦੂਸਰਾ ਕੱਪ ਨਹੀਂ ਲੱਭ ਰਿਹਾ 2 ਕੱਪ ਸੀਗੇ ਮੈਂ ਕਿਹਾ ਹਾਂਜੀ ਇੱਕ ਆਹ ਕੱਪ ਆ ਹਾਂ ਇੱਕ ਹੋਰ ਸੀ ਦੂਸਰਾ ਉਹ ਨਹੀਂ ਲੱਭ ਰਿਹਾ ਮੈਂ ਕਿਹਾ ਉਹ ਇਹੀ ਆ ਕਹਿੰਦੇ ਅੱਛਾ ਪਹਿਲਾ ਕਿੱਥੇ ਆ ਕਹਿੰਦੇ ਪਹਿਲਾ ਕਿੱਥੇ ਆ ਮੈਂ ਕਿਹਾ ਆ ਲੋ ਆ ਪਹਿਲਾ ਆਹ ਦੂਸਰਾ ਜੋ ਪੁੱਛੀ ਜਾ ਰਿਹਾ ਕਹਿੰਦੇ ਪਹਿਲਾ ਕਹਿੰਦੇ ਤੂੰ ਉਦੋਂ ਤਾਂ ਮੈਂ ਕਿਹਾ ਤੁਸੀਂ ਮੈਨੂੰ ਕਿਹਾ ਹੀ ਨਹੀਂ ਤੁਸੀਂ ਦੂਸਰਾ ਕਹੀ ਜਾਂਦੇ ਉਦੋਂ ਦਾ ਵਾਹ ਵਾਹ ਬਈ ਉਸ ਤੋਂ ਬਾਅਦ ਕੁਝ ਸਾਲ ਜਿਹੜਾ ਬੰਦਾ ਆਇਆ ਨਾ ਉਸਤਾਦ ਉਹਨਾਂ ਨੇ ਉਹਨੂੰ ਗੱਲ ਸੁਣਾਈ ਪਈ ਨੇ ਮੈਨੂੰ ਇਹ ਮੇਰੇ ਚੇਜ਼ਾ ਲੇਕਿਨ ਇੱਕ ਮੁਹੱਬਤ ਵਾਲਾ ਪਿਆਰ ਵਾਲਾ ਰਿਸਪੈਕਟ ਵਾਲਾ ਕਿ ਮੈਂ ਉਹਨੂੰ ਦੇਖਣਾ ਸੀ ਕਿ ਕੀ ਕਰਦੇ ਆ ਠੀਕ ਹੈ ਨਾ ਕਿਸ ਟਾਈਮ ਤੁਹਾਡਾ ਦਿਲ ਕਰਦਾ ਨਹੀਂ ਉਹਨਾਂ ਬਾਸ ਨੇ ਆਪਣੇ ਅੱਬੇ ਮੈਂ ਦਾ ਅਕਸਰ ਕਹਿੰਦਾ ਉਹਨਾਂ ਨੂੰ ਦੇਖੋ ਨਾ ਮੇਰੇ ਕੋਲ ਨਾ ਮੇਰੀ ਆਦਤ ਆ ਮੇਰੀ ਅੰਮੀ ਕਿਸ ਟਾਈਮ ਬੈਠੀ ਗੱਲਾਂ ਕਰੀ ਜਾਂਦੀ ਮੈਂ ਰਿਕਾਰਡਿੰਗ ਕਰਦਾ ਰਹਿਣਾ ਉਹਦੀ ਇਹਦਾ ਇੱਕ ਹੈ ਵੀ ਫਾਇਦਾ ਚੁੱਕੋ ਜਿਹੜਾ ਅਸੀਂ ਚੁੱਕਦੇ ਹੀ ਨਹੀਂ ਤੁਹਾਡਾ ਕੋਈ ਐਸਾ ਖਾਲੂ ਖਾਲਾ ਸੁਸਰ ਸੱਸ ਆਂਟੀ ਏਜਡ ਉਹ ਗੱਲਾਂ ਕਰੇ ਉਹਨਾਂ ਦੀ ਵੀਡੀਓ ਬਣਾਈ ਜੋ ਤੁਸੀਂ ਆਪਣੀਆਂ 7 ਪੀੜ੍ਹੀਆਂ ਬਾਅਦ ਵੀ ਦਿਖਾ ਸਕਦੇ ਕਿ ਇਹ ਤੇਰੇ ਅੱਬੇ ਦੇ ਅੱਬੇ ਦੇ ਅੱਬੇ ਦੇ ਅੱਬਾ ਆ ਸੀ ਯਾਦਗਿਰੀ ਇੰਜ ਬੋਲਦਾ ਸੀ ਇੰਜ ਗੁੱਸਾ ਕਰਦਾ ਸੀ ਇੰਜ ਉਹਨੇ ਆ ਗੱਲ ਸੁਣਾਈ ਸੀ ਤੁਸੀਂ ਆਪਣੀ ਸਕਾਫਤ ਜਿਹੜੀ ਨਾ ਇਹਦੇ ਥਰੂ ਕਰ ਸਕਦੇ ਅਸੀਂ ਉਹ ਕਰਦੇ ਹੀ ਨਹੀਂ ਸਹੀ ਗੱਲ ਹੈ ਸਰ ਹੁਣ ਮੈਂ ਕਿਸ ਟਾਈਮ ਮੰਮੀ ਮੇਰੀ ਬੋਲਦੀ ਹੋਵੇ ਨਾ ਮੰਮੀ ਆਪਣੇ ਧਿਆਨ ਲੱਗੀ ਨਿਕਲ ਵੀ ਇੰਜ ਹੋਇਆ ਸੀ ਉਦੋਂ ਤੇਰੇ ਪਿਓ ਨੇ ਸਾਨੂੰ ਇੱਥੇ ਛੱਡ ਕੇ ਮੁਲਤਾਨ ਚਲਾ ਗਿਆ ਕੰਮ ਕਰਨ ਤੇ ਮੈਂ ਪਿੱਛੋਂ ਤੈਨੂੰ ਸਕੂਲੋਂ ਲੈਣ ਤੇ ਉਹ ਮੈਂ ਰਿਕਾਰਡ ਕਰੀ ਜਾ ਰਿਹਾ ਅੰਮੀ ਨਹੀਂ ਪਤਾ ਮੈਂ ਰਿਕਾਰਡ ਕਰੀ ਜਾ ਕਿ ਯਾਰ ਕਿਸੇ ਹੱਦ ਤੱਕ ਹੁਣ ਇੱਕ ਬੰਦਾ ਮੇਰੇ ਵਾਲਾ ਸਾਹਿਬ ਫੋਟ ਹੋਏ ਮੇਰੇ ਕੋਲ ਨਾ ਵੀਡੀਓ ਨਾ ਆਡੀਓ ਉਹਨਾਂ ਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਹੈ ਮਿੱਠੇ ਨੇ ਜਿੰਨੀ ਦੇਰ ਮੈਂ ਜੀਣਾ ਵਾ ਮੇਰੇ ਕੋਲ ਤੇ ਹੋਵੇ ਨਾ ਮੇਰੇ ਤੋਂ ਬਾਅਦ ਚਲੋ ਪੋਤੇ ਤੱਕ ਵੀ ਕਿਸੇ ਹੱਦ ਤੱਕ ਉਹਨੂੰ ਥੋੜਾ ਜਿਹਾ ਜ਼ਰਾ ਆਨੰਦ ਲੈ ਲੇਗਾ ਕਿ ਅੱਛਾ ਮੇਰਾ ਇਹ ਦਾਦਾ ਸੀ ਠੀਕ ਹੈ ਉਸ ਤੋਂ ਬਾਅਦ ਮਿੱਟੀ ਲੇਕਿਨ ਇਹ ਜਿਹੜੀ ਪੁੱਤ ਤੇ ਪੋਤੇ ਤੱਕ ਤੇ ਰਵੇ ਨਾ ਯਾਰ ਕਮ ਸੇ ਕਮ ਦੋ ਕੁ ਗੱਲ ਘਰਾਂ ਚ ਔਰ ਤੁਸੀਂ ਉਹਨੂੰ ਟ੍ਰਾਂਸਫਰ ਕਰਕੇ ਜਾਓਗੇ ਪੜਪੋਤਾ ਵੀ ਉਹਨੂੰ ਕਹੋ ਵੀ ਤੇਰਾ ਪਿਓ ਦਾ ਉਹਨੂੰ ਕਹੋ ਜੀ ਆ ਸੀ ਇਸ ਤੋਂ ਬਾਅਦ ਆ ਮੇਰਾ ਪਿਓ ਸੀ ਇਹਦਾ ਆ ਪੁੱਤਰ ਸੀ ਇਹਦਾ ਆ ਪੁੱਤਰ ਸੀ ਇਹਦਾ ਆ ਪੁੱਤਰ ਸੀ ਇਹਦਾ ਅਗੋਂ ਮੈਂ ਪੁੱਤਰ ਉਹ ਇਦਾਂ ਬੋਲਦੇ ਸੀ ਉਹਨਾਂ ਦਾ ਆ ਰੁਖ ਪੁਣਾ ਸੀ ਉਹਨਾਂ ਦੀ ਜਸਾਮਤ ਆ ਸੀ ਇਹਦਾ ਇਹ ਵੀ ਫਾਇਦਾ ਚੁੱਕੋ ਸਹੀ ਗੱਲ ਨਿਰੀਆਂ ਉਹੀ ਬਣਾਈ ਜਾਂਦੇ ਆ ਸੈਲਫੀਆਂ ਹੀ ਬਣਾ ਸਿੱਟੀ ਜਾਂਦੇ ਆ ਜਿਹੜੇ ਤੁਹਾਡੇ ਘਰ ਦੇ ਅੱਛਾ ਫਿਰ ਇਹ ਨਹੀਂ ਕਿ ਉਹੀ ਇੱਕ ਆਪਣਾ ਪੂਰਾ ਮਜਮੂਆ ਰਿਸ਼ਤੇਦਾਰਾਂ ਦਾ ਇੱਕ ਪੂਰਾ ਇੱਕ ਫੋਲਡਰ ਬਣਾਓ ਤਾਂ ਕਿ ਤੁਸੀਂ 100 ਸਾਲ ਬਾਅਦ ਵੀ ਅਗਰ ਤੁਹਾਡੇ 200 ਸਾਲ ਬਾਅਦ ਵੀ ਕੋਈ ਬੰਦਾ ਕਿਸੇ ਨੂੰ ਦਿਖਾ ਸਕੇ ਇਹ ਮੇਰੀ ਫੈਮਿਲੀ ਸੀ ਅੱਜ ਤੋਂ 100 ਸਾਲ ਪਹਿਲੇ ਇਹ ਮੇਰੇ ਅੱਬੂ ਸੀ ਇਹ ਮੇਰੇ 2 ਚਾਚੇ ਸੀ ਇਹ ਮੇਰੀ ਮਾਮੀ ਸੀ ਇਹ ਮੇਰਾ ਮਾਮੂ ਸੀ ਇਹ ਉਹਦੇ ਬੱਚੇ ਸੀ ਆਹ ਫਲਾਣਾ ਸੀ ਇੱਕ ਪੂਰਾ ਬਣਾਓ ਲਹਿਦਾ ਇਕੱਠੇ ਪਾ ਕੇ ਨਹੀਂ ਲੇਕਿਨ ਲਹਿਦਾ ਜਿਹੜੇ ਘਰ 'ਚ ਜੀ ਨੇ ਨਾ ਹੁਣ ਇਹ ਨਹੀਂ ਵੀ ਹੁਣ ਮਤਲਬ ਕਿ ਕਜ਼ਨ ਦੀ ਕੋਈ ਵਿਆਹ ਹੋਇਆ ਤੇ ਵੀ ਧੌਰ ਬੀਵੀ ਉਹਦੀ ਆਈ ਤੇ ਉਹਦੀ ਬਣਾਉਣ ਲੱਗ ਪਊ ਐਦਾਂ ਦਾ ਨਹੀਂ ਸਿਸਟਮ ਕਰਨਾ ਵੀ ਛਿੱਤਰ ਖਾਓ ਐਵੇਂ ਉਹ ਵਿਆਹ ਸਿਆਣਿਆਂ ਦੀ ਸ਼ਾਦੀ ਵਿਆਹ ਘਰ ਦੇ ਹਾਂ ਇੱਕ ਕੁਦਰਤੀ ਕਿਸਮ ਹਾਦਸਾਤੀ ਕੋ ਮੌਤ ਹੋ ਜਾਂਦੀ ਹੈ ਉਹਦੀ ਤੇ ਵੈਸੇ ਵੀ ਅਗਰ ਉਹ ਜਵਾਨ ਆ ਤੇ ਉਹਦੀਆਂ ਬਹੁਤ ਹੋਣਗੀਆਂ ਲੇਕਿਨ ਇੱਕ ਬਜ਼ੁਰਗ ਨੇ ਘਰ 'ਚ ਨਾ ਉਹਨਾਂ ਕੋਲ ਮੋਬਾਈਲ ਨਾ ਚਲਾਉਂਦੇ ਨੇ ਨਾ ਉਹਨਾਂ ਨੂੰ ਪਤਾ ਸੈਲਫੀ ਨਾ ਉਹਨਾਂ ਨਾਲ ਬਸ ਆਏਗਾ ਉਹ ਦਾਦੀ ਉਹ ਦਾਦੋ ਇਹ ਹੋ ਗਏ ਉਹਨਾਂ ਦੀ ਕੋਈ 2-3-4 ਘੰਟੇ ਦੀ ਮੁਖਤਲਿਫ ਵੇਰੀਏਸ਼ਨਸ ਦੀ ਰਿਕਾਰਡਿੰਗ ਹੋਣੀ ਚਾਹੀਦੀ ਤੁਹਾਡੇ ਕੋਲ ਸਹੀ ਗੱਲ ਦਾਦੇ ਦੀ ਦਾਦੀ ਦੀ ਲੜਾਈ ਦੀ ਸਮਝਾਉਂਦੇ ਦੀ ਜਦੋਂ ਦੇਖੋ ਮੈਨੂੰ ਕੋਈ ਸਮਝਾਉਣ ਲੱਗੇ ਰਿਕਾਰਡ ਕਰੋ ਤੁਹਾਡੇ ਨਹੀਂ ਤੁਹਾਡੇ ਅੱਗੇ ਬਹੁਤ ਕੰਮ ਫਿਰ ਉਹਨਾਂ ਦਾ ਫੋਲਡਰ ਬਣਾ ਲਓ ਫਿਰ ਉਹ ਫੋਲਡਰ ਅੱਗੇ
ਉਸ ਕਾਫਤ ਆ, ਉਹ ਤੁਹਾਡੀ ਫੈਮਿਲੀ ਹੈ, ਫੈਮਿਲੀ ਉਹਨੂੰ ਅੱਗੇ ਪਹੁੰਚਾਓ। ਫਿਰ ਉਸਤਾਦ ਜੀ ਸੀਨਾ ਬਸੀਨਾ ਛੱਡੋ, ਰਿਕਾਰਡਿੰਗ ਪਹੁੰਚਾਓ। ਵਾਹ ਵਾਹ ਇਹਦਾ ਇਹ ਤੇ ਫਾਇਦਾ ਲਵੋ ਨਾ। ਸਹੀ ਗੱਲ ਅਬਾਸ ਨੇ ਉਸਤਾਦ ਜੀ ਆਪਣੇ ਵੀਡੀਓ ਬਣਾਈ ਤੇ ਮੁੜ ਕੇ ਉਹੀ ਵੀਡੀਓ ਦਿਖਾ ਕੇ ਬਲੈਕਮੇਲ ਕਰੀ ਜਾਵੇ, ਮੈਂ ਦਿਖਾ ਦੇਣੀ ਲੋਕਾਂ ਨੂੰ। ਮਿੱਠੇ ਨੇ ਵੀ ਵੀਡੀਓ ਬਣਾਈ, ਉਹ ਅਗਲੀ ਬਣਾਣੀ ਸੀ, ਫਿਰ ਪਿਛਲੀਆਂ ਡਿਲੀਟ ਕਰ। ਤੇਰੇ ਅੱਬੇ ਦੀਆਂ ਕਿੰਨੀਆਂ ਵੀਡੀਓਜ਼ ਨੇ ਤੇਰੇ ਕੋਲ ਮੇਰੇ ਗੱਲਬਾਤ ਕੋਲ ਕਰਦੇ ਸੀ? ਉਸਤਾਦ ਜੀ ਮੈਂ ਜਦੋਂ ਦੇਖਦਾ ਮੈਂ ਇਮੋਸ਼ਨ ਹੋ ਜਾਂਦਾ ਵਾਂ। ਹੈ ਕਿੰਨੀਆਂ ਨੇ? 4-5 ਐਸਾ ਜੀ। ਕਿੰਨੇ ਮਿੰਟ ਦੀਆਂ ਕੀ ਕਰਦੇ ਹੁੰਦੀਆਂ? ਉਹ ਜਦੋਂ ਤੁਸੀਂ ਉਧਰ ਗਏ ਸੀ ਉਧਰ ਸਟੂਡੀਓ, ਉਸ ਤੋਂ ਬਾਅਦ ਬਣਾਈਆਂ ਸੀ। ਨਹੀਂ ਨਾਰਮਲ ਗੱਲ ਕਰਦੇ ਆ, ਨਾਰਮਲ ਕਦੀ ਉਹ ਗੱਲ ਕਰਦੇ ਹੁਣ ਤੇ ਤੂੰ ਚੋਰੀ ਬਣਾਉਂਦਾ ਵਾ। ਹਾਂਜੀ 4-5 ਹੈਗੀਆਂ ਸਰ ਜੀ। ਹੈਗੀਆਂ? ਹਾਂਜੀ। ਦੇਖਦਾ ਹੁਣ ਕਿੰਨੀਆਂ ਲੰਮੀਆਂ। ਉਹ ਮੈਂ ਨਾ ਭਾਈ ਨੂੰ ਸੈਂਡ ਕਰਤੀਆਂ ਸੀ, ਆਪਣੇ ਵੱਡੇ ਭਾਈ ਨੂੰ, ਹਾਂ। ਤੇ ਘਰ ਦੇ ਮੋਬਾਈਲ 'ਚ ਹੁਣ ਪਤਾ ਸੀ ਮੈਂ ਲੈਣੀ ਨਹੀਂ ਰਿਕਾਰਡਿੰਗ ਕਰੀ ਜਾ ਰਿਹਾ ਵਾ ਮਾਂ ਜੀ ਹੁਣਾਂ ਦੀ। ਮੈਂ ਕਿਹਾ ਇੰਨਾ ਪਿਆਰ, ਕਹਿੰਦਾ ਮੈਂ ਤੇ ਸਬੂਤ ਇਕੱਠੇ ਕਰਨ ਦੇ ਆ। ਇਹਨੇ ਆਪਣੇ ਪੂਰੀ ਵੀਡੀਓ ਬਣਾਈ, ਕਹਿੰਦਾ ਇਹ ਕਰਨ ਆ, ਕਹਿੰਦਾ ਉਸਤਾਦ ਜੀ ਦੀ ਕਹੀ ਯਾਦ ਕਰੀ, ਕਹਿੰਦਾ ਉਸਤਾਦ ਜੀ ਨੂੰ ਇਹ ਪੁੱਛ ਕੇ ਸਿਚੁਏਸ਼ਨ ਕੀ ਆ। ਮਿੱਠੇ ਨੇ ਆਪਣੇ ਆਪੂ ਨੂੰ 1.5 ਘੰਟੇ ਦੀ ਵੀਡੀਓ ਬਣਾਈ, ਕਹਿੰਦਾ ਬਸ ਹੁਣ ਸ਼ਫਕਤ ਜੀਮਾ ਪਾਣਾ ਤੇ ਕੰਪਲੀਟ। ਨਾਨੀ ਨੇ ਰਿਸ਼ਤੇਦਾਰਾਂ ਦਾ ਫੋਲਡਰ ਬਣਾਤਾ ਰਿਕਾਰਡਿੰਗਾਂ ਵਾਲਾ ਤੇ ਲਾਕ ਕਰਕੇ ਮਰ ਗਿਆ। ਭਾਈ ਮਿੱਠੇ ਨੇ ਆਪਣੇ ਆਪੂ ਦੀ ਵੀਡੀਓ ਬਣਾ ਰਿਹਾ ਤੇ ਨਾਲੇ ਪੁੱਛ ਰਿਹਾ ਵਾ, ਫਿਰ ਮੇਰੇ ਨਾਲ ਆਉਣਾ ਮਕਾਨ ਤੋਂ ਉਹਨੇ ਸ਼ੁਗਲ ਚ ਗਿਆ, ਕਹਿੰਦਾ ਆਹੋ ਭਾਈ ਤੇਰੇ ਨਾਲ ਆ, ਤੇ ਅਗਲੇ ਦਿਨ ਹੀ ਆਪਣੇ ਭਰਾ ਕੱਢਦੇ। ਹਾਂਜੀ, ਤੁਹਾਨੂੰ ਮੈਂ ਗੱਲ ਦੱਸਾਂ ਇੱਕ ਹੋਰ ਗੱਲ, ਜਿਹੜੀ ਤੁਹਾਡੇ ਮੇਰੇ ਉਹ ਵੀਰ ਜਿਹੜੇ ਬਹੁਤ ਜ਼ਿਆਦਾ ਲਿੰਕਡ ਨਹੀਂ ਹੈਗੇ ਟੈਕਨੋਲੋਜੀ ਦੇ ਨਾਲ, ਉਹਨਾਂ ਨੇ ਮੋਬਾਈਲ ਆ ਦੁਨੀਆ ਦਾ, ਤੁਸੀਂ ਜਿੰਨੇ ਵੀ ਬੰਦੇ ਹੋ ਨਾ, ਤੁਹਾਡੇ ਹਰ ਬੰਦੇ ਦੇ ਮੋਬਾਈਲ 'ਚ ਇੱਕ ਜੀਮੇਲ ਲੱਗੀ ਹੁੰਦੀ ਹੈ। ਉਸ ਤੋਂ ਬਗੈਰ ਤੁਸੀਂ ਨਾ WhatsApp ਕਰ ਸਕਦੇ ਹੋ, ਨਾ ਫੋਨ ਔਨ ਕਰ ਸਕਦੇ, ਯਾਨੀ ਅੱਗੇ ਨਹੀਂ ਤੁਰ ਸਕਦੇ। ਤੁਸੀਂ ਤਸਵੀਰਾਂ ਖਿੱਚ ਸਕਦੇ ਹੋ ਬਸ, ਲੇਕਿਨ ਨਾ ਕਿਸੇ ਨੂੰ ਸੈਂਡ ਕਰ ਸਕਦੇ ਹੋ। ਜੀਮੇਲ ਲਾਜ਼ਮੀ ਲੱਗੀ ਹੁੰਦੀ ਹੈ। ਉਹ ਕਈਆਂ ਨੇ ਆਪ ਬਣਾ ਕੇ ਲਾਈ, ਕਈਆਂ ਦੇ ਪੁੱਤ ਨੇ ਬਣਾ ਕੇ ਲਾਤੀ, ਕਈਆਂ ਨੇ ਦੋਸਤ ਕੋ ਬਣਵਾ ਲਈ, ਕਈਆਂ ਦੀ ਲੱਗੀ ਆ, ਉਹਨਾਂ ਨੂੰ ਪਤਾ ਹੀ ਨਹੀਂ ਕਿ ਜੀਮੇਲ ਹੁੰਦੀ ਕੀ ਹੈ। ਪਲੇ ਸਟੋਰ ਤੋਂ ਤੁਸੀਂ ਜਦੋਂ ਐਪ ਇੰਸਟਾਲ ਕਰਦੇ ਹੋ, ਉਹ ਤੁਹਾਡੀ ਜੀਮੇਲ ਲੱਗੀ ਆ ਤੇ ਐਪ ਇੰਸਟਾਲ ਹੁੰਦੀ, ਅਦਰਵਾਈਜ਼ ਤੁਸੀਂ ਕਰ ਹੀ ਨਹੀਂ ਸਕਦੇ। ਉਸ ਜੀਮੇਲ ਤੇ ਤੁਹਾਨੂੰ ਬਾਈ ਡਿਫਾਲਟ ਜੀਮੇਲ ਤੇ 15 GB ਤੁਹਾਨੂੰ ਸਪੇਸ ਮਿਲਦੀ ਹੈ। 15 ਗੱਲ ਸੁਣ ਲਓ ਨਾ, ਤੁਸੀਂ ਤੁਹਾਡੇ ਫੋਨ ਦੇ ਵਿੱਚ ਨਾ ਜੀਮੇਲ ਦੇ ਵਿੱਚ 15 GB, ਐਵਰੀ ਜੀਮੇਲ 15 GB ਸਪੇਸ ਮਿਲਦੀ। ਠੀਕ ਆ, ਉਹ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ। ਅੱਛਾ, ਕਿਸ ਟਾਈਮ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਸਪੇਸ ਕਨੈਕਟ ਹੋ ਜਾਂਦੀ ਆ ਤੁਹਾਡੀਆਂ ਤਸਵੀਰਾਂ ਵੀਡੀਓਜ਼ ਦੇ ਨਾਲ ਮੋਬਾਈਲ ਦੇ, ਕਿ ਵੀ ਆ ਜਿਹੜੀ ਵੀ ਮੈਂ ਤਸਵੀਰ ਖਿੱਚਾਂ ਨਾ ਉਹ 15 GB ਤੇ ਅਪਲੋਡ ਕਰੀ ਜਾਵੇ ਮੇਰੀ ਗੂਗਲ 'ਚ। ਉਹਨੂੰ ਬੰਦ ਕਰਨਾ, ਉਹ YouTube ਤੋਂ ਦੇਖ ਲੈਣਾ। ਉਹ 15 GB ਖਾਲੀ ਹੈ। ਹੁਣ ਕਰਨਾ ਕੀ ਹੈ, ਤੁਹਾਡੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਪਹਿਲੇ ਤਾਂ ਸਭ ਤੋਂ ਉਸ ਜੀਮੇਲ ਦੇ ਵਿੱਚ ਕਰਨੀ ਜਿਹਦਾ ਪਾਸਵਰਡ ਤੁਹਾਨੂੰ ਪਤਾ। ਹਾਂਜੀ, ਜਿਸ ਜੀਮੇਲ ਦੀ ID ਔਰ ਪਾਸਵਰਡ ਦੋਵੇਂ ਤੁਹਾਡੇ ਕੋਲ ਹੈ ਨੇ, ਉਹਦੇ 'ਚ ਸੇਵ ਕਰਨੀਆਂ ਨੇ। ਇਹ ਨਹੀਂ ਕਿ ਸੇਵ ਕਰੀ ਜਾ ਰਹੇ ਹੋ, ਫੋਨ ਬਦਲਿਆ, ਜੀਮੇਲ ਦਾ ਪਾਸਵਰਡ ਹੈ ਨਹੀਂ, ਨਵੀਂ ਜੀਮੇਲ ਬਣਾ ਲਈ, ਉਹ ਡਾਟਾ ਗਿਆ। ਇਹ ਤਾਂ ਸਮਝ ਆ ਰਹੀ ਕਿ ਨਹੀਂ? ਪਾਸਵਰਡ ਕਵਰ ਨਹੀਂ ਹੋ ਸਕਦਾ। ਨਹੀਂ, ਰਿਕਵਰ ਕਿਸ ਟਾਈਮ ਨਹੀਂ ਹੁੰਦਾ। ਤੁਸੀਂ ਪਤਾ ਨਹੀਂ ਟੂ ਸਟੈਪ ਵੈਰੀਫਿਕੇਸ਼ਨ ਲਾਇਆ ਨਹੀਂ ਲਾਇਆ, ਕੀ ਚੱਕਰ ਆ। ਜਿਹੜਾ ਨੰਬਰ ਤੁਸੀਂ ਲਾਇਆ 8 ਸਾਲ ਪਹਿਲੇ ਬੰਦ ਹੋ ਗਿਆ, ਕਿੱਥੋਂ ਉਹਦੇ ਕੋਲ ਲੈਂਦੇ ਫਿਰੋਗੇ। ਲਿਹਾਜ਼ਾ ਉਹ ਜੀਮੇਲ ਲਾਉਣੀ ਹੈ ਜਿਹਦਾ ਜੀਮੇਲ ਦਾ ਐਡਰੈਸ ਔਰ ਉਸ ਜੀਮੇਲ ਦਾ ਪਾਸਵਰਡ ਤੁਹਾਡੇ ਕੋਲ ਹੈ। ਉਸ ਜੀਮੇਲ ਤੇ ਤੁਸੀਂ ਫੈਮਿਲੀ ਦੀਆਂ ਤਸਵੀਰਾਂ ਖਿੱਚੀਆਂ ਨੇ, ਬੱਚਿਆਂ ਦੀਆਂ, ਭਾਬੀ ਦੀਆਂ, ਬੀਵੀ ਦੀਆਂ, ਅੰਮੀ ਦੀਆਂ, ਭਰਾ ਦੀਆਂ, ਕੋਈ ਖਾਸ ਤੌਰ ਤੇ ਉਹਨਾਂ ਨੂੰ ਮੈਨੂਅਲ ਜਾ ਕੇ ਤੁਸੀਂ ਉਸ 15 GB ਤੇ ਸਿੱਟ ਦੇਣਾ ਤੇ ਫੋਨ 'ਚੋਂ ਡਿਲੀਟ ਕਰ ਦੇਣਾ। ਹੁਣ ਤੁਹਾਨੂੰ ਮੈਂ ਜਿਹੜੀ ਗੁੜ ਦੀ ਗੱਲ ਦੱਸਣ ਲੱਗਾ, ਜਿਹਦੀ ਵਜ੍ਹਾ ਤੋਂ ਬਹੁਤ ਨੁਕਸਾਨ ਵੀ ਹੋਏ ਨੇ, ਉਹਨੂੰ ਤੁਸੀਂ ਉਹ ਗੂਗਲ ਡਰਾਈਵ ਤੇ ਸਿੱਟ ਦੇਣਾ 15 GB ਤੇ। ਕਿੰਨੀ ਕੁ ਹੋ ਜਾਏਗੀ ਉਹ ਇੱਕ ਤਸਵੀਰ, ਕਿੰਨੀ ਕੁ ਹੁੰਦੀ? ਫੈਮਲੀਜ਼ ਦੀਆਂ ਤਸਵੀਰਾਂ, ਫੀਮੇਲਸ ਦੀਆਂ, ਬੇਟੀ, ਭੈਣ, ਬੀਵੀ, ਮਾਂ, ਇਹ ਤਸਵੀਰਾਂ ਫੋਨ 'ਚ ਨਹੀਂ ਰੱਖਣੀਆਂ। ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਅਪਲੋਡ ਕਰ ਦੇਣਾ ਗੂਗਲ ਡਰਾਈਵ ਤੇ, ਫੋਨ 'ਚੋਂ ਡਿਲੀਟ ਕਰ ਦੇਣੀਆਂ, ਐਮਟੀ ਕਰ ਦੇਣਾ, ਸਾਰਾ ਕੁਝ ਕਰ ਦੇਣਾ। ਉਸ ਤੋਂ ਬਾਅਦ ਕੋਈ ਵੀਡੀਓਜ਼ ਐਸੀ ਆ ਬੱਚਿਆਂ ਦੀ, ਕੋਈ ਯਾਦਗਾਰੀ, ਜਿੱਦਾਂ ਮੈਂ ਹੁਣ ਦੱਸਣੇ ਆ ਵੀਡੀਓਜ਼, ਉਸ ਗੂਗਲ ਡਰਾਈਵ ਤੇ ਜਾਣਾ, ਉਹਦੇ 'ਚ ਇੱਕ ਫੋਲਡਰ ਬਣਾਉਣਾ, ਅੰਮੀ ਜੀ ਦੇ ਨਾਂ ਤੋਂ, ਅੱਬੂ ਜੀ ਦੇ ਨਾਂ ਤੋਂ, ਫੈਮਿਲੀ ਦੇ ਨਾਂ ਤੋਂ, ਕੈਟਾਗਰੀਜ਼ ਬਣਾ ਕੇ ਬੱਚਿਆਂ ਦੇ ਨਾਂ ਤੋਂ, ਉਹਨਾਂ 'ਚ ਉਹ ਤਸਵੀਰਾਂ ਸਿੱਟੀ ਜਾਣੀਆਂ, ਫੋਨ 'ਚੋਂ ਡਿਲੀਟ ਕਰ ਦੇਣੀਆਂ। ਹੁਣ ਉਹ ਫੋਨ 'ਚ ਨਜ਼ਰ ਵੀ ਆਉਣਗੀਆਂ ਜਦੋਂ ਮਰਜ਼ੀ ਦੇਖ ਲਓ, ਲੇਕਿਨ ਉਹ ਫੋਨ ਦੇ ਨਾਲ ਕਨੈਕਟ ਨਹੀਂ ਹੋਣਗੀਆਂ। ਫੋਨ ਤਬਾਹ ਹੋ ਜੇ, ਬਰਬਾਦ ਹੋ ਜੇ, ਫੋਨ ਚੇਂਜ ਹੋ ਜੇ, ਫੋਨ ਮਿੱਟੀ ਹੋ ਜੇ, ਉਹ ਜਿਹੜੀ ਜੀਮੇਲ ਹੈ ਨਾ, ਜਿਹੜੇ ਮਰਜ਼ੀ ਫੋਨ 'ਚ ਉਹਦਾ ਜੀਮੇਲ ਲਾਓ, ਉਹਦਾ ਪਾਸਵਰਡ ਲਾਓ ਤੇ ਉਹਨੂੰ ਬੈਕਅਪ ਦਾ ਆਪਸ਼ਨ ਆਏਗਾ, ਬੈਕਅਪ ਕਰੋ ਤੇ ਜਿੰਨਾ ਉਹ 15 GB ਪਿਆ ਨਾ, ਉਸ ਜੀਮੇਲ ਦੇ ਵਿੱਚੋਂ ਚੁੱਕ ਕੇ ਤੁਹਾਡੇ ਫੋਨ 'ਚ ਆ ਜਾਏ। ਤੁਸੀਂ ਉਹ ਤਸਵੀਰਾਂ ਦੁਨੀਆ ਦੇ ਕਿਤੇ ਬੈਠ ਕੇ ਬਗੈਰ ਫੋਨ ਤੋਂ ਕਿਸੇ ਕੰਪਿਊਟਰ ਤੇ ਆਪਣਾ ਜੀਮੇਲ ਖੋਲ ਕੇ ਉੱਥੇ ਆਪਣਾ ਡਾਟਾ ਦੇਖ ਸਕਦੇ। ਸੇਫਟੀ ਵੀ ਰਹੇਗੀ। ਅਸੀਂ ਫੋਨ ਦੇ ਵਿੱਚ ਤਸਵੀਰਾਂ ਰੱਖੀਆਂ ਹੁੰਦੀਆਂ ਨੇ, ਆਪਣੀਆਂ ਵੀਡੀਓਜ਼ ਰੱਖੀਆਂ ਹੁੰਦੀਆਂ ਨੇ, ਉਹ ਸੇਫਟੀ ਨਹੀਂ ਹੈਗੀ। ਉਹਨੂੰ ਡਰਾਈਵ 'ਚ, ਹਾਂ, ਉਸ ਤੋਂ ਬਾਅਦ ਸਸਤੇ ਜਿਹੇ ਪੈਸੇ ਨੇ, 200-250 ਰੁਪਇਆ ਮਹੀਨੇ ਦਾ,
ਉਹ ਜਿਹੜੀ 15 GB ਹੈ ਨਾ ਉਹ 100 GB ਲੈ ਲਓ ਮਹੀਨੇ ਦੀ 15 GB 100 GB ਆ ਜਾਣੀ 200-300 ਰੁਪਏ ਮਹੀਨੇ 'ਚ 300-400 ਰੁਪਏ ਮਹੀਨਾ ਦੇਣਾ 100 GB ਆ ਜਾਣੀ 100 GB 'ਚ ਆਪਣੀ ਸਿਰਫ ਫੈਮਿਲੀ, ਇਹ ਨਹੀਂ ਕਿ ਭਰੀ ਜਾਣਾ ਹੁਣ ਐਵੇਂ ਸਭ ਕੁਝ। ਹਾਂ ਐਵੇਂ ਮਤਲਬ ਕਿ ਐਵੇਂ ਉਹ ਜਿਹੜੀ ਸ਼ੋਲੇ ਫਿਲਮ ਵੀ ਵਿੱਚੇ ਰੱਖੀ ਉਹਦੇ ਐਦਾਂ ਨਹੀਂ। ਜੀ ਉਸਤਾਦ ਜੀ ਹੁਣ ਉਹਦੇ ਕੋਲ ਮੋਬਾਈਲ ਹੀ ਹੈ ਨਹੀਂ, ਜੀਮੇਲ ਕੈਪਟਨ ਦੇ ਵੀ ਲਾਵੇ। ਜੀਮੇਲ ਮੋਬਾਈਲ ਹੈਗਾ ਨਹੀਂ ਹੈਗਾ, ਉਹਨੂੰ ਆਪਣੀ ਜੀਮੇਲ ਪਤਾ ਹੋਣੀ ਚਾਹੀਦੀ, ਮੇਰੀ ਇਹ ਜੀਮੇਲ ਹੈ ਪਾਸ, ਉਹਨੂੰ ਪਤਾ ਹੀ ਨਹੀਂ। ਹਾਂਜੀ ਤੁਸੀਂ ਕਰਦੇ ਕੀ ਹੋ? ਸਾਡੇ ਪਾਕਿਸਤਾਨ ਜਿੱਥੇ ਆਮ ਸਾਰੇ ਮੋਬਾਈਲ ਰੱਖਿਆ ਔਰ ਮੋਬਾਈਲ 'ਚ ਜੋ ਕੁਝ ਹੈਗਾ ਉਹਨੂੰ ਹੀ ਆਪਣੀ ਪ੍ਰਾਪਰਟੀ ਸਮਝਦੇ ਆ। ਜੀਮੇਲ ਕਿਸੇ ਨੂੰ ਪੁੱਛ ਲਓ ਤੈਨੂੰ ਦੱਸ ਤੇਰੇ ਜੀਮੇਲ ਦਾ ਪਾਸਵਰਡ ਕੀ? ਹਲੋ 30 ਵਾਰੀ ਮੈਂ ਨਵੀਆਂ ਬਣਾ ਕੇ ਦਿੱਤੀਆਂ। ਜੀਮੇਲ ਇੱਕੋ ਹੀ ਹੁੰਦੀ ਹੈ। ਜੀਮੇਲ ਦਾ ਪਾਸਵਰਡ ਸਾਰੇ ਜੀਮੇਲ ਜਿਹੜੀ ਤੁਹਾਡੇ ਕੋਲ ਅੱਜ ਵੀ ਲੱਗੀ ਨਾ, ਮੇਰੀ ਗੱਲ ਸੁਣ ਲਓ, ਜਿਹੜੇ ਮੋਬਾਈਲਾਂ 'ਚ ਲੱਗੀ ਹੈ ਉਹਦਾ ਪਾਸਵਰਡ ਦੇਖੋ। ਅਗਰ ਉਹਦਾ ਪਾਸਵਰਡ ਨਹੀਂ ਹੈਗਾ ਤੁਹਾਡੇ ਕੋਲ ਜਾਂ ਨਹੀਂ ਰਿਕਵਰ ਹੋ ਗਿਆ, ਫੌਰਨ ਨਵੀਂ ਜੀਮੇਲ ਬਣਾਓ। ਠੀਕ ਆ, ਜੀਮੇਲ ਬਣਾ ਕੇ ਉਹਦਾ ਪਾਸਵਰਡ ਉਹਦਾ ਦਿਮਾਗੀ ਤੌਰ ਤੇ ਸੇਵ ਕਰੋ ਜਾਂ ਕਿਤੇ ਵੀ ਰੱਖੋ ਜਾਂ ਕਿਤੇ ਤੁਹਾਡੇ ਕੋਲ ਹੋਣਾ ਚਾਹੀਦਾ। ਉਹਦੇ 'ਚ ਸਾਰਾ ਡਾਟਾ ਚਲਾਓ। ਤੁਹਾਡਾ WhatsApp ਤੁਹਾਡਾ ਸਾਰਾ ਕੁਝ ਜੀਮੇਲ ਦੇ ਨਾਲ ਲਿੰਕ ਹੁੰਦਾ। ਤੁਸੀਂ WhatsApp ਕਿਸੇ ਨਵੇਂ ਮੋਬਾਈਲ 'ਚ ਕਰੋ ਨਾ ਤੇ ਜੀਮੇਲ ਉਹ ਲਾ ਲਓ ਜਿਹੜੀ ਪਿਛਲੇ ਫੋਨ 'ਚ ਸੀ, ਸਾਰੇ ਮੈਸੇਜ ਚੁੱਕ ਕੇ ਤੁਹਾਡੇ WhatsApp 'ਚ ਨਵੇਂ ਫੋਨ 'ਚ ਪਾ ਦੇਗਾ। ਉਹਨੇ ਛੱਡ ਦੇਣੇ ਅੰਦਰ ਜੀ ਆਟੋ ਸੇਵ ਹੁੰਦਾ ਨਾ, ਬੈਕਅਪ ਬਣਾਉਂਦਾ ਉਹ। ਤੇ ਲਿਹਾਜ਼ਾ ਇਹਨੂੰ ਥੋੜਾ ਜਿਹਾ ਨਾ ਇਸ ਗੱਲ ਨੂੰ ਜ਼ਰਾ ਸੀਰੀਅਸ ਲੈਣਾ। ਉਹ ਮੈਨੂੰ ਦਾਰਸ਼ ਨੇ ਬਣਾ ਕੇ ਤਾਂ ਆਟੋ ਸੇਫ ਵਾਲਾ ਉਹ ਮੈਸੇਂਜਰ ਪਾਸਵਰਡ, ਮੈਂ ਉਹਦਾ ਪਾਸਵਰਡ ਭੁੱਲ ਗਿਆ। ਹੁਣ ਉਹਦੇ ਵਿੱਚ ਸਾਰੇ ਪਏ। ਨਹੀਂ ਤੇ ਹੁਣ ਮੈਨੂੰ ਤੇ ਉਸਤਾਦ ਜੀ ਪਾਸਵਰਡ ਯਾਦ ਹੈ, ਇਹ ਫੈਸਰ ਰਾਮੇ ਜਾਨੀ ਟਰੂ ਲਵ, ਇਹ ਮੈਨੂੰ ਯਾਦ ਹੈਗਾ ਆਪਣਾ ਇਹ ਪਾਸਵਰਡ ਕਾਹਦਾ ਵਾ? ਜੀਮੇਲ ਦਾ। ਗਮੇਲ ਦਾ ਤਾਜੀ ਇਹ ਪਾਸਵਰਡ ਕਿੰਨੇ ਹਿੰਸੇ ਦਾ ਹੁੰਦਾ? ਕਿੰਨੇ ਹਿੱਸੇ ਦਾ? ਨਹੀਂ ਤੇ ਮਤਲਬ 11 22 ਘੱਟ ਤੋਂ ਘੱਟ। ਨਹੀਂ ਔਰ ਸਭ ਤੋਂ ਬੈਸਟ ਤਰੀਕਾ ਹੈ ਕਿਸੇ ਯਾਰ ਦੋਸਤ ਨੂੰ ਕਿਸੇ ਨੂੰ ਰਾਜ਼ਦਾਰ ਬਣਾਉਣ ਦੀ ਜ਼ਰੂਰਤ ਨਹੀਂ ਕਿ ਉਹਨੂੰ ਵੀ ਪਤਾ ਹੋਵੇ। ਸਿੰਪਲ YouTube ਤੇ ਜਾਓ, 1 2 3 4 ਵੀਡੀਓਜ਼ ਦੇਖੋ, ਤੁਹਾਨੂੰ ਸਮਝ ਆ ਜਾਏਗੀ। ਤੁਸੀਂ ਲਿਖਣਾ ਵਾ कि न्यू जीमेल बनाने का तरीका, ਓਕੇ सिंपल उर्दू रोमन उर्दू च लिखना, नई जीमेल कैसे बनाते हैं मोबाइल में, उतो देख लो। एक वीडियो समझ नहीं आती, दूजी अक्सर ਜਿਹੜੇ ਇਦਾਂ ਦੇ ਵੀਡੀਓਜ਼ ਬਣਾਉਂਦੇ ਨੇ ਨਾ ਉਹ 2 ਮਿੰਟ 'ਚ ਜਿਹੜੀ ਗੱਲ ਸਮਝ ਆਉਣੀ ਨਾ ਉਹਨੂੰ ਉਹ 9 ਮਿੰਟ ਤੇ ਲੈ ਜਾਂਦੇ ਆ। ਉਹ ਲੋਕੀ ਅੱਕ ਜਾਂਦੇ ਆ, ਲੋਕੀ ਅੱਕ ਜਾਂਦੇ ਆ। ਕੰਮ ਦੀ ਗੱਲ ਵਿੱਚੋਂ 1.5 ਮਿੰਟ ਦੀ ਆ, ਹੁਣ 1.5 ਮਿੰਟ ਤੇ ਉਹਨਾਂ ਨੂੰ ਵਾਚ ਟਾਈਮ ਨਹੀਂ ਆਉਣਾ, ਪੈਸੇ नहीं होने, उन्होंने ਉਹਨੂੰ ਧੱਕੇ ना उन्होंने कहा अस्सलाम वालेकुम नाज़रीन, आज मैं आपको बताऊंगा कि जीमेल नया अकाउंट कैसे बनता है। जनाब जी, जीमेल में आपके पास मोबाइल होता है, इसके अंदर आपको पता होगा एक जीमेल होती है, जीमेल लगी होती है, जीमेल के अंदर आपका बहुत सा डाटा होता है और जनाब जी आप जो भी पिक्चर्स वीडियोस जो भी इसमें बनाते हैं वो आपके फ़ोन में सेव होता है। कभी कभी ऑटो कनेक्ट जीमेल से होता है और बहुत सारे मेरे भाइयों को पता नहीं जीमेल में कैसे सेव होता है। आज मैं आपको ऐसा तरीका बता दूंगा, आपका फ़ोन गुम हो जाए, चोरी हो जाए, गिर जाए, फेंक जाए, टूट जाए, मर जाए, तबाह हो जाए, आपका डाटा सेव रहेगा और आपका डाटा सिक्योर रहेगा। तो हमारे साथ जुड़े रहिए, चैनल को सब्सक्राइब कर लें, बेल आइकन को दबा दें ताकि मेरी हर वीडियो आप तक फौरन पहुंच जाए। तो आइए शुरू करते हैं, लेकिन शुरू करने से पहले मैं आपको एक बात बता दूं। होने अगली का हाँ ठीक है, इतना ही। शुरू करने से पहले बता दूं, मैंने एक वीडियो पिछले दिनों बनाई थी, वो बहुत से दोस्तों ने कहा कि हमें उसमें ये भी चीज़ बनाई, तो वो ये ऊपर लिंक है, ये भी आप देख सकते हैं। तो आज हम बात करेंगे गूगल उन्हें करके 4 मिनट काट दें। 4 मिनट काट देने। वाह वाह, बहुत अच्छे उस्ताद जी। हाँ जी, वीडियो को बिल्कुल भी स्किप मत हाँ, कीजिएगा। बिल्कुल स्किप ना कीजिएगा, क्योंकि आपको अगर पूरी बात समझनी है तो वीडियो को स्किप नहीं करना, वीडियो को एंड तक देखना है। ये बोल वो विच गल 1.5 मिनट दी मैं वो 10-10 सेकंड अगे करता रहना, टाका 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 जिथों कहना ना सबसे पहले अपने मोबाइल लेना, प्ले स्टोर पे जाए, इथों मैं शुरू कर ਬੰਦਾ ਵੀ ਤੇਜ਼ੀ आ जी मैं रोटी पकाउना, आ जी मैं सालन पकाउना, ये वीडियो होंदी है 14-15 मिनट की। मैं उन्होंने डाउनलोड करता हूँ, अड़ी करेलियां वाली चिकन वाली वीडियो डाउनलोड करदा, डाउनलोड करके उन्होंने मैं लैके जाना सॉफ्टवेयर च कैपकट च, ਉਹਦੇ ਚ ਉਹਨੂੰ ਮੈਂ ਕਰ ਲੈਣਾ 1 ਮਿੰਟ 30 ਸਕਿੰਟ ਦੀ, 1.5 मिनट दी 1.5 मिनट ਦੀ कटी है सारी। मैं काट देना, आप एडिट करता हूँ। नहीं आज हम आपको ये बनाना सिखाएंगे क्योंकि बड़े बहुत से घरों में इस चीज़ का होता है। मैं आपको ऐसा ये मैं सारा कट देना, सारा सीधा जदा हांडी रख के कहता ना आपने 4 प्याज लेने, उतों मैं शुरू करदा। ਹੁਣ ਬੇਸਿਕਲੀ ਤੁਸੀਂ ਪੜ੍ਹੇ ਲਿਖੇ ना ਸਾਡਾ तू वेखी हले 8 बड़े 1 ਮਿੰਟ 40 ਸਕਿੰਟ ਦੇ ਵਿੱਚ। ਹਾਂਡੀ ਤੇ ਹਾਂ ਤੇ ਬਾਬਾ ਜੀ ਇਹ ਅਕਲ ਹੁੰਦੀ, ਤਰੀਕਾ ਹੁੰਦਾ। ਮੈਂ ਕਦੋਂ ਮੈਂ ਕਿਹਾ ਯਾਰ ਮੈਂ ਕੀ 9 ਮਿੰਟ 10 ਮਿੰਟ ਦੇ ਵਿੱਚ ਗੱਲ ਤੇ ਮਿੰਟ ਦੀ ਹੈ। ਠੀਕ ਆ ਜੀ, ਜਿਹੜਾ ਮੇਨ ਕੰਮ ਹਾਂਜੀ ਹੁਣ ਮੈਂ ਤੁਹਾਨੂੰ ਕਾਪੀਰਾਈਟ ਆਇਆ ਨਾ, ਨਹੀਂ ਤੇ ਮੈਂ ਦਿਖਾਉਂਦਾ ਮੈਂ ਕੀਤਾ ਕੀ। उस्ताद जी ਉਹਨੇ 4 ਘੰਟੇ ਪੜੇ, ਉਹਨੇ ਮੈਂ ਸ਼ੁਰੂ ਉੱਥੇ ਕੀਤੀ, ਉਹਨੇ ਕਿਹਾ ਕੜਾਈ 4 प्याज डालने, उस तो बाद इन्हें टमाटर इन्हों इधर कर लेना, वो ना उस तो बाद उन्होंने कहा इससे ज़रा ये हो जाता है कट, इससे ज़रा ये हो जाता है कट, अक्सर घरों में कट फलाना कट। ठीक है, 1 चम्मच नमक की डालनी, ऐ लाना, ਪੀਸ ਚੁੱਕ ਰਾ वो भी कितनी देर बाद
ये मैंने इसको 1 से 1.5 मिनट ब्राउन कर लिया है, कट। ब्राउन करने से ये होता है कि ये वो कट खत्म। जायके में इजाफा हो जाता है। हाँ, और 1-1.5 मिनट के बाद आपने इसमें 1 चम्मच नमक की डाल लेनी है, आजा उसके बाद, और नमक आप उसके बाद देख ले क्या काट। समझ आ रही? वो बड़ी end गल तक आ पता नहीं 1 ਮਿੰਟ ਤੇ 34 ਸਕਿੰਟ ਦੀ ਵੀਡੀਓ। ਪੂਰੀ ਹਾੜੀ। ਹਾਂਜੀ 1 ਮਿੰਟ ਹੈ। ਗੱਲ ਟੋਰਦੇ ਬੜੀ ਆ ਉਹ ਲੇਕਿਨ ਮੈਂ ਉਹ ਯਾਰ ਗੱਲ ਉਹ ਨਾ ਮਕਸਦ ਇਹ ਨਾ ਕਿ ਹੁਣ ਮੈਨੂੰ ਪਤਾ ਨਾ ਕਿ ਮੈਂ ਉਹ ਦੇਖੀ ਜਾਣਾ ਉੱਥੇ ਗੱਲਬਾਤ ਉਹ ਢੈਂਗੀ ਆ ਕੀ ਹੈ ਢੈਂਗੀ ਉਹ ਉੱਤੇ ਕਹਿੰਦਾ ਉੱਡ ਕੇ ਥੱਲੇ ਕਹਿਣ ਡਿਆ ਵਾ ਡਿੱਗ। ਲਿਆ। ਔਰ ਦੂਸਰੀ ਗੱਲ ਆ ਮੇਰੇ ਹਿਸਾਬ ਨਾਲ ਨਾ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਨੇ, ਚਾਹੇ ਤੁਹਾਡੇ ਕੋਲ ਲਿੰਕ ਹੈਗਾ ਨਹੀਂ ਹੈਗਾ, ਐਡੀਟਿੰਗ ਦਾ YouTube ਚੈਨਲ ਹੈਗਾ ਨਹੀਂ ਹੈਗਾ, CapCut ਦੀ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਐਪਸ ਨੇ ਮੋਬਾਈਲ ਦੀ, ਉਹਦੀ ਤੁਹਾਨੂੰ ਐਡੀਟਿੰਗ ਲਾਜ਼ਮੀ ਹੋਣੀ ਚਾਹੀਦੀ। ਆਪਣੇ ਬੱਚਿਆਂ ਨੂੰ ਸਿਖਾਓ, ਬਲਕਿ ਤੁਹਾਨੂੰ ਨਹੀਂ, ਹਰ ਬੰਦੇ ਨੂੰ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ, ਕਿ ਤੁਸੀਂ ਇੱਕ ਵੀਡੀਓ ਬਣਾਇਆ, ਉਹਨੂੰ ਤੁਸੀਂ ਕੱਟ ਕਰਕੇ, ਤੁਸੀਂ ਇੱਕ ਵੀਡੀਓ ਬਣਾਈ ਉਹ ਚੋਂ ਫਾਲਤੂ ਕੱਟ ਕੇ ਉਹਨੂੰ ਐਕਸਪੋਰਟ ਕਰਕੇ ਉਹਨੂੰ ਤੁਸੀਂ ਰੱਖ ਲਓ। ਅੱਗੇ ਦੌਰ ਹੀ ਸਾਰਾ ਐਡੀਟਿੰਗ ਦਾ ਵਾ, AI ਦਾ ਦੌਰ ਆ ਤੁਹਾਨੂੰ ਉਹ ਮੈਂ ਸਿਖਾਵਾਂ, ਗੱਲ ਕਰੋ, ਤੁਸੀਂ ਮੈਸੇਜ ਕਰਨਾ, ਮੈਨੂੰ ਦੱਸਣਾ, ਅਗਰ ਸਿੱਖਣੀ ਹੈ ਫਿਰ ਮੈਂ CapCut ਥੋੜਾ ਤੁਹਾਨੂੰ ਨਾਲ ਇੱਕ 2 ਆਪਸ਼ਨ ਰੋਜ਼ ਸਿਖਾਈ ਜਾਵਾਂਗਾ। ਬੜੀ ਅੱਛੀ ਗੱਲ ਹੈ। ਭਰਾਵਾ ਔਰ ਉਹਨਾਂ ਵਾਸਤੇ ਨਹੀਂ ਜਿਹੜੇ YouTube 'ਚ ਉਹ ਤੇ ਕਰਦੇ ਨੇ, ਜਿਹੜੇ ਵਿਚਾਰੇ ਜਿਹਨਾਂ ਦੇ ਤਲਕ ਨਹੀਂ, ਉਹਨਾਂ ਮੈਂ ਇੰਜ ਸਿਖਾਵਾਂਗਾ ਪੰਜਾਬੀ 'ਚ ਲਾ ਕੇ ਵੀ ਇੰਜ ਕਰਨਾ, ਉਹਨਾਂ ਨੇ ਕਹਿਣਾ ਲਾ ਐਡਾ ਸੌਖਾ ਕੰਮ ਸੀ। ਨਾਲ ਉਸਤਾਦ ਜੀ ਅਗਲੇ ਦੌਰ ਦੇ ਵਿੱਚ ਐਡੀਟਿੰਗ ਤੇ ਤੈਰਾਕੀ ਹਰ ਬੰਦੇ ਨੂੰ ਆਉਣੀ ਚਾਹੀਦੀ ਭਾਈ। ਉਹ ਨਾਲੇ ਭਾਈ ਇੱਕ ਹੋਰ ਚੈਨਲ ਬਣ ਜਾਣਾ ਵਾ CapCut ਕੀ ਸਿਖਾਵਟ ਖਾਵਟ ਨਹੀਂ ਸਜਾਵਟ ਟੈਕਨੀਕਲ ਜਾਨੀ ਮਿੱਠਾ ਆਪਣੇ ਉਹਦੇ ਚ ਸਾਰੇ ਦੱਸਿਆ ਕਰਨਗੇ ਕਿ ਗਮੇਲ ਕਿੱਦਾਂ ਬਣਨੀ। ਇੱਥੇ ਹੀ ਦੱਸਾਂਗੇ ਅਸੀਂ, ਇਹਦੇ ਚ ਇੱਥੇ ਹੀ ਦੱਸਾਂਗੇ, ਇਹਦੇ 'ਚ ਸਾਰਾ ਕੁਝ ਦੱਸਾਂਗੇ। ਅਬਾਸ ਨੂੰ ਤਾਂ ਸਿਖਾਓ ਹਲਕੀ ਫੁਲਕੀ, ਸਾਨੂੰ ਸਿਖਾਓ। ਤੁਸੀਂ ਦੱਸ ਦੇਣਾ ਕਮੈਂਟਸ ਦੇ ਵਿੱਚ ਇੱਥੇ ਹੀ ਕਰ ਲਈਏ ਜਾਂ ਲੈਦਾ ਚੈਨਲ ਬਣਾ ਹਾਂਜੀ ਮੇਰੇ ਹਿਸਾਬ ਨਾਲ ਲੈਣਾ ਕਰਨਾ ਉਹ ਭਾਈ ਅੱਗੋਂ ਚੈਨਲ ਬਣਾਈ ਜਾਣੇ, ਪਿੱਛੋਂ ਬੰਦ ਕਰੀ ਜਾਣ ਡਏ ਆ। ਲੈਣਾ ਭਲਾ ਕਿਉਂ? ਲੈ ਉੱਥੇ ਸਿਰਫ ਤੁਸੀਂ ਤੇ ਉਹਨਾਂ ਨੇ ਗੱਲ ਕਰਨੀ ਹੈ, ਇੱਥੇ ਤੁਹਾਨੂੰ ਕੋਈ ਸਕ੍ਰੈਚ ਨਹੀਂ ਕਰੂਗਾ। ਉਹ ਯਾਰ ਆਹ ਚੀਜ਼ ਜਿਹੜੀ ਹੈ ਨਾ, ਉਸਤਾਦ ਜੀ ਨੇ ਕਿਹਾ 1.5 ਮਿੰਟ ਦੀ ਵੀਡੀਓ ਸਹੀ ਹੈ, ਗੌਰ ਕਰਾਂਦੇ। मैं उस्ताद जी एक वीडियो देख रहे हैं कि बेगम पे रोब डालने का तरीका ਹੈ ਤੁਸੀਂ बेगम ਤੇ ਰੋਬ ਕਿੱਦਾਂ ਪਾਣਾ। ਮਿੱਠਾ ਜੀ ਪੂਰੇ 42 ਮਿੰਟ ਦੀ ਵੀਡੀਓ ਵੇਖੀ। ਰੋਬ ਨਹੀਂ ਪਾਈਦਾ, ਸਿਰਫ ਘੂਰੀ ਰੱਖੀ ਦੀ ਹੈ, ਕਿਉਂ ਮਿੱਠਾ ਜੀ? ओए वही ना, फिर एंड में उन्हें क्या कहता, अगर आप प्यार मोहब्बत से रहेंगे तो तभी है, अगर रोब डालने की कोशिश करेंगे तो लड़ाई झगड़े पड़ते हैं। ਇਹੀ 45 ਮਿੰਟ ਦੇ ਵਿੱਚ ਯਾਰ ਮੈਂ ਐਚ ਪਲੋਰੀ ਦੀ ਵੀਡੀਓ ਕੱਢੀ ਆ, ਲੇਡੀਜ਼ ਡਾਕਟਰ ਸੀਗੀ ਉਸਤਾਦ ਜੀ, 15 ਮਿੰਟ ਦੀ ਮੈਂ ਵੀਡੀਓ ਦੇਖੀ, ਐਂਡ ਤੇ ਸਿਰਫ ਉਹਨੇ ਕਿਹਾ ਬਾਤ ਕੋ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲੈ, ਬਸ ਮੈਂ ਕਿਹਾ ਲਓ ਜੀ ਸਾਰਾ ਦੱਸ ਕੇ ਇਹ ਖਤਰਨਾਕ 7 ਮਿੰਟ 45 ਸਕਿੰਟ ਦੀ ਵੀਡੀਓ ਸੀ, 1 ਮਿੰਟ 53 ਸਕਿੰਟ ਦੀ ਮੈਂ ਕੱਢ ਲਈ। इसके अंदर बहुत सारा ऑयल जाएगा, जिसके अंदर हमने इसको, तो इस कढ़ाई के अंदर इतना ऑयल डालें कि ये जो चिकन है ये इसके अंदर तकरीबन डिप हो जाए। बस 1 किलो चिकन है तो इसके अंदर ਗੋ ਹੋਇਆ इसमें तकरीबन आधा टीस्पून से थोड़ा सा कम और नमक है, इसके अंदर डाल दें और इस चिकन को अच्छी तरह इधर आपने ब्राउन होने तक फ्राई करना है। ਵਾਹ ਵਾਹ, ਕੱਟ ਲੱਗਦੇ ਨਜ਼ਰ ਆ ਰਹੇ ਕਿ ਇੱਥੇ 4 से 5 मिनट हमने पकाया है। ये साबुत ही टमाटर आपने इसके अंदर, ਅੱਜ ਤੁਸੀਂ ਵੀ ਇੱਦਾਂ ਹੀ ਇਹਦਾ ਤਰੀਕਾ ਕੀ ਹੈ, ਇਹ ਮੈਂ ਤੈਨੂੰ ਦਵਾ, ਤੂੰ ਵੀ ਪਕਾ ਲੇਂਗਾ ਆਰਾਮ ਨਾਲ। ਬਿਲਕੁਲ ਕਨਫਿਊਜ਼ਨ ਹੁੰਦੀ ਹੈ ਕਿ ਉਹ ਅੱਗੋਂ ਗੱਲ ਤੁਸੀਂ ਅੱਗੇ ਕਰਦੇ ਹੋ, ਧਿਆਨ ਇੱਧਰ ਉੱਧਰ, ਐਸੀ ਦੀ ਗੱਲ ਮੈਂ ਇਕੱਠੀ ਜਾ ਰਿਹਾ। ਔਰ ਨਾਲੇ ਉਸਤਾਦ ਜੀ ਆ ਮੈਨੂੰ ਯਾਦ ਆਇਆ, ਉਹਨੂੰ ਲੈ 1.5 ਮਿੰਟ ਦੇ ਵਿੱਚ ਮੈਂ ਸਾਰੀ ਆਂਡੀ। ਉਸਤਾਦ ਜੀ ਤੁਸੀਂ ਕਹਿ ਦੋ ਮੈਂ ਦੀ ਜਾਨੀ ਚਿਕਨ ਉੱਪਰ ਨੂੰ ਯਾਨੀ ਕਿ ਕਰਨਾ ਹੈਗਾ। ਕਿੰਨੇ? ਐਡ ਮੈਂ ਉਸਤਾਦ ਜੀ ਸੀ ਫੈਸਲ 2 ਦਿਨ ਕਰੇਲੇ ਨਹੀਂ ਖਾਤੇ, ਓਏ ਸਾਚੀ ਕੀ ਯਾਦ ਕਰਾਤਾ ਜੇ। ਕਿਹਨੇ ਬਣਾਏ? 2 ਦਿਨ ਕਰੇਲੇ ਨਹੀਂ ਖਾਤੇ। ਉਸਤਾਦ ਜੀ ਖਵਾ ਦਿੰਦੇ ਤਾਂ। ਦੱਸ ਓਏ, ਮੈਂ ਉਸਤਾਦ ਜੀ ਉਹ ਕਰੇਲੇ ਹੀ ਉਦੋਂ ਮੈਂ ਖਾਤੇ ਜੇ ਬਾਈ ਫੈਸਲ, ਯਕੀਨ ਕਰੋ ਉਸ ਤੋਂ ਪਹਿਲੇ ਕਿਹਨੇ ਬਣਾਏ ਕਿਹਨੇ ਸੀ? ਮੈਂ ਲੋਕਾਂ ਨੇ ਕਹਿਣਾ ਕਿ ਇੱਥੇ ਕੰਮ ਕਰਦੇ ਤੇ ਉਸਤਾਦ ਜੀ ਦੀ ਤਾਰੀਫ ਹੀ ਕਰਦੇ ਰਹਿੰਦੇ, ਲੇਕਿਨ ਜਿਹੜੀ ਮਰਜ਼ੀ ਕਸਮ ਲੈ ਲਓ ਉਦੋਂ ਸੱਚੀ ਮੁੱਚੀ ਕਰੇਲੇ ਬਹੁਤ ਫਾਈਨਲ ਬਣੇ ਸੀ। ਭਾਜੀ ਇਹਦਾ ਦਿਲ ਕਰਨ ਡਿਆ ਖੁਦਾ ਜਾਣਦਾ ਕਰੇਲੇ ਘਰ ਨੂੰ ਉਸਤਾਦ ਜੀ ਕੋਈ ਇੰਜ ਦੇ ਨਹੀਂ ਤੇ ਹੈ। ਘਰ ਪੱਕਦੇ ਨਹੀਂ ਭਾਜੀ। ਦੂਜੀ ਗੱਲ ਇਹ ਆ, ਉਹ ਜਿਹੜੀ ਮਕਾਨਾਂ ਵਾਲੀ ਗੱਲ ਹੈ ਉਹਦੇ ਚ ਪਾਇਆ ਨਾ, ਦੇਖੋ ਪਲੇ ਸਟੋਰ ਤੇ ਜਾਣਾ, ਚਲੇ ਗਏ, ਇੱਥੇ ਲਿਖਣਾ S ਉੱਪਰ ਸਰਚ STARLY ਸਟਾਰ ਲਈ ਇਹ ਆਈਕਨ ਆ ਜਾਏਗਾ। ਠੀਕ ਹੈ ਜੀ, ਆਈਕਨ ਆ ਗਿਆ, ਇਹਨੂੰ ਕਲਿੱਕ ਕਰਨਾ, ਇਹਨੂੰ ਇੰਸਟਾਲ ਕਰਨਾ। ਇੰਸਟਾਲ ਹੋ ਗਈ, ਉਸ ਤੋਂ ਬਾਅਦ ਜਨਾਬ ਜੀ ਨੂੰ ਤੁਸੀਂ ਥੱਲੇ ਰਜਿਸਟਰਡ ਨਾਓ, ਸਭ ਤੋਂ ਥੱਲੇ ਆਈਡੀ ਬਣਾਓ ਆਪਣੀ। ਰਜਿਸਟਰ ਤੇ ਜਾ ਕੇ ਆਈਡੀ ਬਣਾਓ। ਠੀਕ ਹੈ ਜੀ, ਕੋਡ ਆਇਆ, ਇਹ ਉਹ ਆਈਡੀ ਬਣ ਗਈ। ਆਈਡੀ ਬਣਨ ਤੋਂ ਬਾਅਦ ਸਾਹਮਣੇ 4 ਆਪਸ਼ਨ ਆ ਗਏ ਤੁਹਾਡੇ। ਇਹ ਆਪਸ਼ਨ ਜਿਹੜਾ ਹੈ ਇਹ ਜਿਹਦੇ ਤੇ ਇੰਜ ਹੋ ਰਿਹਾ, ਹੋ ਗਿਆ, ਇਹਨੂੰ ਕਲਿੱਕ ਕਰਨਾ, ਇਹਦੇ ਅੰਦਰ 2 ਆਪਸ਼ਨ ਆ ਗਏ 2 ਆਪਸ਼ਨ। ਇਹਨਾਂ 2 ਆਪਸ਼ਨ ਨੂੰ ਕਲਿੱਕ ਕਰਨਾ ਅੱਗੇ ਕਰਕੇ ਤੇ ਘਰ ਵਾਲੇ ਕੰਮ 'ਚ ਆਪਣਾ ਹਿੱਸਾ ਪਾ ਦਿਓ। ਬਸ ਇਹ ਸਿਰਫ ਵਾਲੇ ਐਂਡਰੋਇਡ ਵਾਸਤੇ ਹੈ,
ਠੀਕ ਅਗਰ ਕਿਸੇ ਕੋ ਆਈਫੋਨ ਹੈ ਮੇਰੇ ਵੀਰ ਕੋ ਤੇ ਉਹ ਪਲੀਜ਼ ਇਦਾਂ ਕਰੇ, ਕਿਸੇ ਦੋਸਤ ਨੂੰ ਕਹਿ ਕੇ ਜਾਂ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਕਹਿ ਕੇ ਜਾਂ ਕਰਵਾ ਦੇਵੇ। ਉਹਦੇ ਮੋਬਾਈਲ 'ਚ ਆਪਣਾ ਕਾਰਡ ਨਹੀਂ ਲਾਉਣਾ, ਉਹਨੂੰ ਸੈਂਡ ਕਰ ਦੇਣ ਕੋ ਯਾਰ ਇਸ ਤਰੀਕੇ ਦੇ ਨਾਲ ਨਾ ਇਹਨੂੰ ਭੇਜ ਦੇ। ਮੇਰੇ ਕੋਲੋਂ ਲੈ ਲਈ। ਦੂਸਰੀ ਗੱਲ, ਹੁਣ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਐਡੀਟਿੰਗ ਆਉਣੀ ਚਾਹੀਦੀ ਹੈ, ਤੁਸੀਂ ਇਹ ਟੀ-ਟਾਈਮ ਵੇਖ ਰਹੇ ਹੋ, ਹਾਂਜੀ ਠੀਕ ਹੈ ਸਰ, ਤੁਸੀਂ ਇਹਦੇ ਚੋਂ ਕੋਈ ਪਾਰਟ ਕੱਟਣਾ ਕੋਈ ਡਾਊਨਲੋਡ ਕਰਕੇ ਉਹਨਾਂ ਕੱਟ ਲਓ। ਤੁਸੀਂ ਆਪਣੇ ਹਿਸਾਬ ਦਾ ਟੀ-ਟਾਈਮ ਬਣਾ ਲਓ ਜਿਹੜਾ ਤੁਹਾਨੂੰ ਪਸੰਦ ਹੁੰਦਾ, ਉਹਨੂੰ ਸੇਵ ਕਰ ਲਓਗੇ। ਯਾਰ ਮੈਨੂੰ ਇਹ ਪੋਰਸ਼ਨ ਪਸੰਦ ਆ, ਮੈਨੂੰ ਇਸ ਟੀ-ਟਾਈਮ 'ਚ ਇਹ ਪੋਰਸ਼ਨ ਪਸੰਦ ਆ। ਹੁਣ ਜਦੋਂ ਮੈਂ ਤੁਹਾਨੂੰ ਸਿਖਾਵਾਂਗਾ ਨਾ, ਉਸ ਤੋਂ ਬਾਅਦ ਫਿਰ ਮੈਂ ਤੁਹਾਡਾ ਇਮਤਿਹਾਨ ਵੀ ਲਵਾਂਗਾ ਕਿ ਇਸ ਟੀ-ਟਾਈਮ ਦੇ ਵਿੱਚੋਂ ਕੱਲੀਆਂ ਜੁਗਤਾਂ ਕੱਢ ਕੇ ਤੇ ਮੈਨੂੰ ਜਨਾਬ ਜੀ ਸੈਂਡ ਕਰੋ, ਠੀਕ ਆ। ਕੈਪਕਟ ਵੀ ਇੰਸਟਾਲ ਕਰ ਲਓ। ਕੈਪਕਟ ਮੈਂ ਤੁਹਾਨੂੰ ਦੱਸਦਾ, ਕੈਪਕਟ ਹੀ ਠੀਕ ਆ। ਆ ਦੇਖੋ, ਇਹ ਕੈਪ ਪਲੇ ਸਟੋਰ ਤੇ ਜਾਣਾ, ਠੀਕ, ਚਲੇ ਗਏ, ਇੱਥੇ ਲਿਖਣਾ ਕੈਪਕਟ, ਸਰਚ, ਇਹ ਕੈਪਕਟ ਆ ਗਿਆ, ਇਹ ਜਿਹੜਾ, ਠੀਕ ਹੈ। ਇਹਨੂੰ ਇੰਜ ਕਰਨਾ, ਇਹਨੂੰ ਇੰਸਟਾਲ ਕਰਨਾ, ਇਹਨੂੰ ਇੰਸਟਾਲ ਕਰ ਲਓ। ਇੰਸਟਾਲ ਕਰਕੇ ਤੇ ਕੋਈ ਖਰੀਦਣਾ ਨਹੀਂ, ਫ੍ਰੀ ਨਿਜ਼ਾਮ ਵਾਲਾ ਹੀ ਕਰਨਾ, ਠੀਕ ਹੈ ਜੀ। ਜਦੋਂ ਇੰਜ ਕਰਕੇ ਆ ਜਾਏ ਨਾ, ਅੱਗੇ ਪੈਸੇ ਪੁੱਛੇ ਤੇ ਉਹ ਉੱਪਰ ਖੱਬੇ ਹੱਥ ਕਾਟੇ ਵਾਲਾ ਬਟਨ ਆ ਛੋਟਾ ਜਿਹਾ, ਉਹਨੂੰ ਦਬਾ ਦੋਗੇ ਤੇ ਉਹ ਨੱਥੀ ਹੋ ਜਾਏਗਾ ਤੇ ਸਿੰਪਲ ਬੇਸਿਕ ਥੋੜਾ ਜਿਹਾ ਰਹਿ ਜਾਏਗਾ ਉਹਦਾ। ਬਸ ਏਦਾਂ ਇੰਸਟਾਲ ਕਰ ਲਓ। ਅਗਲੀ ਗੱਲ ਫਿਰ ਮੈਂ ਤੁਹਾਨੂੰ ਬਾਅਦ ਚ ਦੱਸਾਂ। ਲੇਕਿਨ ਉਸਤਾਦ ਸਹੀ ਹੈ ਉਸਤਾਦ ਜੀ, ਨਹੀਂ ਸਾਰੇ ਹੀ ਬੜੇ ਇੱਕੋ ਹੀ ਕੰਮ ਕਰਦੇ ਨੇ। ਤੁਸੀਂ ਬਲੈਕ ਹੋਲ ਦਾ ਕਿਹਾ ਸੀ ਨਾ, ਸਭ ਤੋਂ ਖੂਬਸੂਰਤ ਜਿਹੜੀ ਗੱਲ ਹੈ ਨਾ, ਉਹ ਬਲੈਕ ਹੋਲ ਦੀ ਦੱਸੀ ਸੀ ਉਸਤਾਦ ਜੀ। ਨਹੀਂ, ਬਲੈਕ ਹੋਲ ਵੀ ਆ, ਹੋਰ ਵੀ ਬਹੁਤ ਸਾਰੀਆਂ। ਬਲੈਕ ਹੋਲ ਕੀ ਹੈ? ਬਲੈਕ ਹੋਲ ਪਤਾ ਕੀ ਆ? ਉਹ ਉਸਤਾਦ ਜੀ ਡਾਊਨਲੋਡਰ ਆ, ਬਲੈਕ ਹੋਲ ਡਾਊਨਲੋਡਰ ਆ। ਤੁਸੀਂ ਉੱਥੋਂ ਕਾਪੀ ਕਰਨੀ ਤੇ ਬਲੈਕ ਹੋਲ ਤੇ ਕਲਿੱਕ ਕਰਨਾ। ਬਹੁਤ ਸਾਰੀਆਂ ਐਸੀਆਂ ਐਪਸ ਨੇ। ਹਾਂਜੀ, ਬਲੈਕ ਹੋਲ ਜਰਾ ਚੱਲਦਾ ਜ਼ਿਆਦਾ, ਉਹ ਕੱਲੀ ਵੀਡੀਓ ਕਰਦਾ। ਉਦਾਂ ਦੀ ਹੋਰ ਆਡੀਓ, ਕੱਲੀ ਆਡੀਓ ਵੀ ਕਰ ਦਿੰਦਾ। ਅੱਛਾ ਜੀ। ਯਾਨੀ ਤੂੰ ਵੀਡੀਓ ਤੋਂ ਨਾ ਉਦਾਂ ਦਾ ਕਾਪੀ ਪੇਸਟ ਕਰਨਾ ਤੇ ਉਹਨੇ ਤੈਨੂੰ ਪੁੱਛਣਾ ਆਡੀਓ ਕਰਨੀ ਵੀਡੀਓ, ਤੂੰ ਕਹਿਣਾ ਆਡੀਓ, ਤੇ ਉਹਨੇ ਆਡੀਓ ਕੱਲੀ ਕਰ ਦੇਣੀ। ਬਲੈਕ ਹੋਲ ਸਿਰਫ ਵੀਡੀਓ ਕਰਦਾ। ਉਸਤਾਦ ਜੀ ਕਾਲਰ ਸੁਹੇਲ ਨੇ ਕੋਰਸ ਕੀਤਾ ਨਾ ਮਾਸ਼ਾਅੱਲਾ, ਉਹ ਡਬਲ ਕੰਪਿਊਟਰ ਤੇ ਕਰ ਲੈਂਦਾ ਫਿਟਿੰਗ। ਚੱਲ ਵਾਇਰਸ ਛਿਗਾ ਵਾ ਉਹ ਕਾਲਰ ਡਰਾ ਜਿਹੜਾ ਸੀ ਨਾ, ਕੋਰਲ ਡਰਾ ਖਤਮ ਹੋ ਗਿਆ। ਓਏ ਹੋਰ ਆ, ਉਹ ਖਤਮ ਹੋ ਗਿਆ। ਇੱਕ ਗੁੱਡੀ ਮੇਡ ਹੈ, ਗੁੱਡੀ ਮੇਡ ਯਾਨੀ ਕੋਰਲ ਡਰਾ ਚੱਲ ਰਿਹਾ, ਅੱਜ ਵੀ ਚੱਲਦਾ। ਉਹ ਬੜਾ ਅੱਛਾ ਹਦਾਇਤਲਾ ਸੀਗਾ, ਮੈਂ ਉੱਥੇ ਸਿੱਖਣ ਲੱਗਾ ਸੀ, ਲੇਕਿਨ ਬਸ ਨਹੀਂ ਕਿਸੇ ਗੁੱਡੀ ਮੇਡ ਨਾ ਉਸਤਾਦ ਜੀ, ਉਹਦੇ ਤੋਂ ਹੀ ਪਹਿਲੇ ਡਾਊਨਲੋਡ ਕਰੀਦੇ ਸੀਗੇ। ਲੇਕਿਨ ਇਹ ਜਿਹੜਾ ਬਲੈਕ ਹੋਲ ਨਾ, ਇਹਨੇ ਭਾਈ ਜ਼ਿੰਦਗੀ ਆਸਾਨ ਕਰਤੀ। ਉਥੋਂ ਕਾਪੀ ਕਰੀ ਜੀ, ਉਹਦੇ ਵਿੱਚ ਆ ਗਿਆ ਹਾਂਜੀ, ਇੱਕ ਗੱਲ ਕਰ ਲੈ। ਭਾਈ ਫੈਸਲ ਨਾ ਇੱਕ ਮੱਝ ਨੂੰ ਬੰਨਣ ਜਾਣ ਦੇ ਤੇ ਮੱਝ ਉਹ ਗਏ ਕਰੇ ਕਹਿੰਦਾ ਕੱਲ ਮੈਨੂੰ ਬਾਲੀ ਆਇਆ, ਕੱਲ ਮੈਨੂੰ ਬਾਲੀ। ਓ ਯਾਰ ਤੇ ਤੂੰ ਕੀਤੀ, ਫਿਰ ਮੈਂ ਵੀ ਕਰਾਂਗਾ। ਮਿੱਠਾ ਸ਼ਨਾਖਤੀ ਕਾਰਡ ਤੇ ਮਾਈ ਬੁੜੇ ਦਾ ਨਕਾਰਨਾਮਾ ਲੈ ਕੇ ਅੰਮੀਪੁਰ ਬਾਜ਼ਾਰ ਫਿਰਨ ਦੇ, ਕਹਿੰਦਾ ਮੈਂ ਜੀਮੇਲ ਬਣਵਾਉਣਾ ਹੈ। ਕਾਦਰ ਮੋਹਤਰਮ, ਗੱਲ ਪਤਾ ਕੀ, ਮੈਂ ਨਾ ਇਹਨਾਂ ਦੀ ਥੋੜੀ ਜਿਹੀ ਨਾ ਟੈਨਸ਼ਨ ਵੇਖੀ ਹੈ, ਮਿੱਠੇ ਦੀ, ਉਸ ਤੋਂ ਬਾਅਦ ਦਾਨਿਸ਼ ਦੀ ਤੇ ਨੋਨੀ ਦੀ। ਸਭ ਤੋਂ ਜ਼ਿਆਦਾ ਅਬਾਸ ਪਰੇਸ਼ਾਨ ਹੈਗਾ ਉਸਤਾਦ ਜੀ। ਸਾਰੇ ਇੱਥੇ ਰੋ ਪਾਉਂਦੇ। ਕਿਸ ਵਜ੍ਹਾ ਤੋਂ? ਉਸਤਾਦ ਜੀ ਇਹਨਾਂ 'ਚ ਇਤਫਾਕ ਨਹੀਂ ਹੈਗਾ। ਮੈਂ ਵੱਡਾ ਹੋਣ ਦੇ ਨਾਤੇ ਮੈਂ ਸਿਰਫ ਇੱਕ ਗੱਲ ਕਰਾਂਗਾ, ਤੁਸੀਂ ਗੱਲਬਾਤ ਸੁਣੀ ਹੋਣੀ। ਮਿੱਠਾ ਜੀ, ਇਹ ਧਾਗੇ ਵੇਖ ਰਹੇ ਹੋ ਮਿੱਠਾ ਜੀ? ਇਹ ਕੀ ਗੁੱਟਣਾ ਬਣਨ ਲੱਗੇ? ਨਹੀਂ, ਗੁੱਟਰ ਨਹੀਂ ਬਣਨ ਲੱਗੇ। ਇਹ 4-5 ਧਾਗੇ ਨੇ, ਇਹ ਚ ਭੰਵੀਰੀ ਪਾਉਣੀ ਆ, ਮਜ਼ਬੂਤ। ਸੱਚੀ ਮੁਝੇ ਬੜਾ ਵੱਡਾ ਸਬਕ ਆ ਮਿੱਠੇ। ਇਹ ਵੇਖ, ਕਹਿਣਾ क्या चाहते हो? ਮੈਂ ਤੈਨੂੰ ਦੱਸ ਉਹ ਮਿਸਾਲ ਦੇਣ ਲੱਗੇ ਨਾ। ਬਹੁਤ ਕਾਂਪ ਰਹੇ ਹੈ। ਇਹ ਵੇਖ, ਕਾਲੂ ਨਿਕਲ ਗਿਆ, ਕਾਲੂ ਨੇ ਪਿੱਛੇ ਗੁੰਝਲ ਪੈ ਗਈ। ਕਾਲੂ ਨਿਕਲ ਗਿਆ ਪਿੱਛੇ, ਕਾਲੂ ਸਾਰੇ ਦੀ ਤਹਿ ਲਾ ਗਈ। ਕਾਲੂ ਪਿੱਛੇ ਮੁਨਾਫਤ ਕਰਕੇ ਨਿਕਲਿਆ, ਸਾਰੇ ਲੜ ਪਏ। ਕਾਲੂ ਕੱਟ ਕਾਲੂ ਨਿਕਲ ਗਿਆ, ਪਿੱਛੇ ਤੁਸੀਂ 5 ਰਹਿ ਗਏ। ਫੇਰ ਮਜ਼ਬੂਤ ਹੋ, ਇੱਕ ਅੱਧਾ ਚਲੇ ਗਏ, ਖੈਰ ਹੋ ਗਈ। ਅੱਗੋਂ ਇਹ ਵੇਖ ਪੜ, ਆ ਹੁਣ ਗਿਆ ਕੌਣ ਆ? ਦਾਨਿਸ਼। ਦਾਨਿਸ਼ ਬਾਹਰ ਪਿੱਛੇ ਹੋਇਆ, ਬਾਹਰ ਹੋਇਆ। ਮੈਨੂੰ ਪਹਿਲੇ ਵਾਲਾ ਕਰ ਦਿੰਦਾ। 16-2 ਹੋ ਗਏ। ਫੇਰ ਮਜ਼ਬੂਤ, ਠੀਕ ਹੈ, ਟੁੱਟ ਗਿਆ। ਆ ਮਿਸਾਲ ਦੇਣ ਲੱਗੇ ਤੁਰਤੇ। ਅੱਗੋਂ ਆਵਾਜ਼ ਨਿਕਲ ਗਿਆ, ਆਵਾਜ਼ ਵੀ ਨਿਕਲ ਗਿਆ। ਮੈਨੂੰ ਵੀ ਕੱਟਤਾ। 4 ਰਹਿ ਗਏ, ਫੇਰ ਮਜ਼ਬੂਤ, ਠੀਕ ਹੈ। ਅੱਗੋਂ ਇਹ ਮਿੱਠਾ ਨਿਕਲ ਗਿਆ, ਪਿੱਛੇ 3 ਰਹਿ ਗਏ, ਫਿਰ ਤੁਸੀਂ ਮਜ਼ਬੂਤ ਹੋ, ਠੀਕ ਹੈ ਨਾ। ਹੁਣ ਅਗਰ ਅੱਲਾ ਰਹਿਮ ਕਰੇ, ਤੁਸੀਂ ਕੱਲੇ ਹੋ ਗਏ ਨਾ, ਟੁੱਟ ਜਾਓਗੇ ਕੱਲੇ। ਹੁਣ ਇਹ ਵੇਖੋ ਨਾ, ਇਹ ਹੁਣ ਕੱਲਾ ਰਹਿ ਗਿਆ ਜਿਹੜਾ, ਠੀਕ ਹੈ ਨਾ। ਕੱਲਾ ਆ ਰਹਿ ਗਿਆ, ਸੱਚੀ ਮੁੱਚੀ। ਤੇ ਟੁੱਟਣ ਦੇ ਵੀ ਨਹੀਂ ਦੇ। ਸਾਰੇ ਮਜ਼ਬੂਤ ਹੋ ਤੁਸੀਂ। ਵੀ ਮਿਸਾਲ ਏਦਾਂ ਨਹੀਂ ਸੀ ਵੀ ਕੱਲਾ ਟੁੱਟ ਜਾਂਦਾ, ਇਹ ਧਾਗਾ ਕਿਤੇ ਰੇਸ਼ਮੀ ਲੈ ਕਹਿੰਦਾ ਜੀ ਤੁਸੀਂ ਸਾਰੇ ਠੀਕ ਹੋ ਭਾਈ। ਕਾਟਨ ਦੇ ਧਾਗੇ ਦੀ ਕਿਹੜੀ ਮਸਾਲਾ ਲੱਗੇ। ਯਾਰ ਇੱਥੇ ਮਿਊਜ਼ਿਕ ਭਾਈ ਆ ਕਿਹੜੀ ਮਿਸਾਲ ਦਿੱਤੀ? ਉਹ ਧਾਗਾ ਹੀ ਗਲਤ ਆ ਗਿਆ। ਅੱਛਾ ਉਸਤਾਦ ਜੀ, ਇਹਨੂੰ ਯਾਰ ਉਸਤਾਦ ਜੀ ਸਮਝਾਓ, ਇਹ ਸਾਡੇ ਹੱਥ ਵਿੱਚ ਨਹੀਂ ਹੈਗਾ ਦਾ ਵਿਆਹ। ਸਾਚੀ ਉਹਦਾ ਰੂਪ ਹੁੰਦੇ ਨੇ ਸਾਰੇ।
ਹਾਂਜੀ ਉਸਤਾਦ ਜੀ। ਉੱਤੇ ਰੂਪ ਪਾਉਂਦਿਆ ਮਿੱਠਾ ਤੇ ਉਹ ਨਹੀਂ ਉਹ ਭਰਾਵਾ ਕਾਗੀ ਵਾਲਾ ਸਮਝਦਾ ਆਪਣੇ ਉਹ ਭਾਜੀ ਫਿਲਮੀ ਸਕ੍ਰਿਪਟ ਨਾ ਕਰਿਆ ਕਰੋ। ਹੁਣ ਦਾਨਿਸ਼ ਨਾਲ ਲੜਾਈ ਬਣਦੀ ਨਹੀਂ, ਦੁਪਹਿਰੇ ਆਪਣੇ ਪੂਰਾ ਲੜ ਕੇ ਆਇਆ, ਕਹਿੰਦਾ ਜੀ ਮੇਰਾ ਵਿਆਹ ਕਰੋ। ਉਹ ਫੋਨ ਤੇ ਕਹਿੰਦੇ ਸੀ ਉਸਤਾਦ ਜੀ ਨੂੰ ਸਮਝਾਓ ਦਾ ਕਿਤੇ ਦੇਖ ਦਿਖਾ ਕੇ ਕਰਾਓ। ਹੁਣ ਉਹ ਦੁਪਹਿਰੇ ਕਹਿੰਦਾ ਮੈਂ ਚੱਲਾਂ ਮੈਂ ਕੰਮ, ਉਹ ਚੌਕ ਤੋਂ ਫੜ ਕੇ ਚੌਕ ਚੋਂ ਫੜ ਕੇ ਲਿਆਏ ਉਹਨੂੰ। ਆਹੋ ਤੇ ਸਹੀ ਕਹਿੰਦੇ ਆ ਉਸਤਾਦ ਜੀ, ਮਿੱਠਾ ਹੁਣ ਮੈਂ ਬੰਦਾ ਵਾ ਮੇਰਾ ਵਿਆਹ? ਹਾਂਜੀ ਉਸਤਾਦ ਜੀ। ਉਹ ਜਿਹੜੀ ਲੜਕੀ ਤੂੰ ਕਹਿੰਦੇ ਮੈਸੇਂਜਰ ਤੇ ਮੈਨੂੰ ਚੈਟ ਸ਼ੂਟ ਕਰਦੀ ਆ, ਅੰਗਰੇਜ਼ ਨਹੀਂ ਹੈ ਕੋਈ, ਹਬਸ਼ਣ ਵਾ, ਕਦੀ ਮੈਨੂੰ ਪ੍ਰਪੋਜ਼ ਕੀਤਾ ਉਹਨੇ, ਕਰਦੀ ਹੈ ਫਿਰ ਦੇਖੋ ਉਹਨਾਂ ਦਾ। ਉੱਥੇ ਨਹੀਂ ਕਰਨਾ ਆਪਾਂ, ਵੇਖ ਵਿਖਾ ਕੇ ਕਰਨਾ। ਓਏ ਗੱਡੀ ਜਿਹੜੀ ਨਾ ਤੇਰੀ ਬਾਹਰ ਖਲੋਤੀ, ਉਹ ਕਦੇ ਤੇਰੀ ਉੱਥੇ ਖਲੋਤੀ ਹੁੰਦੀ, ਕਦੇ ਤੂੰ ਉੱਥੋਂ ਫੜ ਕੇ ਲਿਆਣਾ, ਕਦੇ ਉੱਥੇ ਭੁੱਲ ਜਾਂਦਾ, ਤੇ ਬੇਗਮ ਤੂੰ ਕਹਿੰਦਾ ਵਿਆਹ ਕਰਾ। ਉਹੀ ਤੇ ਕਹਿਣ ਡਿਆ ਭਾਬੀ ਹੋਏਗੀ ਚੱਲ ਕੇ 70 ਕੰਧ ਨਾਲ ਲਾ ਦਿਆ ਕਰੇਗੀ। ਉਹ ਗੱਡੀ ਵੀ ਤਰਸੀ ਪਈ ਆ, ਉਹ ਕਹਿੰਦੀ ਗੱਡੀ ਵੀ ਕਹਿੰਦੀ ਆ ਵਿਆਹ ਹੋਣਾ ਚਾਹੀਦਾ ਵਾ, ਉਹ ਮੇਰੀ ਹਮਾਇਤ ਚ ਆਓ। ਗੱਡੀ ਵੀ ਪਿੱਛੇ ਬੈਠੇ ਅਸੀਂ ਜਾਈਏ। ਹਾਂ ਲੇਕਿਨ ਉਸਤਾਦ ਜੀ ਮੈਨੂੰ ਤੇ ਨਹੀਂ ਲੱਗਦਾ, ਸਿੱਧੀ ਸਾਫ਼ ਕਰ। ਨਹੀਂ ਉਸਤਾਦ ਜੀ ਹੁਣ ਉਹਦਾ ਵਿਆਹ ਕਰਦੇ ਹੁਣ ਸੈੱਟ ਹੈਗਾ ਵਾ, ਉਹ ਕਸਮਾਂ ਖਾਣ ਡਿਆ, ਕਹਿੰਦਾ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਬਣੂਗਾ। ਮਿੱਠੇ ਯਕੀਨ ਕਰ, ਸਾਰੀ ਰਾਤ ਬੋਰ ਹੁੰਦਾ ਰਹਿਣਾ। ਹੋਰ ਨਾ ਟਿਕਟੌਕ ਤੇ ਆਇਆ ਤਾਂ ਹਾਂ। ਤੂੰ ਡਬਲ ਸੀਡੀ ਸਿੱਖ ਲਾ ਨਾ, ਬੈਠਾ ਵਜਾਈ ਗਿਆ। ਮੇਰੀ ਗੱਲ ਸੁਣ, ਆਰਾਮ ਦੇ ਨਾਲ 500-700 ਰੁਪਏ ਮਹੀਨਾ ਪਰ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਲੈ ਲਾ, ਬੋਰ ਨਹੀਂ ਹੋਏਗਾ। ਉਹ ਕਿੱਥੋਂ ਮਿਲ ਯਾਰ ਨਹੀਂ, ਉਹਦਾ ਕੀ ਫਾਇਦਾ? ਰਾਤ ਨੂੰ ਮੂੰਗਫਲੀ ਦੀ ਮੁੱਠ ਭਰ ਲਈ, ਖਾਂਦਾ ਖਾਂਦਾ ਹੀ ਸੋ ਗਿਆ। ਤੂੰ ਮੇਰਾ ਵੀਰ ਹੈ, ਨਿੱਕਾ ਭਰਾ, ਵਿਆਹ ਨਾ ਕਰਾਈ ਮੇਰਾ ਵੀ। ਤੇ ਫੇਰ ਕੀ ਕਰਾਵਾਂ ਮੈਂ ਤੈਨੂੰ ਕਿਹਾ ਜੇ ਤੂੰ ਵਿਆਹ ਕਰਾ ਲਿਆ, ਤੂੰ ਰਿਮੋਟ ਲੈ ਕੇ ਵਿਖਾਈ ਬੁੱਢੀ ਕੋਲੋਂ, ਮੇਰਾ ਪਿਓ ਲੱਗੇ। ਮੈਂ ਲੱਲਾ ਉਹ ਯਾਰ ਤੁਸੀਂ ਪਤਾ ਨਹੀਂ ਕਾਹਦੇ ਕੀ ਉਹ ਸਮਝਦੇ, ਭਰਾਵਾ ਜਾਣ ਦੇ ਮਿੱਠੇ ਛੱਡ ਦੇ। ਮੈਂ ਰਿਮੋਟ ਲੈ ਕੇ ਪਤਾ ਨਹੀਂ ਕਿਤੇ ਜੱਗਾ 'ਚ ਵਿਆਹ ਲਿਆਏ ਤੁਸੀਂ ਯਾਰ, ਤੁਸੀਂ ਡਰਦੇ ਬੜਾ। ਮਾਡਲ ਲਈ ਵਿਆਹ ਕਰਨਾ ਵਾ ਕਿ ਵੈਸੇ ਕਰਾਉਣਾ? ਉਸਤਾਦ ਜੀ ਹਾਂਜੀ ਵੈਸੇ ਹੀ ਤੂੰ ਰਾਤ ਨੂੰ ਬੋਰ ਹੁੰਦਾ ਵਾ। ਹਾਂਜੀ, ਬੈੱਡ ਦੀ ਮੈਂ ਜਿਹੜੀ ਮਰਜ਼ੀ ਸਾਈਡ ਨੂੰ ਉਤਰ ਜਾਣਾ, ਇੱਧਰ ਨੂੰ ਵੀ ਉਧਰ ਨੂੰ। ਤੇ ਤੂੰ ਏਦਾਂ ਕਰਨਾ, ਘੜੀ ਦਾ ਸੈੱਲ ਕੱਢ ਲਿਆ, ਘੜੀ ਦਾ ਸੈੱਲ ਪਾਤਾ। ਤੂੰ ਬੋਰ ਹੁੰਦਾ ਵਾ, ਰਾਤ ਨੂੰ ਆਪਣੇ ਅੱਬੂ ਜੀ ਨੂੰ ਉਠਾ ਕੇ ਨਾ ਇਹ ਕਹਤਾ ਛੱਤ ਤੇ ਕੋਈ ਫਿਰਨ ਡਿਆ ਨਾ, ਉਹ ਸੌਂਗਾ ਨਾ ਤੂੰ ਸੋਈ। ਯਾਰ ਇਹਦਾ ਇੱਕ ਹੱਲ ਹੈਗਾ, ਸ਼ਾਮ ਨੂੰ ਹੋਟਲ ਪਾ ਲੈ, ਕੋਈ ਹੋਟਲ ਤੇ ਬੈਠਾ ਰਿਹਾ। ਨਹੀਂ ਤੂੰ ਆਪਣੇ ਅੱਬੂ ਦੇ ਫੋੜੇ ਕਿ ਨਹੀਂ ਜਾਇਆ ਕਰ ਸਾਰੀ ਰਾਤ ਤੇ। ਇੱਕ ਦੋ ਤਾਜੀ ਵਗਰੀ ਉਹ ਕਾਬਲ ਮੇਰੀ ਬੇਗਮ ਹੋਣੀ ਚਾਹੀਦੀ, ਨਹੀਂ ਨਹੀਂ ਸਲਾਹੀਅਤ ਵਾਲੀ, ਦਿਮਾਗ ਖਰਾਬ ਆ। ਸਲੀਕੇ ਵਾਲੀ। ਦੱਸ ਯਾਰ ਸਾਲ ਉਸਤਾਦ ਜੀ, ਉਸਤਾਦ ਯਾਰ ਕੀ ਤਾਂ ਕਹਿ ਰਹੇ ਆ ਕਿ ਖਰਚੇ ਪਾਣੀ ਉਧਰੋਂ ਹੀ ਚੱਲੇ। ਆ ਕੀ ਕਿਹਾ ਭਾਈ ਪੈਸੇ ਨੇ? ਉਹਨਾਂ ਨੇ ਕੁਝ ਗੱਲ ਨਹੀਂ ਕਰਕੇ ਕਹਿੰਦੇ ਯਾਰ 10000 ਉਸਤਾਦ। ਉਸਤਾਦ ਮੇਰਾ ਭਾਈ ਸਾਹਿਬ, ਜੋ ਮਰਜ਼ੀ ਕਹੋ, ਮੈਂ ਤੂੰ ਕਹੋ ਨਾ ਧਿਆਨ ਪਵਾਉਣਾ। ਲੜਾਈ ਨਹੀਂ ਕਰਾਉਣੀ। ਬਾਤੋਂ ਲੜਾਈ ਲੜਾਈ ਨਹੀਂ ਹੁੰਦੀ ਸਾਡੇ ਜੀ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ, ਮੈਂ ਆਪਣੇ ਉਸਤਾਦ ਨਾਲ ਲੜ ਵੀ ਪਾਵਾਂ ਨਾ, ਤੇ ਕਿੰਨੇ ਉਹਦੇ ਕਿਸਮਤ ਮਾੜੀ ਹੋਣੀ ਜਿਹੜਾ ਵਿੱਚ ਆ ਗਿਆ। ਹਾਂ ਕਿਉਂਕਿ ਮੈਂ ਆਪਣੇ ਉਸਤਾਦ ਨੂੰ ਮਨਾ ਲੈਣਾ, ਮੈਨੂੰ ਮਾਰ ਕੁੱਟ ਵੀ ਲੈਣਗੇ, ਮੈਂ ਉੱਥੇ ਬਹਿ ਜਾਣਾ, ਮੈਨੂੰ ਜਾਣ ਹੀ ਨਹੀਂ ਜਾਣਾ ਬਾਹਰ। ਉਹ ਤਾਂ ਕਿਤੇ 15 ਮਿੰਟਾਂ ਬਾਅਦ ਹੀ ਤੁਸੀਂ ਮੰਨ ਜਾਣਾ। ਅਸਲ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਹੈ ਜੀ ਤੁਸੀਂ ਬੜੇ ਅੱਛੇ ਐਕਟਰ ਹੋ। ਨਹੀਂ ਉਸਤਾਦ ਜੀ, ਅੱਛਾ ਨਹੀਂ ਸੱਚੀ ਗੱਲ, ਬਹੁਤ ਅੱਛੇ ਐਕਟਰ। ਮੈਂ ਹੁਣੇ ਆਪਣੇ ਉਸਤਾਦ ਦੀ ਗੱਲ ਸੁਣਾਈ, ਹਾਂਜੀ ਉਸਤਾਦ, ਐਸੋ ਸੁਣਾਈ ਕਿ ਇਸੇ ਸੁਣਾਈ, ਠੀਕ ਹੈ ਜੀ। ਤੇ ਉਸਤਾਦ ਨਾਲ ਸ਼ੁਗਰ ਮੇਲਾ ਪਿਆਰ ਮੁਹੱਬਤ ਦਾ ਤਰੀਕਾ ਘਰ ਹੋਰ ਹੁੰਦਾ, ਸਮਝ ਆਈ ਹੈ? ਬਿਲਕੁਲ ਸਰ। ਤੁਹਾਡੀਆਂ ਹਰਕਤਾਂ ਔਰ ਤੁਹਾਡੇ ਸਕ੍ਰਿਪਟ ਜ਼ਮੀਨ ਅਸਮਾਨ ਦਾ ਫਰਕ ਆ। ਉਸਤਾਦ ਜੀ ਸਾਬਤ ਕਰਾਂ ਮੈਂ? ਹਰਕਤਾਂ ਤੁਹਾਡੀਆਂ ਅਦਬ ਵਾਲੀਆਂ ਉਸਤਾਦ ਵਾਲੀਆਂ ਨਹੀਂ ਹੈਗੀਆਂ, ਤੁਹਾਡਾ ਸਿਰਫ ਸਕ੍ਰਿਪਟ ਆ। ਸਾਬਤ ਕਰਾਵਾਂ? ਸਾਬਤ ਇਹ ਹੈ ਕਿ 40 ਮਿੰਟ ਹੋ ਗਏ ਨੇ, ਇਹ ਮੈਂ ਰੱਖਿਆ ਹੁੰਦਾ ਆਪਣੇ ਗੋਡੇ ਤੇ, ਇਹ ਮੈਂ ਇੱਥੇ ਰੱਖਿਆ ਹੁੰਦਾ, ਪੈਂਟ ਪਾਈ ਹੈ ਮੈਂ, ਬਾਸ ਫੜਿਆ ਗਿਆ। ਸਮਝ ਆ ਰਹੀ? ਹਰਕਤਾਂ ਤੁਹਾਡੀਆਂ ਹੋਰ ਨੇ, ਇਹ ਮੇਰੇ ਗੋਡੇ ਤੇ। ਤੁਹਾਡਾ ਹੱਕ ਬੰਦਾ ਕਿਤੇ ਵੀ ਵਧੂਗੇ ਉਸਤਾਦ ਉਹਨਾਂ ਨਾਲ ਦਿਓਏ, ਠੀਕ ਹੈ? ਤੁਸੀਂ ਮੇਰੀਆਂ ਚੀਜ਼ਾਂ ਆਪਣੀ ਸਕੂਨ, ਮੈਨੂੰ ਤੁਸੀਂ ਉਹ ਕੀਤਾ ਵਾ ਤੰਗ, ਮਤਲਬ ਮੈਨੂੰ ਤੁਸੀਂ ਹਵਾਲਾਰ ਕੀਤਾ, ਮੇਰੀਆਂ ਚੀਜ਼ਾਂ ਆਪਣੇ ਸਕੂਨ ਵਾਸਤੇ ਯੂਜ਼ ਕਰਕੇ, ਉੱਤੋਂ ਸਕ੍ਰਿਪਟ ਤੁਸੀਂ ਇਹ ਰੱਖਿਆ ਮੇਰਾ ਉਸਤਾਦ ਮੇਰਾ ਉਸਤਾਦ। ਆ ਲੋ ਇੱਥੇ ਹੁਣੇ ਹੀ ਕੋਈ ਬੰਦਾ ਕਹਿ ਦੇਵੇ ਮੈਂ ਗਲਤ ਗੱਲ ਕਰ ਔਨ ਦੀ ਰਿਹਾ। ਸਪੌਟ। ਅੱਜ ਸੀਰੀਅਸ ਜਾਤੀ ਆ। ਉਹ ਯਾਰ ਉਸਤਾਦ ਜੀ 25-30 ਸਾਲ ਪੁਰਾਣੀ ਗੱਲ ਪਰ ਹੈ। ਨੈਕਸਟ ਟਾਈਮ ਫੈਸਲ ਸਾਹਿਬ ਮੇਰੀ ਗੱਲ ਸੁਣੋ, ਫਿਰ ਤੁਸੀਂ ਇਹ ਨਾ ਕਹਿਣਾ ਕਿ ਮੈਂ ਉਸਤਾਦ ਦਾ ਇੱਕ ਨਵਾਂ ਹੀ ਰੂਪ ਵੇਖਿਆ। ਇਹ ਮੇਰੀਆਂ ਚੀਜ਼ਾਂ ਨੇ, ਇਹ ਛੋਟੀ ਹੋ ਗਈ, ਇਹ ਹੋ ਗਿਆ, ਇਹ ਹੋ ਗਿਆ, ਮੇਰੀਆਂ ਚੀਜ਼ਾਂ। ਤੁਸੀਂ ਇੱਥੇ ਬਹਿਣ ਵਾਸਤੇ ਆਪਣੀਆਂ ਲੈ ਕੇ ਆਓ, ਘਰੋਂ। ਬੋਰਾ ਭਰਿਆ ਪਿਆ ਐਦਾਂ ਦਾ, ਸਮਝ ਆ ਰਹੀ? ਉੱਥੋਂ ਕੱਢੋ, ਆਪਣਾ ਇੱਥੇ ਬਹਿਣ ਵਾਸਤੇ ਇੰਤਜ਼ਾਮ ਆਪ ਕਰੋ। 4 ਸਾਲ ਹੋ ਗਏ ਜਿੰਨੇ ਬਹਿਣਾ, ਮੇਰੀ ਚੀਜ਼ ਨੂੰ ਨਹੀਂ ਹੱਥ ਲਾਉਣਾ ਨੈਕਸਟ ਟਾਈਮ। ਫਿਰ ਨਾ ਕਹਿਣਾ ਕਿ ਉਸਤਾਦ ਜੀ ਇਹ ਆਹ ਕਿਹੜਾ ਉਸਤਾਦ ਹੈ, ਵੀ ਉਸਤਾਦ ਹੁੰਦਾ ਨਵਾਂ ਰੂਪ। ਹਾਂਜੀ, ਸਮਝ ਆਈ ਗੱਲ? ਤਾਂ ਜੀ ਅਦਬ ਦਾ ਤਕਾਜ਼ਾ, ਅਸੀਂ ਤਾਂ ਤੁਹਾਡੀ ਇੱਥੇ ਕੁਰਸੀ ਤੇ ਬੈਠੇ ਨਹੀਂ ਹੈਗੇ ਭਾਜੀ, ਅਦਬ ਦਾ ਤਕਾਜ਼ਾ ਵਾ। ਪਰ ਫੈਸਲੇ ਇੱਥੇ ਲੰਮੇ ਵੀ ਪੈ ਜਾਂਦੇ ਆ। ਉਹ ਲੈਣਾ ਗੱਲ ਆ, ਉਸਤਾਦ ਜੀ ਅਸੀਂ ਕਹੀਏ ਨਾ ਲੰਮੇ ਪੈ ਜਾਵੇ, ਮੇਰੇ ਬੈੱਡ ਤੇ ਲੰਮੇ ਪੈ ਜਾਵੇ, ਮੇਰੀਆਂ ਚੀਜ਼ਾਂ, ਮੈਂ ਸ਼ੋਅ ਦੀ ਗੱਲ ਕਰ ਰਿਹਾ, ਮੈਂ ਇੱਥੇ ਘੰਟਾ ਬਹਿਣਾ ਤਾਜੀ ਉਹਨਾਂ ਕੋਲ ਨਹੀਂ ਰਿਹਾ ਜਾਂਦਾ ਹੁੰਦਾ। ਕਿ ਮੈਨੂੰ ਇਹਨੂੰ ਮੈਂ ਕਿਉਂ ਰੱਖਿਆ? ਮੈਂ ਪੈਂਟ ਪਾਈ ਹੈ ਯਾਰ, ਕਿਸ ਟਾਈਮ ਮੈਂ ਥੱਕ ਜਾਣਾ, ਮੈਂ ਥੋੜਾ ਇੰਜ ਹੋ ਜਾਣਾ, ਲੱਤਾਂ ਇੰਜ ਕਰਨੀਆਂ ਪੈਂਦੀਆਂ, ਇੰਜ ਕਰੇ, ਮੈਨੂੰ ਰੱਖਿਆ ਹੁੰਦਾ ਕਿ ਤੂੰ ਸਲਵਾਰ ਕਮੀਜ਼ ਪਾਈ ਹੈ, ਤੂੰ ਜਿਉਂ 40 ਮਿੰਟ ਲੰਘੇ ਤੂੰ ਇਹਨੂੰ ਵੀ ਫੜਿਆ ਵਾ, ਇਹਨੂੰ ਵੀ ਤੂੰ ਆਪਣੇ ਗੋਡੇ ਥੱਲੇ ਰੱਖਿਆ ਵਾ। ਮੈਂ ਹੁਣ ਜੀ ਥੱਲੇ ਇੰਜ ਦੇਖਣੇ ਆ, ਉੱਤੇ ਬੈਠਾ ਥੱਲੇ ਗੋਡਾ, ਤੇ ਤੂੰ ਕਹੀ ਜਾਣਾ ਮੇਰਾ ਉਸਤਾਦ ਇਦਾਂ ਦਾ, ਮੇਰਾ ਉਸਤਾਦ ਇਦਾਂ ਦਾ, ਮੇਰਾ। ਇਹ ਤੁਹਾਡੇ ਸਕ੍ਰਿਪਟ ਬੰਦ ਕਰ ਤੇ ਮੈਨੂੰ ਦੂਜੇ ਤਰੀਕੇ ਨਾਲ ਸਮਝਾ, ਮੈਨੂੰ ਆਪੇ ਤੈਨੂੰ ਬੋਲਣ ਦੀ ਨਹੀਂ ਲੋੜ।
ਤੂੰ ਹਰਕਤ ਕਰ, ਮੈਨੂੰ ਆਪੇ ਸਮਝ ਆ ਜਾਏਗੀ। ਹਰਕਤ ਮੈਂ ਮੈਨੂੰ ਆਹੀ ਕਿ ਆ ਹਰਕਤ ਕਰਨਾ ਤੂੰ ਆ ਹੁਣ ਇੱਕ ਮਿਸਾਲ ਤੂੰ ਉਸਤਾਦ ਆ, ਮੈਂ ਆ ਕੇ ਬੈਠਾ, ਮੈਂ ਦੇਖਿਆ ਉਹ ਉਸਤਾਦ ਜੀ ਹਾਏ ਯਹੀ ਬਾਤ। ਇਹ ਹਰਕਤ ਆ, ਸਮਝ ਆਈ? ਤੁਸੀਂ ਖਿੱਚ ਕੇ ਆਪਣੇ ਰੱਖ ਕੇ ਕਹਿੰਦੇ ਸੀ ਉਸਤਾਦ ਦਾ ਦਬਾ। ਉਹ ਪਨੀਰੀ ਲੈ ਜਾ, ਤੁਸੀਂ ਉਹ ਲੈ ਜਾ 70,000 ਪਨੀਰੀ, ਉਹ ਫਿੱਟੇ ਬੋਤਲਾਂ ਦੇ ਢੱਕਣ ਨਿਕਲਣ ਦੇ ਕਿਹੜੀ ਪਨੀਰੀ ਉਹਦੇ ਚੋਂ। ਉਹ ਪਨੀਰੀ ਚੋਂ ਟੀਕੇ ਦੀ ਰਬੜ ਨਿਕਲੀ ਇੱਧਰ। ਮੈਨੂੰ ਲੱਗਦਾ ਕਿਸੇ ਨੇ ਖੁਸ਼ਕ ਖੰਗਾਰ ਦੀਆਂ ਢੇਲੀਆਂ ਨਿਕਲਣ ਦੀਆਂ। ਪੈਨਸਲ ਛਿੱਲੀ ਆ ਸਾਰੀ। ਲੱਖ ਲਾਣ ਤੇ ਭੰਬੀਰੀ ਦੀ। ਯਾਰ ਪਨੀਰ ਦੇ ਵਿੱਚ ਕੋਈ ਮਟਰ ਪਾਉਂਦਾ? ਉਹ ਭਾਈ ਮਟਰ ਤੇ ਫਿਰ ਖਾਣ ਵਾਲੀ ਚੀਜ਼ ਆ। ਉਸਤਾਦ ਜੀ ਉਹ ਮਟੇਨ ਵਾਲੀ ਰਬੜ ਨਿਕਲੀ ਵਿੱਚੋਂ। ਉਹ ਯਾਰ ਅਖਰੋਟ ਪਾਏ ਨੇ ਤੇ ਅਖਰੋਟ ਦਾ ਛਿਲਕੇ ਉਤਰੇ ਟੁੱਟੇ ਵਿੱਚੋਂ ਨਿਕਲੇ। ਤੁਹਾਨੂੰ ਮੈਂ ਕਿਹਾ ਦਾਤ ਪਾਏ ਨੇ ਵਿੱਚ, ਇੱਕ ਤਾਂ ਆ ਗਿਆ ਤੇ ਆ ਗਿਆ। ਲੱਲਾ ਦਾ ਬਾਅਦ ਤੋਂ ਨਾਲ ਪਾਏ ਨੇ ਉਹਨਾਂ ਨੇ। ਲਾਤਾ ਦਾਤ ਪਏ। ਲਾ ਹੁਣ ਇਹਦਾ ਕੀ ਕਰਨਾ? ਮੈਂ ਦੀ ਬੋਰੀਅਤ ਕਿੱਦਾਂ ਦੂਰ ਹੋਣੀ ਹੈ? ਇਹਦੇ ਸਾਹਮਣੇ ਅੱਗ ਲਾ ਲਈਏ ਆਪਣੇ ਆਪ ਨੂੰ। ਓਏ ਇੱਕ ਮਿੰਟ ਵਿਆਹ ਵੀ ਓਏ ਗੱਲ ਸੁਣ, ਉਸਤਾਦ ਮੋਹਤਰਮ ਸਿੱਧੀ ਸਾਫ਼ ਗੱਲ ਹੈ, ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਖਰਾਬ ਕਰਨੀ ਹੈ ਤੇ ਮੈਂ ਅੱਗੇ ਖਲੋਤਾ ਵਾਂ। ਮੈਂ ਭਾਵੇਂ ਤੁਸੀਂ ਵਿੱਚ ਆ ਜਾਣਾ, ਮਾਜ਼ਰਤ ਰੋ ਉਸਤਾਦ ਜੀ, ਅਦਬ ਆਪਣੀ ਜਗ੍ਹਾ। ਜਦੋਂ ਤੇਰਾ ਵਿਆਹ ਹੋਇਆ ਉਦੋਂ ਤੇਰੇ ਵਰਗਾ ਕੋਈ ਨਹੀਂ ਵਿੱਚ ਖਲੋਤਾ। ਕਿਹੜਾ ਉਸਤਾਦ ਜੀ? ਮੈਂ ਤੁਹਾਨੂੰ ਪੂਰਾ ਖਾਨਦਾਨ ਜਾਣਦਾ, ਸਭ ਤੋਂ ਕਾਬਲ ਆਦਮੀ ਮੈਂ ਸੀਗਾ। ਪਾਗਲ ਮੇਰੀ ਸਟੀ ਹਿੰਟਸ ਓਏ ਕਾਬਲ ਪਾਗਲ ਨਹੀਂ ਕਾਬਲ। ਮੈਂ ਚੈਨਲ ਕਹਿਣੇ ਆ, ਪੇਲਿਫ ਪਾ ਗਾਫਲਮ ਗਲ ਕਾਬਲ। ਮੇਰੀ ਸਟੀ ਹਿੰਟਸ ਇੰਨਾ ਕੰਮ ਕਰਦੀ ਸੀ ਨਾ। ਫੈਕਟਰੀ ਚ ਲਵਾਈ ਸੀ ਇਹਨਾਂ ਨੇ ਤਾਜੀ, ਉੱਥੇ ਕੰਮ ਕਰਦੀ ਸੀ। ਤੇ ਉੱਥੇ ਜਾ ਕੇ ਬੈਠੇ ਕਿਤੇ ਸਾਡੀ ਇਸ ਗਈ ਹੈ ਸ਼ਾਮ ਨੂੰ 5 ਵਜੇ ਹੋਣਾ। ਸਾਈਕਲ ਤੇ ਜਾਂਦੇ ਸਕੀ ਹਿੱਸ ਨੂੰ ਲੈਣ 5 ਵਜੇ ਛੁੱਟੀ ਹੋਣੀ ਹੈ। ਇਹ ਤਾਜੀ ਨੇ ਚੀਜ਼ਾਂ ਇੱਧਰ ਵੀ ਕਰਨੀਆਂ ਤਾਜੀ, ਹੁਣ ਇਹਨਾਂ ਨੇ ਆਪ ਇੱਧਰ ਆ ਜਾਣਾ ਬਾਈਟ ਅਪ ਤੇ ਇਹਨਾਂ ਨੇ ਤੁਹਾਡੇ ਲਾਗੇ ਤਾਂ ਬੈਠੇ ਨਹੀਂ ਉਸਤਾਦ ਜੀ, ਵੇਲੇ ਭਲਾ ਪੂਰੀ ਚੈੱਕ ਕਰ, ਬੋਰੀਅਤ ਹੋਈ ਤੂੰ। ਨਹੀਂ ਉਸਤਾਦ ਜੀ, ਸੱਚੀ ਮੁੱਚੀ ਉਹਨੂੰ ਪਹਿਲੇ ਕੁਝ ਬਣ ਮੁਣ ਲੈਣ ਦੋ, ਫੇਰ ਉਹਦੀ ਹਮਾਇਤ ਕਰਨਾ ਪਿਆ। ਉਹ ਬਣਨਾ ਕੀ ਹੈ? ਤਾਂ ਸਹੀ ਵੀ ਕਰਾ ਲਿਆ, ਕੀ ਕਰ ਜੋ ਬਣਨਾ ਸੀ ਬਣ ਗਿਆ। ਉਹ ਹੁਣ ਦੁਬਾਰਾ ਫੇਰ ਬਣਨ ਡਿਆ ਵਾ। ਬੇਟਾ ਜੀ ਕਮ ਤੋਂ ਕਮ ਬੈਂਕ ਬੈਲੈਂਸ ਹੋਣਾ ਚਾਹੀਦਾ। ਮੇਰੀ ਜਦੋਂ ਸ਼ਾਦੀ 1.5 ਲੱਖ ਰੁਪਈਆ ਸਾਈਡ ਤੇ ਰੱਖਿਆ ਸੀ, ਉਹ ਜੀ ਉਦੋਂ ਦਾ 1.5 ਲੱਖ ਰੁਪਇਆ, ਅੱਜ ਦਾ 1.5 ਲੱਖ ਕਰੋੜ ਰੁਪਈਆ। ਕਿਤਾ ਉਹਦਾ 1.5 ਲੱਖ ਦਾ 1.5 ਲੱਖ ਬਣ। 1.5 ਕਰੋੜ। ਭਾਈ 1.5 ਲੱਖ ਹੀ ਹੁੰਦਾ। ਮੇਰੇ ਕੋਲ ਹੈ ਬੈਲੈਂਸ 72 ਰੁਪਏ, ਮੇਰੇ ਕੋਲ ਬੈਲੈਂਸ ਹੈ। ਨਹੀਂ ਤੁਸੀਂ ਜਿਹਦਾ 1.5 ਲੱਖ ਸਾਈਡ ਤੇ ਰੱਖਿਆ ਸੀ ਉਹਨੇ ਮੁੜ ਕੇ ਪਰਚਾ ਵੀ ਕਰਾਤਾ ਸੀ ਤੁਹਾਡੇ ਤੇ। ਹੁਣ ਤੇਰੀ ਬੋਰੀਅਤ ਹੋਈ ਦੂਰ ਕਿ ਨਹੀਂ? 1.5 ਲੱਖ ਤੂੰ ਮਿੱਠਾ ਹੀ ਵਿਆਹ ਨਹੀਂ ਤੋਰੂਗੇ ਤੇ ਫੇਰ ਹੀ ਮੈਂ ਤੋਰਾ ਇਹਦਾ ਕਰ, ਤੂੰ ਆਪਣੀ ਬੋਰੀਅਤ ਦੂਰ ਕਰਨੀ ਹੈ ਨਾ, ਤੂੰ ਬਾਜਰਾ ਲੈ ਕੇ ਨਾ ਚਿੜੀਆਂ ਨੂੰ ਗਿਣ ਕੇ ਪਾਇਆ ਕਰ। 10 ਦਾਣੇ ਨੂੰ, 5 ਨੂੰ, 6 ਨੂੰ। ਏਦਾਂ ਇਹਨੇ ਅੱਕ ਜਾਣਾ। ਹੋਰ ਕੁਝ ਦੱਸ। ਉਸਤਾਦ ਜੀ ਮੈਨੂੰ 5000 ਸਲਾਮੀ ਪਈ ਸੀ ਨਾ ਜਿਸ ਬੰਦੇ ਨੇ ਪਾਈ, ਇੱਧਰ ਤੇ ਵੇਖੋ। ਉਹ ਮੁੜ ਕੇ ਚੰਡਾ ਵੀ ਮਾਰ ਕੇ ਗਿਆ ਸੀ। ਤੁਸੀਂ ਕਹਿੰਦੇ ਉਹ ਤਾਂ ਨਹੀਂ ਕਰਦਾ। ਮੈਨੂੰ ਜਿਸ ਬੰਦੇ ਨੇ 5000 ਸਲਾਮੀ ਪਈ ਸੀ ਨਾ, ਕਸਮ ਵਾਲੀ ਗੱਲ ਜੀ, 5000 ਉਦੋਂ ਕਿਸੇ ਕੋ ਹੁੰਦਾ ਸੀ। ਮੈਂ ਸੋਚਣੇ ਦਿਆ ਵਾਂ ਕਿ ਯਾਰ ਇਹਦੇ ਨਾਲ ਮੈਂ ਜ਼ਿਆਦਤੀ ਕਰਤੀ ਕਿਹਦੇ ਨਾਲ ਉਸਤਾਦ? ਬਾਸ ਨਾਲ। ਕਿੱਦਾਂ ਸੱਚੀ ਗੱਲ, ਸਹੀ ਤੇਰੀ ਗੱਲ। ਕਾਹਦੀ ਅਸੀਂ ਇਹਦਾ ਇੰਨਾ ਗੱਲਬਾਤ ਕਰਤੀ ਜਿਸ ਮਸਲੇ 'ਚ। ਹੁਣ ਕਿਤੇ ਅਗਰ ਇਹਦਾ ਰਿਸ਼ਤਾ ਲੈਣ ਜਾਏਗੇ ਹਾਂਜੀ ਤੇ ਭਾਵੇਂ ਅਗਲੇ ਨੇ ਕਹਿਣਾ ਨਹੀਂ ਤੇ ਇਹਦੀ ਰੋਜ਼ ਵੀਡੀਓ ਦੇਖਦੇ ਆ ਤੇ ਇਦਾਂ ਦਾ। ਲੇਕਿਨ ਹੁਣ ਤੇ ਸਹੀ ਹੋ ਗਿਆ। ਤਾਜੀ ਉਹ ਕਹਿੰਦੇ ਆ ਲੇਕਿਨ ਇੱਕ ਗੱਲ ਇਹਦੇ 'ਚ ਇੱਕ ਇਹ ਵੀ ਆ ਥੋੜਾ ਜਿਹਾ ਕਿ ਅਗਰ ਅਸੀਂ ਇਹ ਨਾ ਕਰਦੇ, ਨਾ ਸਾਰਾ ਕੁਝ ਕਰਦੇ, ਇਹਦੀ ਉਹਦੇ ਹਾਲਤ ਛੱਡ ਦਿੰਦੇ, ਫਿਰ ਉੱਕਾ ਹੀ ਫਰਕ ਸੀ। ਨਹੀਂ ਇਸ ਤਰ੍ਹਾਂ ਹੋਈ ਜ਼ਿਆਦਤੀ ਪਤਾ ਇਹਦੀ ਕੀ ਕੰਡੀਸ਼ਨ ਸੀ। ਫੈਸਲ ਸਾਹਿਬ ਹਰ ਗੱਲ ਠਹਿਰ ਜੋ ਇੱਕ ਮਿੰਟ ਯਾਰ, ਕੁਝ ਨਹੀਂ ਹੁੰਦਾ। ਸਹੀ ਕਹਿ ਰਹੇ। ਮੈਂ ਪਿਛਲੇ 15 ਮਿੰਟ ਮੈਂ ਚੁੱਪ ਹੀ ਕੀਤਾ ਤੇ ਤੁਸੀਂ ਬੋਲਦੇ ਰਹੇ। ਚਲੋ ਬੋਲ। ਸਾਰਾ ਸਮਝ ਆਉਣ ਡਿਆ। ਮੇਰੇ ਕੋ ਕਹਿੰਦਾ ਉਸਤਾਦ ਸ਼ਾਗਿਰਦ ਤੇ ਇਹ ਵੀ ਗੱਲ ਯਾਰ, ਇਹ ਗੱਲ ਮਤਲਬ ਮੈਨੂੰ ਲੱਗ ਰਿਹਾ ਕਿ ਹੁਣ ਇੱਕ ਮਿਸਾਲ ਅਸੀਂ ਦਾ ਰਿਸ਼ਤਾ ਕਰੀਏ, ਇਹ ਬਿਲਕੁਲ ਓਕੇ ਆ, ਮਤਲਬ ਠੀਕ ਆ, ਮਾਸ਼ਾਅੱਲਾ ਸਹੀ ਹੈ, ਲੇਕਿਨ ਅਗਲਿਆਂ ਦੇ ਦਿਲ 'ਚ ਡਰ ਬੈਠਾ ਹੋਵੇ। ਤੇ ਕੁਛ ਏਦਾਂ ਦਾ। ਸਮਝ ਆ ਰਹੀ ਗੱਲ? ਆਪਾਂ ਕੋਈ ਅਨਸਬਸਕ੍ਰਾਈਬਰ ਕਿੰਨਾ ਸਮਝਾਇਆ ਸੀ ਆਫ ਕੈਮਰਾ, ਇਹੀ ਗੱਲਾਂ ਕਿੰਨੀਆਂ ਸਮਝਾਈਆਂ ਸੀ। ਹੋਏ ਹੋਏ ਮਾਰਿਆ ਕੁੱਟਿਆ ਕਿ ਹਟ ਜਾ ਹਟ ਜਾ ਹਟ ਜਾ। ਤਾਜੀ ਸਾਜੀ ਦਾ ਵਿਆਹ ਕਰਾਂਗੇ ਉੱਥੇ ਜਿੱਥੇ YouTube ਚੱਲਦੀ ਨਾ ਹੋਵੇ, VPN ਲਾ ਕੇ ਚਲਾਉਣੀ ਪਵੇ। ਲੇਕਿਨ ਇੱਕ ਗੱਲ ਜੀ ਉਸਤਾਦ ਜੀ, ਮਾਜ਼ਰ ਲੇਕਿਨ ਹੁਣ ਇਹ ਚਾਹਵੇ ਨਾ, ਮੇਰੀ ਗੱਲ ਸੁਣੋ, ਇਹ ਦਿਨਾਂ 'ਚ ਉਹ ਰਾਤ ਗਈ ਬਾਤ ਗਈ ਹੋ ਸਕਦੀ ਹੈ। ਸਹੀ ਗੱਲ। ਆਪਣੇ ਆਪ ਨੂੰ ਦਰੁਸਤ ਕਰੇ, ਪਾਉਣਾ ਲਾਉਣਾ ਦਰੁਸਤ ਕਰੇ, ਕਟਿੰਗ ਸਿਹਤ ਬਣਾਵੇ, ਸਿਹਤ ਬਣਾਵੇ, ਠੀਕ ਹੈ ਨਾ, ਆਪਣਾ ਹੁਲੀਆ ਦਰੁਸਤ ਕਰੇ। ਬਿਲਕੁਲ। ਤੇ ਇਦਾਂ ਹੀ ਕੀਤਾ ਪਲਾਂ 'ਚ ਕਿਹਾ ਰਾਤ ਕੀ ਬਾਤ ਕੀ, ਪਰਸੋਂ ਲਾਗ ਨਹੀਂ ਬੈਠਾ ਸਿਗਰਟ ਇੰਜਣ ਦਾ, ਨਹੀਂ ਰਾਤ ਕੀ ਬਾਤ ਨਹੀਂ ਤੂੰ ਕਰਦਾਰ ਕਸ਼ੀ ਨਾ ਕਰ। ਇਹਦੀ ਸ਼ਾਦੀ ਪਤਾ ਕਿਸ ਤਰ੍ਹਾਂ ਹੋਣੀ ਹੈ ਮਾਜ਼ਰਤ ਨਾਲ? ਇਹ ਵਾਜਿਆ ਨਹੀਂ ਹੋਣੀ। ਨਹੀਂ ਇਹਦੀ ਸ਼ਾਦੀ ਨਹੀਂ ਹੋਣੀ, ਉਹ ਹੋਣੀ ਹੈ ਉਸਤਾਦ ਮੁਹਤਰਮ। ਕਿਸ ਤਰ੍ਹਾਂ ਭਲਾ ਕਿ ਜਿੰਨੇ ਵੀ ਰਿਸ਼ਤੇ ਲਈ ਅਗਰੀ ਹੋਣਾ ਨਾ, ਉਹਨੇ ਕਹਿਣਾ ਭਾਈ ਅਸੀਂ ਸਿਰਫ ਤੁਹਾਨੂੰ ਜਾਣਦੇ ਹਾਂ, ਅਸੀਂ ਨਹੀਂ ਇਹਨੂੰ ਜਾਣਦੇ। ਇਸ ਤਰ੍ਹਾਂ ਦੀ ਸ਼ਾਦੀ ਹੋ ਸਕਦੀ ਗਰੰਟਡ ਬੇਸ ਤੇ, ਜਾਂ ਫਿਰ ਸੈਕੰਡ ਹੈਂਡ। ਇਹ ਭਰਾਵਾ ਗਰੰਟਡ ਕਿਤੇ। ਤਾਜੀ ਸ਼ਾਦੀ ਤੇ ਹੋ ਜੂਗੀ,
ਮਤਲਬ ਉਸਤਾਦ ਜੀ ਤੁਸੀਂ ਮੋਬਾਈਲ ਦਾ ਤੇ ਉਹ ਟਿਕਟੋਕ ਦਾ ਮੇਰਾ ਓਕੇ ਕਰ ਲੈ ਫਿਟੇ ਮੂੰਹ ਤੇਰਾ ਸਾਡੇ ਨਾਲ ਤੋਂ ਬਾਹਰ ਕੀ ਲੜਨ ਡਿਆ ਸੀਗਾ ਮੈਨੂੰ ਵਿਆਹ ਤੈਨੂੰ ਕਿਹਾ ਟਿਕਟੋਕ ਦਾ ਕੋਈ ਕਰਾਉਣਾ ਤੈਨੂੰ ਮੈਂ ਮੋਬਾਈਲ ਲੈ ਕੇ ਦਊਂਗਾ ਤੂੰ ਇੱਥੇ ਰਹਿਣਾ ਵਾ ਇੱਥੇ ਮੈਂ ਟਿਕਟੋਕ ਉਸਤਾਦ ਜੀ ਉਹ ਤੁਸੀਂ ਬਾਹਰ ਨਹੀਂ ਤੈਨੂੰ ਮੈਂ ਟਿਕਟੋਕ ਚਲਾਉਣ ਦੇਣੀ ਨਹੀਂ ਇੱਥੇ ਹੀ ਚਲਾਓ ਇਹਦੀ ਗੱਲ ਦੇਖ ਲਓ ਜਦੋਂ ਤੂੰ ਰਹਿਣਾ ਹੋਏਗਾ ਉਦੋਂ ਦੱਸ ਦੀ ਉਸਤਾਦ ਜੀ ਮੇਰੇ ਲੋ ਅੱਜ ਤੁਸੀਂ ਆ ਲੈ ਤੂੰ ਦੇ ਲੈ ਸਮਾਨ ਤੇ ਤੂੰ ਇਹਨੇ ਤੁਸੀਂ ਮੈਂ ਤੁਹਾਨੂੰ ਦੱਸਾਂ ਨਾ ਇਹਨੇ ਨਹੀਂ ਰਹਿਣਾ ਇੰਨੀ ਦੇਰ ਇੱਥੇ ਨਹੀਂ ਉਸਤਾਦ ਮਾਰੇਗਾ ਤੇ ਆਪਣਾ ਨੁਕਸਾਨ ਉਸਤਾਦ ਜੀ ਤੁਸੀਂ ਕਿਹਾ 3 ਦਿਨ ਜੁਮਾ ਹਫਤਾ ਤਵਾਰ ਹਾਂਜੀ ਜੁਮਾ ਹਫਤਾ ਤਵਾਰ ਜੁਮੇ ਦੀ ਰਾਤ ਹਫਤੇ ਦੀ ਰਾਤ ਅਤਵਾਰ ਦੀ ਰਾਤ ਠੀਕ ਉਹ ਵੀ 3 ਘੰਟੇ ਇਹ ਨਹੀਂ ਕਿ ਸਾਰੀ ਰਾਤ ਹੀ ਬਸ ਠੀਕ ਉਹ ਵੀ ਇੱਥੇ ਹੁੰਦਾ ਵਾ। ਠੀਕ ਹੈ ਸਰ ਮੈਨੂੰ ਇੱਕ ਬੰਦੇ ਦੀ ਗੱਲ ਯਾਦ ਆ ਗਈ ਉਸਤਾਦ ਜੀ। ਇੱਕ ਬੰਦੇ ਨੂੰ ਨਾ ਉਹ ਵੀ ਵਿਚਾਰਾ ਐਡਿਕਸ਼ਨ ਸੀਗਾ ਕਿਸੇ ਮਾਮਲੇ ਦੇ ਵਿੱਚ। ਉਹਨੂੰ ਨਾ ਇੱਕ ਕਰੈਕਟਰ ਨੇ ਨਾ ਉਹ ਸਾਰਾ ਕੁਝ ਛੁਡਾ ਕੇ ਉਹਦਾ ਇਲਾਜ ਨੂੰ ਹੀ ਕਰਾਇਆ ਤੇ ਉਹਨੂੰ ਲੈ ਗਏ ਆਪਣੇ ਤੇ ਹੁਣ ਜਿੱਥੇ ਵੀ ਉਹ ਕਿਤੇ ਖਿਤਾਬ ਕਰਦਾ ਸੀ ਕਹਿੰਦਾ ਖੜਾ ਹੋ ਜਰਾ ਆ ਮੁੰਡਾ ਵੇਖ ਰਹੇ ਹੋ ਕਿ ਪਹਿਲੇ ਇੰਜ ਸੀਗਾ ਇਹਨੂੰ ਮੈਂ ਇਲਾਜ ਕਰਾਇਆ ਮੈਂ ਸਹੀ ਕੀਤਾ ਇਹ ਉਹ ਫਲਾਣ ਟਮਕਾ ਠੀਕ ਤਾਲੀਆਂ ਤੂੜੀਆਂ ਹੁੰਦੀ ਸੀ। ਫਿਰ ਉਹ ਅਗਲੇ ਸ਼ਹਿਰ 'ਚ ਜਾਂਦਾ ਸੀ ਕਹਿੰਦਾ ਇਹ ਮੁੰਡਾ ਵੇਖ ਰਹੇ ਹੋ। ਉਹ ਮੁੰਡੇ ਨੇ ਕਿਹਾ ਕਹਿੰਦਾ ਪਹਿਲੇ 3-4 ਜਿਹੜਿਆਂ ਨੂੰ ਪਤਾ ਸੀ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ। ਫੈਸਲੇ ਮੁੰਡੇ ਨਾਲ ਗਿਆ ਮੁੰਡਾ ਦੇਖ ਰਿਹਾ ਉਹਨੂੰ ਮੈਂ ਸਹੀ ਕੀਤਾ ਦੱਸ ਕਹਿੰਦਾ ਹਾਂਜੀ ਭਾਈ ਜੀ ਇਹਨਾਂ ਨੇ ਨਹੀਂ ਤੂੰ ਮੇਰੀ ਗੱਲ ਸੁਣ। ਹੁਣ ਇਹਦਾ ਕੀ ਧੜਾ ਕੀ ਸੀਨ ਕਿਦਾ ਵਿਆਹ ਨਹੀਂ ਹੋ ਸਕਦਾ ਇਹਦਾ। ਇੱਕ ਦੋ ਵਿਚੋਲਿਆਂ ਨਾਲ ਉਸਤਾਦ ਜੀ ਗੱਲ ਕਰੋ ਇਹ ਬੰਦਿਆਂ ਦੇ ਇਹਦਾ ਵੀ ਬਾਹਰੋਂ ਬਾਹਰ ਗੱਲ ਇਹਨੂੰ ਕੁੜੀਆਂ ਫੀਸ ਵਿਚੋਲੇ ਨੂੰ ਫੀਸ 50,000 ਦਵੋ ਵੇਖਣਾ ਉਹਨੇ ਬਾਤ ਨੂੰ ਹੀਰਾ ਕਹਿ ਦੇਣਾ ਲੈ ਮੈਨੂੰ ਵਿਚੋਲਾ ਮਿਲਿਆ ਕਾਟ ਦੇ ਗਿਆ ਮੈਨੂੰ ਆਪਣਾ ਕਾਹਦਾ ਕਹਿੰਦਾ ਜਦੋਂ ਵੀ ਕਰਨਾ ਹੋਵੇ ਤੂੰ ਆ ਰਾਬਤਾ ਕਰ ਹੁਣ ਜਦੋਂ ਪਤਾ ਲੱਗਾ ਵੀ ਇਹਦਾ ਵਿਆਹ ਉਹਨੇ ਵੈਲਡਿੰਗ ਦਾ ਕੰਮ ਸ਼ੁਰੂ ਕਰ ਲਿਆ। ਉਹਨੇ ਕਾਰਡ ਦਿੱਤੀ ਤੇ ਉਹਨੇ ਲੇਕਿਨ ਗੱਲ ਇਹ ਨਹੀਂ ਗੱਲ ਇਹ ਹੈ ਕਿ ਚਲੋ ਸ਼ੁਗਲ ਮੇਲਾ ਬਾਸ ਦੇ ਬੇਅਦ ਫੈਨ ਨੇ ਬਾਸ ਨੂੰ ਚਾਹਣ ਲੇਕਿਨ ਇੱਕ ਧਿਆਣੀਆਂ ਦਾ ਮਸਲਾ ਵਾ ਇੱਕ ਮਸਾਲ ਆ ਹਾਲਾਂਕਿ ਬਹੁਤ ਵਿਚਾਰੀਆਂ ਸਾਡੀਆਂ ਬੱਚੀਆਂ ਬੈਠੀਆਂ ਨੇ ਵਿਆਹ ਵਾਸਤੇ ਲੇਕਿਨ ਮੈਂ ਨਹੀਂ ਜ਼ਿੰਮੇਵਾਰੀ ਚੁੱਕ ਸਕਦਾ ਕਿਉਂਕਿ ਮੈਂ ਅੱਗੋਂ ਥੋੜਾ ਜਿਹਾ ਸੈਟਅਪ ਆਪਣਾ ਥੋੜਾ ਜਿਹਾ ਕੁਝ ਹੋਰ ਸੋਚਿਆ ਸਾਥ ਹਾਂਜੀ ਹਾਂਜੀ ਬਾਤ ਮੈਂ ਥੋੜਾ ਜਿਹਾ ਤੇਰਾ ਮੋਢਿਆਂ ਤੋਂ ਭਾਰ ਲਾ ਕੇ ਤੇਰਾ ਸਕੂਨ ਥੋੜਾ ਲਵੇਟਣ ਲੱਗੇ ਕੰਮ ਨੂੰ ਲੱਭ ਲਓ ਕੰਮ ਕੋਈ ਆਪਣਾ ਤੁਹਾਨੂੰ ਮੈਂ ਦੇਖਿਆ ਨਾ ਤੂੰ ਸਹੀ ਹੋ ਜਾ ਕਸਮਾਂ ਖਾਣ ਡਿਆ ਸਹੀ ਹੋ ਗਿਆ ਸਹੀ ਹੋ ਜਾ ਤੂੰ ਆ ਜਿਹੜੀ ਤੂੰ ਗੱਲ ਕੀਤੀ ਹੈ ਇੱਕ ਮਿਸਾਲ ਆ ਚਲੋ ਜੀ ਵਿਆਹ ਹੋ ਜੇ ਹਾਂ। ਮੈਂ ਗੱਲ ਨੂੰ ਨਭਾਈ ਨਾ ਕਿੱਥੇ ਚੱਲ ਅਗਲੇ ਨੇ ਉਹ ਤੇ ਮੇਰੇ ਤੇ ਪੈ ਗਿਆ ਨਾ ਉਹ ਤੇਰੇ ਵਾਲੀ ਗੱਲ ਸਾਰੀ ਉਹਨਾਂ ਨੇ ਕਹਿਣਾ ਜੀ ਉਹ ਆਪ ਕਿੱਧਰ ਕੇ ਆਉਣਾ ਸੀ ਉਹਦੇ ਕਹਿ ਰਿਹਾ ਉਸਤਾਦ ਜੀ। ਕਿਉਂਕਿ ਇਹਦੇ ਵਾਲਾ ਸਾਹਿਬ ਨੂੰ ਉਹਨਾਂ ਨੇ ਬੁਲਾਇਆ ਨਾ ਇਹਦੇ ਵਾਲਾ ਸਾਹਿਬ ਨੇ ਕੁੜੀ ਦੇ ਮਾਪੇ ਨੂੰ ਵੇਖ ਕੇ ਹੀ ਜਾਣਾ ਮੈਂ ਤੈਨੂੰ ਇੰਨਾ ਸਮਝਾਉਣਾ ਦੱਸੋ ਕਿਹੜੀ ਚੀਜ਼ ਦੀ ਅਜੇ ਤੱਕ ਕਮੀ ਤੇ ਤੁਸੀਂ ਸਮਝਾ ਕੇ ਦੇਖ ਲਓ ਉਹ ਇਦਾਂ ਦੇ ਕਰੈਕਟਰ ਨੇ ਨਹੀਂ ਤੁਸੀਂ ਕਿੱਥੇ ਚੱਲ ਜਾਣਾ ਵਾ ਨਹੀਂ ਉਹਦਾ ਨਹੀਂ ਮਤਲਬ ਮੈਂ ਹੁਣ ਯਾਰ ਇੰਨੀ ਜ਼ਿੰਮੇਵਾਰੀ ਮੈਂ ਕਿੱਥੇ ਕਰੀ ਜਾਵਾਂ ਇੰਨੀ ਕਾਹਦੀ ਜ਼ਿੰਮੇਵਾਰੀ ਤੁਹਾਨੂੰ ਬੱਚੇ ਤੇ ਬਲੀਵ ਨਹੀਂ ਹੈਗਾ ਯਕੀਨ ਨਹੀਂ ਹੈਗਾ ਮੈਂ ਜ਼ਿੰਮੇਵਾਰੀ ਲੈਣ ਡਿਆ ਓਏ ਇੱਕ ਮਿੰਟ ਤੁਸੀਂ ਕਰੋ ਅੱਲਾ ਰੱਖੇ ਘਰ ਉਹ ਵੀ ਸਾਡੀ ਧੀ ਧਿਆਣੀ ਇਹ ਆ ਕਹਾਣੀ ਹੈਗਾ ਵਾ ਅਸੀਂ ਹਰ ਤਰੀਕੇ ਨਾਲ ਸਾਡੀ ਇਹਦੀ ਜ਼ਿੰਮੇਵਾਰੀ ਲਵੋ ਤੁਸੀਂ ਇਹਦੀ ਸ਼ਾਦੀ ਕਰਾ ਕੇ ਬਾਅਦ ਚੋਂ ਉਹਨਾਂ ਨੂੰ ਭਾਈ ਮੇਰੇ ਹੱਥ ਖੜੇ ਲੇਕਿਨ ਉਸਤਾਦ ਜੀ ਇਹ ਵੀ ਬਾਸ ਨੂੰ ਸੱਚੀ ਮੁੱਚੀ ਸਲੂਟ ਹੈ ਇਹਨੇ ਆਪਣਾ ਚੇਂਜ ਕੀਤਾ ਦੁਰਸਤ ਕੀਤਾ ਲਾਲੀਆਂ ਤੇ ਵੇਖੋ ਜ਼ਰਾ ਮਾਚਲ ਰੰਗ ਵੀ ਕਿਸੇ ਨੇ ਚਿੱਟਾ ਲਾ ਲੀਆਂ ਇਹ ਲਾਲੀ ਆ ਲਾਲੀ ਕਹਿੰਦਾ ਕਿਸੇ ਨੇ ਲਾ ਲਈਆਂ ਵਾ ਨਹੀਂ ਉਸਤਾਦ ਜੀ ਮੈਂ ਜ਼ਿੰਮੇਵਾਰੀ ਲੈਣਾ ਦਾਨਿਸ਼ ਜ਼ਿੰਮੇਵਾਰੀ ਲੈਂਦਾ ਵਾ ਅਸੀਂ ਜਿਹੜੀ ਤੂੰ ਜ਼ਿੰਮੇਵਾਰੀ ਤੇ ਲੈਣਾ ਤੇ ਫਿਰ ਤੂੰ ਜ਼ਿੰਮੇਵਾਰੀ ਸਾਰੀ ਤੂੰ ਜ਼ਿੰਮੇਵਾਰੀ ਦੇ ਵੀ ਤੂੰ ਹੀ ਦੇ ਚਲੋ ਠੀਕ ਚਲੋ ਜੀ ਓਕੇ ਕਰੋ ਲੋ ਜੀ ਅੱਜ ਇਸ ਸੈੱਟ ਤੁਸੀਂ ਤੇ ਜ਼ਿੰਮੇਵਾਰੀ ਲੈਣੀ ਹੈ ਫਿਰ ਜ਼ਿੰਮੇਵਾਰੀ ਦੇ ਵੀ ਦੇਣਾ ਲਾਲੀ ਯਾਰ ਪਤਾ ਕੀ ਗੱਲ ਆ ਮੈਂ ਵੀ ਢਿੱਲਾ ਮੱਠਾ ਰਹਿ ਰਿਹਾ ਓਕੇ ਕਰ ਮੈਂ ਵੀ ਢਿੱਲਾ ਮੱਠਾ ਰਹਿਣਾ ਮੈਂ ਵੀ ਚੱਲ ਜਾਣਾ ਪਤਾ ਕਿਉਂ ਕਿਤੇ ਮੈਂ ਕਹਿ ਰਿਹਾ ਮੈਂ ਨਾਲ ਨਹੀਂ ਭਾਜੀ ਆ ਜ਼ਲੀਲ ਮੈਂ ਕੱਲਾ ਹੋਇਆ ਹੁਣ ਤੂੰ ਨਾਸੀ ਨਾਲ ਹੋ ਗਏ ਭਾਈ ਮਿੱਠੇ ਨਾਲ ਇਹ ਜ਼ਿੰਮੇਵਾਰੀ ਇੱਕ ਜ਼ਿੰਮੇਵਾਰੀ ਤੂੰ ਲਈ ਹੋਈ ਹੈ ਉਸਤਾਦ ਜੀ ਠੀਕ ਹੋ ਗਿਆ ਐ ਵੀ ਨਹੀਂ ਬੈਠੇ ਮੈਂ ਵੀ ਤੇਰੇ ਨਾਲੋਂ ਵੱਡਾ ਬਣਾਂਗਾ ਹਾਂ ਮੈਂ ਵੀ ਬਣਾ ਨਹੀਂ ਨਹੀਂ ਤੁਸੀਂ ਸਿਰਫ ਗੱਲੀ ਬਾਤੀ ਵੱਡੇ ਬਣਨਾ ਵਾ ਜਿਹੜੀ ਮਾਲਕ ਗੱਲ ਕਰਕੇ ਨਾ ਬੈਠੇ ਸੱਚੀ ਮੁੱਚੀ ਮੈਂ ਗੰਦਾ ਹੋ ਗਿਆ ਭਾਈ ਫੈਸਲ ਅਸੀਂ ਯਾਰ ਇਹਨਾਂ ਨੇ ਤੁਹਾਡੇ ਨਾਲ ਇਦਾਂ ਰਹਿਣਾ ਵਾ ਉਧਰੋਂ ਕਬੂਲ ਹੋਣਾ ਵਾ ਤੇ ਫੌਰਨ ਇਹ ਦਬਾ ਕੇ ਤੈਨੂੰ ਕਿਹਾ ਸੀ ਅੱਛਾ ਲੋਕਾਂ ਨੇ ਕਹਿਣਾ ਕਨਾ ਤੇ ਥੱਲੋਂ ਗੈਂਡਾ ਲੰਘ ਕੇ ਗਈ ਐਵੇਂ ਇੰਜ ਯਾਰ ਅੱਛਾ ਯਾਰ ਉਸਤਾਦ ਜੀ ਚਲੋ ਮਿੱਠਾ ਜ਼ਿੰਮੇਵਾਰੀ ਲੈਂਦਾ ਓ ਯਾਰ ਨਹੀਂ ਬਲੇ ਭਾਜੀ ਮੈਂ ਗੱਲ ਕਰਕੇ ਫਸ ਗਈ ਮੇਰੀ ਵੀ ਨਹੀਂ ਮੰਨ ਰਿਹਾ ਤੂੰ ਲੈ ਨਹੀਂ ਭਾਜੀ ਤੂੰ ਮੈਂ ਤੈਨੂੰ ਕਹਿਣ ਦੇਣਾ ਚੁੱਪ ਜਿੱਥੇ ਵੱਡੇ ਕਹਿੰਦੇ ਉੱਥੇ ਓਕੇ ਕਰ ਦੇ ਭਾਈ ਤਾੜੀ ਲਾ ਦੋ ਯਾਰ ਇਸ ਸੈੱਟ ਤੇ ਅੱਜ ਦੋਸਤੀ ਰਿਸ਼ਤੇਦਾਰੀ ਚ ਬਦਲੀ ਹੈ ਵਾਹ ਵਾਹ ਮਿੱਠਾ ਜ਼ਿੰਮੇਵਾਰੀ ਓ ਯਾਰ ਮੇਰੀ ਗੱਲ ਤੇ ਸੁਣੋ ਯਾਰ ਉਸਤਾਦ ਜੀ ਕੱਲ ਨੂੰ ਜੇ ਕੋਈ ਗੱਲ ਹੋਵੇ ਪਰ ਫੈਸਲਾ ਮਰਦਾ ਪਨ ਮਿੱਠੇ ਦਾ ਯਾਰ ਮਿੱਠੇ ਦੀ ਫੈਮਿਲੀ ਮੇਰੀ ਫੈਮਿਲੀ ਉਸਤਾਦ ਜੀ ਹਾਂਜੀ। ਜੇ ਕੋਈ ਅਸੀਂ ਮਿੱਠੇ ਵਾਲੇ ਖੜੇ। ਤੁਸੀਂ ਜ਼ਿੰਮੇਵਾਰੀ ਚੁੱਕਦੇ ਹੋ ਇਹਦੀ ਹਾਂਜੀ ਓਏ ਤੇ ਮੈਂ ਤਾਂ ਗੱਲ ਹੀ ਕੋਈ ਨਹੀਂ ਕੀਤੀ ਨਹੀਂ ਨਹੀਂ ਮੈਂ ਕਿਤੋਂ ਕਿਹਾ ਮੈਂ ਜ਼ਿੰਮੇਵਾਰੀ ਚੁੱਕ ਖਾਜਾ ਦੀ ਚੁੱਕਣ ਨਹੀਂ ਆਇਆ ਮਿੱਠਾ ਚੁੱਕਣ ਦੇ ਆ ਤੇ ਮਿੱਠਾ ਚੁੱਕ ਯਾਰ ਇੱਕ ਮਿੰਟ ਤੁਸੀਂ ਰਾਜ਼ੀ ਆ ਨਹੀਂ ਮੈਂ ਕਹਤਾ ਕਾਕਾ ਇੱਕੀ ਨੂੰ ਬਰਾਤ ਲੈ ਕੇ ਆ ਜੀ ਪੁੱਤ ਹੁਣ ਠੀਕ ਆ ਓਏ ਜੀ ਏ ਨਹੀਂ ਐਵੇਂ ਨਜਾਇਜ਼ ਮੈਂ ਤਾਂ ਹੋਰ ਤਰੀਕੇ ਨਾਲ ਗੱਲ ਵੀ ਅਸੀਂ ਉਸਤਾਦ ਜੀ ਨੂੰ ਜ਼ਿੰਮੇਵਾਰੀ ਲੈਂਦੇ ਆ ਵੀ ਗੱਲ ਮੈਂ ਕਿਹੜੀ ਕੀਤੀ ਮੈਂ ਤਾਂ ਵੈਸੇ ਹੀ ਪ੍ਰਾਦਰਾਂ ਤੌਰ ਤੇ ਕਿਹੜੀ ਕਿਹਾ ਗੱਲ ਕੀਤੀ ਤੂੰ ਮੈਂ ਇਹੀ ਕਿਹਾ ਵੀ ਯਾਰ ਉਸਤਾਦ ਜੀ ਸਾਡਾ ਭਰਾ ਵਾ ਅਸੀਂ ਦੋਵੇਂ ਸਮਝਾਉਂਦੇ ਆ ਕਿਸੇ ਕਿਸਮ ਦਾ ਹੁਣ ਕੁਝ ਨਹੀਂ ਕਰ ਸਾਦਾ ਕੈਪਟਨ ਜਿਹੜਾ ਉਹ ਵੀ ਨਹੀਂ ਪੀਂਦਾ ਬੱਚਾ ਚਲ ਇਹ
ਖੁਸ਼ੀ ਹੋਈ ਸਾਨੂੰ ਕਿ ਸਾਡੇ ਚਵੜਾ ਤੇਰੀ ਹਮਾਇਤ ਦੀ ਗੱਲ ਕਰਨੇ ਕੋ ਹਲਕਾ ਸਮਾਈਲ ਤੇ ਲੈ ਗਿਆ ਸਮਾਈਲ ਲੈ ਰਿਹਾ ਇੰਨੀ ਬੜਾ ਤੇਰਾ ਗੱਦੀ ਵਰਗਾ ਇਹ ਹਲਕੀ ਸਮਾਈਲ ਕੱਢ ਆਹੋ ਓਕੇ ਕਰੂੰ ਭਾਜੀ ਇਹਦਾ ਕੁਝ ਬਕਵਾਸ ਕੀਤੀ ਤੂੰ ਮੈਂ ਕਿਹਾ ਚਲੋ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਹੱਲੇ ਵਿਆਹ ਗਿਆ ਵਾ ਮਹੱਲੇ ਨੂੰ ਛੱਡ ਮੈਂ ਡਾਇਰੈਕਟ ਉਧਰ ਹੀ ਲਿਆ ਉਹਨਾਂ ਹੁਕਮ ਕਰੋ ਆਹ ਮੈਂ ਲਾੜਾ ਲਾਇਆ ਨਹੀਂ ਹੈਗਾ ਥੱਲੇ ਜਿੱਥੇ ਮੈਂ ਗੱਲ ਕਰ ਰਿਹਾ ਉਸਤਾਦ ਜੀ ਸਾਦਗੀ ਦੇ ਵਿੱਚ ਹੀ ਮੈਂ ਕਹਿੰਦਾ ਉਹ ਵੀ ਭਰਾ ਸਾਡਾ ਉਹ ਵੀ ਵੀਰ ਨਿੱਕਾ ਭਾਜੀ ਮੈਂ ਤੈਨੂੰ ਕਹਿ ਜਗ੍ਹਾ ਤੇ ਕਿੰਨੀ ਕਿ ਤਨਖਾਹ ਹੁੰਦੀ ਆ ਯਾਰ ਜਿੱਦਾਂ ਯਾਰ ਮਰਜ਼ੀ ਗੱਜ ਵੱਜ ਕੇ ਆਣ ਗੁੱਜਰੇ ਦੇ ਨਾਲ ਖਲੋਤਾ ਵਾ ਅਸੀਂ ਵੀ ਨਾਲ ਅਸੀਂ ਚਾਚਕ ਸ਼ੱਕਦੇ ਯਾਰ ਆ ਮੇਰੀ ਸੁਣੋ ਗੱਲ ਛਾਲਾ ਬਣਾ ਕੇ ਰੱਖੇਗਾ ਮਿੱਠੇ ਗਰੰਟੀ ਬੇਸਮੈਂਟ ਵਾਲੇ ਸ਼ਾਦੀ ਹਾਲ ਆਪਾਂ ਕਰਾਵਾਂਗੇ ਫੇਰ ਮਿੱਟੇ ਤੈਨੂੰ ਸਾਹ ਦਾ ਮਸਲਾ ਤਾਂ ਨਹੀਂ ਬੇਸਮੈਂਟ ਚਾਲੇ ਕਰ ਲੈ ਕਰਨਾ ਤੂੰ ਸਾਹ ਸੁ ਤੇਰੀ ਘੁੱਟਦਾ ਤੇਰਾ ਨਹੀਂ ਮੈਂ ਮੇਰਾ ਤੂੰ ਖਬਰ ਤੇ ਚੈੱਕ ਕਰ ਸਾਡਾ ਸਬਰ ਤੇ ਚੈੱਕ ਕਰ ਵੀ ਦੇਖ ਮੇਰੀ ਸੁਣ ਗੱਲ ਮੇਰਾ ਪੁੱਤਰ ਜੋ ਕਰਨਾ ਹੈ ਉਸਤਾਦ ਜੀ ਨੇ ਕਰਨਾ ਵਾ ਉਸਤਾਦ ਜੀ ਨੇ। ਆਡੀਅנס ਜਿਹੜਾ ਤੈਨੂੰ ਕਹਿੰਦੇ ਨੇਪਾਲ ਤੋਂ ਰਿਸ਼ਤਾ ਆਉਣ ਡਿਆ ਵਾ ਓਕੇ ਕਰ ਦੇ ਤੂੰ 21 ਤਰੀਕ ਨੂੰ ਕਹਿੰਦੇ ਅਸੀਂ ਆਓ ਸਾਰਾ ਕੁਝ ਉਹ ਤੋਂ ਖਿਆਲ ਦਿਖਾਉਣਾ ਹੈ ਤੈਨੂੰ ਮੈਂ ਨਹੀਂ ਇੱਥੇ ਯਾਰ ਛੱਡ ਦੇ ਲੋ ਉਸਤਾਦ ਜੀ ਯਾਰ ਭੈਣ ਭਰਾਈ ਕੰਮ ਆਉਂਦੇ ਭਾਈ ਫੈਸਲ ਕੋ ਲਾਗੂ ਨਹੀਂ ਮੈਂ ਕਰਦਾ ਤਾਂ ਤੇਰਾ ਚੁੱਕਦਾ ਹਾਂ ਯਾਰ ਸੱਚੀ ਮੁੱਚੀ ਰਿਸ਼ਤਾ ਵੀ ਮੈਂ ਕਰਵਾਉਣਾ ਵਾ ਇਹਦਾ ਇਹ ਬਾਤ ਮੈਂ ਤੁਹਾਨੂੰ ਕੀ ਕਿਹਾ ਸੀ ਯਾਰ ਇਹਨੇ ਬੰਡਲ ਖੋਲਣਾ ਵਾ ਨਿਕਲਣਾ ਕੋਈ ਨਾ ਕੋਈ ਵਿੱਚੋਂ ਅੱਛਾ ਬਰਾਦਰੀ ਕਿਹੜੀ ਤੇ ਹੈ ਜੀ ਬਰਾਦਰੀ ਭਾਜੀ ਉਸਤਾਦ ਜੀ ਨਾਲ ਨੇ ਤੇਰੇ ਅੰਸਾਰੀ ਹਾਂਜੀ ਨਹੀਂ ਸਾਰੀਆਂ ਨਹੀਂ ਉਹਨਾਂ ਨੇ ਕਰਨਾ ਬਰਾਦਰੀ ਉਹਨਾਂ ਨੇ ਕਿਹਾ ਕੋਈ ਅੰਸਾਰੀ ਬਰਾਦਰੀ ਯਾਰ ਸਾਰੀ ਕਿ ਜਿਹੜੇ ਇੱਕ ਢਗੇ ਵਾਲੇ ਦੋ ਢਗੇ ਵਾਲੇ ਉਹ ਯਾਰ ਉਹ ਤਾਂ ਮਲਕ ਹੁੰਦੇ ਭਾਜੀ ਇਹਨੇ ਕੋਲ ਲੈ ਲਈ ਨਿੱਕੀ ਜੀ ਅੰਸਾਰੀ ਹੁੰਦੇ ਨੇ ਅੰਸਾਰੀ ਜਲਾਈ ਜਿਹਨਾਂ ਨੂੰ ਕਹਿੰਦੇ ਹਾਂਜੀ ਜਿਹੜੇ ਸ਼ੇਖ ਹੁੰਦੇ ਨੇ ਚੱਲ ਸ਼ੇਖ ਵੀ ਹੁੰਦੇ ਨੇ ਅੰਸਾਰੀ ਲੇਕਿਨ ਇਹ ਕਿ ਇਹ ਪਿਓਰ ਅੰਸਾਰੀ ਨੇ ਯਾਰ ਜਿਹੜੇ ਮਾਸੂਮ ਹੁੰਦੇ ਨੇ ਉਹਦਾ ਪਿਓ ਨੂੰ ਉਹਨੂੰ ਮਿਲਣਾ ਤੈਨੂੰ ਲੱਗਣਗੇ ਕਿ ਅੰਸਾਰੀ ਬੇਸਿਕਲੀ ਇਹ ਕੌਮ ਮਸ਼ਹੂਰ ਆ ਆਪਣੇ ਭੋਲੇਪਨ ਤੋਂ ਭੋਲੇ ਪੰਤੋ ਉਹ ਤੇ ਬਹੁਤ ਤੇਜ਼ ਹੋ ਗਏ ਨੇ ਲੇਕਿਨ ਕਿਸੇ ਦੌਰ 'ਚ ਇਹਨਾਂ ਦਾ ਮਸ਼ਹੂਰ ਹੁੰਦਾ ਸੀ ਕਿ ਜਲਾਏ ਭੋਲੇ ਬਹੁਤ ਹੁੰਦੇ ਅੱਛਾ ਇਨਕਮ ਕਿੰਨੀ ਹੈ ਤੇਰੀ ਵੈਸੇ ਇੱਕ ਹਲਾਲ ਦੀ ਕਿ ਦੂਜੀ ਯਾਰ ਦੂਸਰੀ 10 ਹਾਲ ਦੀ ਨਾ ਤੇ ਸਿਗਰਟ ਵੀ ਨਹੀਂ ਆਉਂਦਾ ਤੇਰਾ ਟੋਟਲ ਮਿਲਾ ਕੇ ਬਾਬਾ ਜੀ ਕਿੰਨੀ ਕਾ ਮਤਲਬ ਅਸੀਂ ਖੁਸ਼ ਰਵਾਂਗੇ ਉਹ ਵੀ ਹੈਪੀ ਰਹੇਗੀ ਭਲਾ ਬਾਹਰ ਵੀ ਨਹੀਂ ਨਹੀਂ ਭਾਜੀ ਲੇਕਿਨ ਉਹਨੂੰ ਕੰਮ ਤੇ ਲਵਾਏਗਾ ਕਿਤੇ ਨਾ ਕਿਤੇ ਨਹੀਂ ਕੰਮ ਇੰਨੇ ਵਿੱਚ ਤੂੰ ਸਾਡੇ ਨਾਲ ਗਿਲੇ ਸ਼ਿਕਵੇ ਕਰਦਾ ਡੇਲੀ ਤੇਰੇ ਉਹਨੂੰ ਫੋਨ ਆਉਂਦੇ ਵੇ ਇੰਨੇ ਪੈਸੇ ਲੈ ਗਿਆ ਉਹ ਕਿੱਦਾਂ ਖੁਸ਼ ਰਹੂਗੀ ਇੰਨੇ ਵਿੱਚ ਉਹ ਅੱਗੋਂ ਬਿਹਤਰ ਹੋ ਜਾਣਾ ਵਾ ਨਹੀਂ ਸਲਮਾਨ ਸਾਹਿਬ ਹੋ ਜਾਏਗਾ ਤਾਂ ਕੋਈ ਬਿਹਤਰ ਉਹ ਕੰਮ ਡਬਲ ਹੋ ਜਾਣਾ ਨਾ 2500 ਡੇਲੀ ਕਮਾਉਣ ਯਾਰ ਕੀ ਮਜ਼ਾ ਆਵੇ ਕਿ ਐਸੇ ਹੀ ਸੈੱਟ ਤੇ ਐਸੇ ਜਗ੍ਹਾ ਤੇ ਜਾਂ ਇਦਾਂ ਦੀ ਜਗ੍ਹਾ ਤੇ 20 ਸਾਲ ਬਾਅਦ ਸਾਡੇ ਮੁੰਡੇ ਬੈਠੇ ਹੋਣ ਹਾਏ ਆਏ ਹਾਏ ਅੱਲਾ ਕਰੇ ਤੁਹਾਡੇ ਵੀ ਮੁੰਡੇ ਵੇਖਦੇ ਹੋ ਜਿਹੜੇ ਅੱਜ ਬੱਚੇ ਵੇਖ ਹਾਏ 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 ਤੇ ਉਹ ਕਹਿਣਗੇ ਹਣਾ ਉਹੀ ਤਦੇ ਕਹਿੰਦਾ ਮੇਰੀ ਸ਼ਾਦੀ ਕਰੋ ਤੇ ਬੱਚੇ ਕਹਿਣ ਓਏ ਸਾਡੇ ਦਾਦਾ ਪੜਦਾਦਾ ਕਰਦੇ ਰਹੇ ਆ ਕੀ ਟਾਈਮ ਤੂੰ ਇੰਜ ਗੱਲਾਂ ਕਰ ਰਿਹਾ ਯਾਨੀ ਕੀ ਟਾਈਮ ਇਤਿਹਾਸ 'ਚ ਨਾਂ ਲਿਖਿਆ ਚਾਚੇ ਨੇ ਦੇ ਵੀ ਚੱਲੀ ਲੇਕਿਨ ਇਹ ਕੋਈ ਜਿੱਦਾਂ ਦਾ ਵੀ ਆ ਵੇਖੀ ਜਾ ਰਹਾ ਉਹਨਾਂ ਨੇ ਸਹੀ ਗੱਲ ਹਾਂਜੀ ਇੱਕ ਆਦਤ ਹੋ ਜਾਂਦੀ ਸਰ ਹੁਣ ਕੀ ਚਾਹੀਦਾ ਤੇਰਾ ਹੁਣ ਤਾਜੀ ਹਮੀ ਕਰੂਗੇ ਬਈ ਫੈਸਲ ਤੇ ਫੇਰ ਹੀ ਆ ਉਹ ਤੇਰੀ ਕਿਤੇ ਟੂਟੀ ਲਈ ਕਰਨ ਓ ਯਾਰ ਇਨਕਮ ਕਿੰਨੀ ਹੈ ਤੇਰੀ ਇਨਕਮ ਭਾਈ ਸਲਮਾਨ ਯਾਰ ਨੂੰ ਇਨਕਮ ਹੀ ਆ ਤੇ ਫੇਰ ਵੀ ਉਸਤਾਦ ਜੀ ਕਿੰਨਾ ਕੁ ਮਹੀਨੇ ਦਾ ਕਮਾ ਲੈਂਦਾ ਯਾਰ ਤੂੰ ਲਾ ਲਾ ਕੇ 50 60 70 ਹਜ਼ਾਰ 80 ਹਜ਼ਾਰ ਲੱਖ ਕ ਕਮਾ ਯਾਰ ਉਹਨੂੰ ਕੁੜੀ ਨੂੰ ਖੁਸ਼ ਰੱਖੂਗਾ ਉਹਨੇ ਵਿਚਾਰੇ ਨੇ ਕਿਹੜਾ ਹਿੰਸੇ ਖੇਲਣੇ ਆ ਹਾਂਜੀ। ਵੀ ਇਹਨੂੰ ਇਨਕਮ ਚਾਹੀਦੀ ਹੈ ਵੀ ਜੂਆ ਖੇਲਣਾ ਕੁਛ ਸਾਦਾ ਹਾਂਜੀ ਕੁਛ ਉਹ ਵੀ ਲੈ ਵੇ ਨਾ ਇਨਕਮ ਸਮਾਨ ਦੇਣਗੇ ਉਹ ਕਿ ਨਹੀਂ ਭਾਜੀ ਉਹ ਕੀ ਸਮਾਨ ਲੈ ਦੇਣਗੇ ਭਾਜੀ ਉਧਰ ਤੇ ਸੁਣ ਲਓ ਗੱਲ ਕਹਿੰਦਾ ਕੁਛ ਇਨਕਮ ਲੈ ਕੇ ਆਵੇ ਨਾ ਕਹਿੰਦਾ ਉਹ ਤੂੰ ਪੀਸੀਓ ਤੋਂ ਠਾ ਕੇ ਲਿਆਉਣੀ ਆ ਯਾਰ ਕੀ ਗੱਲ ਆ ਇਹ ਰੋਸਟਸ ਨਾਲ ਵਿਆਹ ਕਰਾ ਦਈਏ ਕੋਈ ਤੇਰਾ ਜ਼ੇਵਰ ਜ਼ੂਬਰ ਕੋਈ ਜੁਹੇਦ ਇਹ ਮੁੰਡੇ ਵਾਲੇ ਪਾਉਂਦੇ ਆ ਝਾੜੂ ਦੇ ਤੀਲੇ ਪਾ ਕੇ ਤਾਂ ਲਿਆਈ ਨਹੀਂ ਉਹ ਪਤਾ ਕੀ ਕਰਨਗੇ ਅਗਰ ਕਿਸੇ ਨੇ ਚਲੋ ਅੱਲਾ ਕੀਤਾ ਕੋਈ ਅਗਰ ਕਰਦਾ ਵੀ ਹੈ ਨਾ ਤੇ ਇਹ ਗੱਲ ਕਨਫਰਮ ਆ ਕਿ ਯਾਰ ਉਹਨਾਂ ਨੇ ਮੈਨੂੰ ਵੇਖ ਕੇ ਜਾਂ ਸਾਨੂੰ ਵੇਖ ਕੇ ਜਾਂ ਸਾਰਾ ਹਿਸਾਬ ਕਿਤਾਬ ਦੇਖ ਕੇ ਅਗਲੇ ਕਰਦੇ ਵੀ ਨੇ ਤੇ ਭਾਵੇਂ ਨਾ ਅੱਗੋਂ ਘਰ-ਬਾਰ ਹਾਂਜੀ Set up, ਸੈਨ ਹਾਂਜੀ ਠੀਕ ਹੈ ਨਾ ਤੇ 2-3-4 ਮਹੀਨੇ ਦੇ ਵਿੱਚ ਅਬਾਦ ਸਾਹਿਬ ਜਿਹੜਾ ਸਾਰਾ ਭੂਤ ਛੂਤ ਲੱਥ ਜਾਂਦਾ ਵਾ ਫਿਰ ਉਹੀ ਯਾਰ ਦੋਸਤ ਉਹੀ ਪਾਣ ਵਾਲੇ ਉਹੀ ਸਾਰਾ ਬੁੱਢੀ ਘਰ ਬੈਠੀ ਹੈ ਉਹ ਫਿਰ ਫਾਇਦਾ ਕੋਈ ਨਹੀਂ ਉਹ ਅਸੀਂ ਮੈਂ ਸਮਝਦਾ ਚੁੱਕਦਾ ਉਹਨੇ ਸਾਰੀ ਮੇਰੇ ਬੂਹੇ ਖੜਕਾਉਣੇ ਆ ਉਸਤਾਦ ਜੀ ਤੁਸੀਂ ਦੱਸੋ ਮੈਂ ਗੱਲ ਹਕੀਕਤ ਮੇਰੇ ਅੱਬਣ ਮੈਨੂੰ ਮੇਰੇ ਅੱਬੂ ਦੀ ਗੱਲ ਯਾਦ ਆ ਗਈ ਉਸਤਾਦ ਯਾਰ ਉਹਨਾਂ ਨੇ ਤਾਂ ਤੁਹਾਡੇ ਨਾਲ ਗੱਲ ਕੀਤੀ ਕੋਈ ਇਦਾਂ ਦੀ ਹੋਵੇ ਕੋਈ ਵੀ ਸੋਟੀ ਵੀ ਰੱਖੇ ਕੋਲ ਹਾਂ ਕੋਈ ਮੈਂ ਦੱਸ ਫੇਰ ਝੰਬ ਕੇ ਹਾਂ ਰੱਖੇ ਜੇ ਅੱਲਾ ਕੀਤਾ ਤਾਂ ਕੋਈ ਨਾ ਉਹਨੂੰ ਮੈਂ ਧੀ ਆਪਣੀ ਨੂੰ ਪਹਿਲੇ ਸਾਈਡ ਤੇ ਘੰਟਾ ਉਹਨੂੰ ਮੈਂ ਐਸਾ ਸਮਝਾਉਣਾ ਉਹਨੂੰ ਮੈਂ ਕਹਿਣਾ ਵੀ ਨਹੀਂ ਤੂੰ ਇਹਨੂੰ ਥੋੜਾ ਮੈਨੇਜ ਵੀ ਕਰਨਾ ਮੈਨੂੰ ਸਰਤਾਜ ਇੱਜ਼ਤ ਅਦਬ ਵੀ ਕਰਨਾ ਵਾ ਮਤਲਬ ਤੇਰਾ ਰਿਸਪੈਕਟ ਵਾਲੀ ਜਗ੍ਹਾ ਲੇਕਿਨ ਬਿਲਕੁਲ ਇਹਦੇ ਤੇ ਨਹੀਂ ਸਿੱਟਣਾ ਇਹਨੂੰ ਮੈਨੇਜ ਵੀ ਕਰਨਾ ਲੇਕਿਨ ਉਸਤਾਦ ਜੀ ਅਬਾਸ ਦੀ ਜ਼ਿੰਮੇਵਾਰੀ ਮੈਂ ਲੈ ਲਿਆ ਸੀਰੀਅਸਲੀ ਯਾਰ ਮੈਂ ਤਾਂ ਜ਼ਿੰਮੇਦਾਰ ਉਸਤਾਦ ਜੀ ਮੈਂ ਦੇਖਿਆ ਮਾੜੇ ਇਲਾਕਿਆਂ ਦੇ ਵਿੱਚ ਨਾ ਵਿਚਾਰੇ ਜਿਹੜੇ ਥੋੜਾ ਜਿਹਾ ਇਲਾਕੇ ਵੀ ਕੈਰਨ ਤੇ ਬੰਦਾ ਬੈਠਾ ਤੇ ਬੁੱਢੀ ਆ ਗਈ ਹੈ ਤੇ ਉਹਦੇ ਯਾਰਾਂ ਦੇ ਸਾਹਮਣੇ ਇਹਨੂੰ ਜ਼ਲੀਲ ਕਰ ਹਾਂਜੀ ਹਾਂਜੀ ਇੰਜ ਹੁੰਦਾ ਅਕਸਰ ਇੰਜ ਦੀ ਹੋਵੇ ਦੀ ਫੇਰ ਠੀਕ ਆ ਔਰ ਇੰਜ ਦੀ ਵੀ ਨਾ ਹੋਵੇ ਲੇਕਿਨ ਇਹਨੂੰ ਵੀ ਕੁਝ
ਹਾਂ ਇਹਦੀ ਆਉਂਦੀ ਜਿਹੜਾ ਵਧੀ ਲਈ ਜਾਵੇ ਘਰ ਉਹਨੇ ਸਹੀ ਕਰ ਲੈਣਾ ਇਹਨੂੰ। ਉਸਤਾਦ ਜੀ ਇੰਜ ਕਰਕੇ ਚੈਪ ਖੋਲਣ ਲੱਗੇ ਪਿੱਛੋਂ ਹੀ ਥੱਪੜਾ ਵੇ ਇੱਥੋਂ ਭਾਬੀ ਦਾ ਟਾ ਟਾ ਇੰਜ ਪਿੱਛੇ ਜਾ ਆਹਾ ਵੇਗੇ ਵਾ ਉਸਤਾਦ ਜੀ ਮੇਰੇ ਅੱਬੂ ਨੇ ਨਾ ਇੰਜੀ ਨਾ ਇੱਕ ਸ਼ਾਦੀ ਕਰਵਾਈ ਸੀ ਕਿਸੇ ਦੀ, ਜ਼ਿੰਮੇਵਾਰੀ ਇਹਨੇ ਕੋਈ ਆਪਣੀ ਨਹੀਂ, ਸਾਡੇ ਰਿਲੇਟਿਵ ਸਨ। ਉਹ ਵਿਚਾਰੀ ਬੜੀ ਦੁਖੀ ਸੀਗੀ, ਉਹ ਮਾਰਦਾ ਸੀਗਾ ਬੰਦਾ, ਬਹੁਤ ਇੰਨੀ ਨਕਮਾ ਸੀਗਾ। ਤੁਹਾਡੇ ਬੂਹ ਤੋਂ ਦੁਖੀ ਸੀ? ਮੇਰੇ ਅੱਬੂ ਤੋਂ ਨਹੀਂ, ਉਹ ਕੁੜੀ ਆਪਣੇ ਬੰਦੇ ਤੋਂ ਦੁਖੀ ਸੀ। ਅੱਬੂ ਮੇਰੇ ਨੇ ਜ਼ਿੰਮੇਵਾਰੀ ਲਈ ਸੀ ਸ਼ਾਦੀ ਕਰਾਉਣ ਦੀ। ਉਹ ਕੁੜੀ ਵਾਲਿਆਂ ਨੇ ਕਿਹਾ ਕਿ ਭਾਜੀ ਇਹ ਵੇਖੋ ਤੁਸੀਂ ਤੇ ਸਾਰੀ ਜ਼ਿੰਮੇਵਾਰੀ ਲਈ। ਅੱਬੂ ਕਹਿੰਦੇ ਓਕੇ, ਅੱਬੂ ਗਏ, ਉਹਨਾਂ ਕੋਲ ਫੈਸਲਾ ਲਿਆ ਤੇ ਆਪਣੇ ਮੁਲਾਜ਼ਮ ਨਾਲ ਕਰਤੀ ਸ਼ਾਦੀ ਮੇਰੇ ਅੱਬੂ ਨੇ। ਯਾਰ ਇਹ ਜ਼ਿੰਮੇਵਾਰੀ ਸਾਰੀ ਅਸੀਂ ਲੈਣ ਡਏ ਆ, ਬੇਫਿਕਰ ਹੋ ਜਾਓ, ਬੱਚਾ ਕਿਸੇ ਕਿਸਮ ਦਾ ਉਹਨੂੰ ਐਬੀ ਫਰੇਬੀ ਨਹੀਂ ਹੈਗਾ। ਹਾਂ ਪ੍ਰਾਪਰਟੀ ਕਿੰਨੀ ਜਿਹੜੀ ਮੇਨ ਮਸਲਾ ਹੈ 5 ਮਰਲੇ ਹੈ 5 ਉਹ ਮਰਲੇ 5 ਤਰਲੇ ਆ ਕਿਰਾਏ ਤੇ ਰਹਿਣ ਨਹੀਂ ਡਿਆ ਨਹੀਂ ਤੂੰ। ਤਾਜੀ ਉਹ ਪਲਾਟ ਆ, ਉਹ ਛੱਤਿਆ ਨੀਗਾ, ਉਹ ਛੱਤਿਆ ਹੀ ਵੇਚ ਕੇ ਕਿਹਦੇ ਨਾਮ ਆਓ ਉਹ ਨਾਮ ਅੱਬੂ ਦੇ ਨਾਮ 6 ਭਰਾਵਾਂ ਦੇ ਨਾਮ ਆ ਉਹ ਇੱਕ ਹਿਸਾਬ ਦੀ। 6 ਭਰਾਵਾਂ ਦੇ ਨਹੀਂ, ਅੱਬੂ ਦੇ ਨਾਮ ਆ ਹਲੇ। ਅੱਬੂ ਦੇ ਨਾਮ ਆ ਤੇ ਕੁਛ 6 ਭਰਾਵਾਂ ਦੇ 6 ਨੂੰ ਹੀ ਮਿਲਣੀ। ਛੇਆਂ ਭਰਾਵਾਂ ਦੇ ਨਾਲ ਅੱਬੂ ਜੀ ਵੀ ਹਜ਼ਾਤ ਆ, ਅੰਮੀ ਭੈਣਾਂ ਜੀ ਕਿੰਨੀਆਂ ਨੇ? ਇਹ ਇੱਕ ਲੈ ਤੇਰੀ ਭਰਾ ਤਾਂ ਕਿੰਨੇ ਟੋਟਲ? 5 ਉਸਤਾਦ ਜੀ, ਲੇਕਿਨ ਇੱਕ ਲੈਦਾ ਹੋ ਗਿਆ ਮੇਰਾ ਭਾਈ। ਭਾਵੇਂ ਲੈਦਾ ਹੋ ਹਿੱਸਾ ਤੇ ਅਸੀਂ 5 ਭਾਈ 6 ਨਹੀਂ। ਉਸਤਾਦ ਜੀ 5 ਭਾਈ ਤੇ ਇੱਕ ਭੈਣ। ਹਾਂਜੀ ਇੱਕ ਭੈਣ ਹਾਂ ਤੇ ਛੇ। ਅੰਮੀ ਅੱਬੂ। ਅੰਮੀ ਅੱਬੂ। ਕੀ ਰੇਟ ਆ ਉੱਥੇ ਜਗ੍ਹਾ ਦਾ? ਉੱਥੇ ਉਸਤਾਦ ਜੀ ਸਾਡੇ ਜਿੱਥੇ ਅਸੀਂ ਜਗ੍ਹਾ ਲਈ ਨਾ 5 ਮਰਲੇ ਜਿੱਥੇ, ਉੱਥੇ ਉਹ ਆਈ 18 ਲੱਖ ਦੀ 5 ਮਰਲੇ। 5 ਮੱਲੇ ਟਾਪਾ ਚੱਲੇ। ਜਿੱਥੋਂ ਅਸੀਂ ਹੁਣ ਕਿੰਨੇ ਦੀ ਹੈ? ਹੁਣ 40 ਹੁਣ ਨਹੀਂ ਤੁਹਾਨੂੰ ਮਾਸ਼ਾਅੱਲਾ ਹੁਣ 12 ਲੱਖ ਦੀ ਰਹਿ ਗਈ ਹੈ। ਨਹੀਂ ਉਹ 21 ਲੱਖ ਰੁਪਇਆ ਮਿਲਦਾ ਉਹਦਾ। 21 ਲੱਖ 5 ਭਰਾ, ਇੱਕ ਭੈਣ, 2 ਮਾਂ ਪਿਓ। ਸਤੋਤੀ 3 ਲੱਖ ਉਹ ਹੁਣ ਉੱਥੇ ਉਸਤਾਦ ਜੀ ਹੁਣ ਨਹੀਂ, ਉਹ ਜਿਹੜੀ 18 ਲੱਖ ਵਾਲੀ ਲਈ ਹੈ ਨਾ, ਉਹਦੇ ਹੁਣ ਨਹੀਂ ਰੇਟ ਵਧਣਾ, 21 ਤੱਕ ਬਸ। ਓ ਯਾਰ ਗੱਲ ਸੁਣ। ਅੱਛਾ ਉਹ ਤਾਂ ਤੇਰਾ ਕਮਰਾ ਤੂੰ ਕਿੰਨੇ ਨੰਬਰ ਤੇ ਮੈਂ ਮੈਂ ਪਹਿਲੇ ਤੇ ਆ ਦੇਖ ਲੈ ਪਹਿਲਾ ਹੀ ਕਿੱਡਾ ਪਹਿਲਾ ਨੰਬਰ ਹੀ ਕਿੱਡਾ ਮਾਰ ਸ਼ੁਰੂਆਤ ਹੀ ਕਿੱਡੀ ਮਾਰੀ। ਸਿਸਟਰ ਤੋਂ ਬਾਅਦ ਮੈਂ। ਸਭ ਤੋਂ ਵੱਡਾ ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ, ਅੱਲਾ ਨਾ ਕਰੇ ਅੱਲਾ ਦੇ ਬਾਪ ਨੂੰ ਸਿਹਤ ਤੰਦਰੁਸਤੀ ਦੇ। ਆਮੀਨ। ਬਾਪ ਨਾਲ 19 ਕੀ ਹੋ ਜਾਂਦੀ ਤੇ ਵੱਡਾ ਇਹ ਸੀ ਤੇ ਕੋਈ ਹਿਸਾਬ ਲਾ ਲਾ ਵੀ ਵੱਡਾ ਇਹ ਸੀ। ਸਾਜੀ ਉਹਨਾਂ ਦੇ ਤੇ 2 ਪਿਓ ਮਰਨੇ ਸੀ। ਬਾਕੀ ਮੈਂ ਜ਼ਿੰਮੇਵਾਰੀ ਲੈਣਾ ਜੀ, ਉਸਤਾਦ ਜੀ ਨੂੰ ਸਮਝਾਈਦਾ ਅੱਛੇ ਤਰੀਕੇ ਨਾਲ, ਦਾਨਸ਼ ਵੀ ਸਮਝਾਉਂਦਾ। ਹੁਣ ਕਹਿੰਦਾ ਮੇਰੀ ਆ ਉਸਤਾਦ ਨਾਲ ਗੱਲ ਕਰੋ, ਮੇਰੀ ਸ਼ਾਦੀ ਕਰਾਓ। ਨੇਪਾਲੀ ਕੋ ਕੁੜੀ ਹੈਗੀ ਹੈ ਨਾ, ਐਡੀ ਛੇਤੀ ਨਹੀਂ ਹੁੰਦਾ ਵੀ ਹਾਲੇ 15-20 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਮੈਂ ਸਾਰਾ ਕੁਝ ਠੀਕ ਹੋ ਗਿਆ, ਮੇਰਾ ਅੱਜ ਠੀਕ ਹੋ ਗਿਆ, ਮੇਰਾ ਵਿਆਹ ਕਰਾ ਲਿਆ। ਨਹੀਂ ਉਹਨੂੰ ਚਲੋ ਭਾਈ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਹੈ। ਪਿਆਰ ਹੋਇਆ ਵਾ ਉਹਨੂੰ, ਤਾਂ ਕਰਕੇ ਉਹਨੂੰ ਨੇਪਾਲ ਦੀ ਲੜਕੀ ਫੇਸਬੁੱਕ ਤੇ ਉਹਨਾਂ ਦੀ ਗੁਫ਼ਤਗੂ ਹੋ ਰਹੀ ਆ, ਉਹਦੇ ਨਾਲ ਉਹ ਵੀ ਤਿਆਰ ਆ, ਉਹਨੂੰ ਉਰਦੂ ਵੀ ਆਉਂਦੀ ਹੈ। ਉਹ ਕਹਿੰਦੀ ਮੈਂ ਲਾਈਕ ਕਰ। ਉਹਦੇ ਪਾਸ ਨਾ ਇੱਥੇ ਆ ਸਾਈਡ ਤੇ ਵਾਲ ਝਾੜ ਹੋਇਆ, ਕਹਿੰਦੀ ਮੈਂ ਦਵਾਈ ਲਾਉਣੀ ਸੈੱਟ ਹੋ ਜਾਣਾ, ਅੱਲਾ ਖੈਰ ਕੀਤੀ। ਆਲੂ ਪਾਲਕ ਇਸ ਟਾਈਮ ਕਿੱਥੋਂ ਕਿਹੜੇ ਆ ਲੈ 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 ਯਾਰ ਆਲੂ ਪਾਲਕ ਅਸੀਂ ਕਿਹੜੀ ਗੱਲ ਕਰ ਮੁੰਡੇ ਦਾ ਘਰ ਬਸਾਉਂਦੇ। ਅਸੀਂ ਇੱਥੇ ਕਿੱਥੇ ਨਹੀਂ ਆਲੂ ਪਾਲਕ ਕਿੱਥੋਂ ਮਿਲੇਗਾ? ਪਾਕਿਸਤਾਨ ਕਚਹਿਰੀ ਬਾਜ਼ਾਰੋਂ ਜਾਂ ਇਮਰਾਨ ਹੋਟਲ ਤੋਂ ਇਮਰਾਨ ਨੂੰ ਚਾਲ ਤੋਂ ਮਿਲ ਚੱਲ ਮਿਲ ਜਾਏਗਾ? ਲੇਕਿਨ ਉਹ ਪਤਲੀ ਆ ਦਾ ਪਾਲਕ ਨਹੀਂ ਆਲੂ ਪਾਲਕ ਵਾਲਾ ਜਿਹੜਾ ਸੰਜਣੀ ਟੈਪ ਹੋਵੇ ਨਾ, ਪਾਕਿਸਤਾਨ ਹੋਟਲ ਕਿੱਥੇ ਕਹਿੰਦਾ? ਉਹ ਰੋਡ ਬਾਜ਼ਾਰ ਆ, ਨਹੀਂ ਉਹ ਨਹੀਂ ਹੋਣੀ। ਚਲੋ ਬਾਜ਼ਾਰ 7 ਸਾਲ ਹੋਟਲਾਂ ਤੋਂ ਜਿਹੜੀ ਪਾਲਕ ਘਰ ਪੱਕਦੀ ਉਹ ਨਹੀਂ ਮਿਲਦੀ। ਹਾਂ ਪਤਲੀ ਮਿਲਦੀ ਆ। ਮਿਲਦੀ ਯਾਨੀ ਪਾਲਕ ਹਲਕੀ ਜਿੱਦਾਂ ਦਾਲ ਟੈਪ ਹੁੰਦੀ। ਉਹ ਤੁਸੀਂ ਉਂਗਲ ਲੈਂਜ ਕਰੇ ਕਰ ਖਾਣੀ, ਤੁਹਾਡੀ ਉਂਗਲ ਲਾਲ ਵੀ ਹੋਈ ਨਹੀਂ। ਉਹ ਜਿਹੜੀ ਤੂੰ ਲੈ ਕੇ ਨਾ ਪੋਟੇ ਕਲੇਜੀਆਂ ਵਾਲੀ। ਹਾਂ ਤੁਹਾਨੂੰ ਕੱਲ ਤੇ ਕੱਲ ਯਾਰ ਉਸਤਾਦ ਜੀ ਮਾਜ਼ਰਤ ਨਾਲ ਮੈਂ ਪਤਾ ਕਰਾਂ ਘਰ ਜੇ ਬਣੀ ਹੋਵੇ। ਨਹੀਂ ਬਣੀ ਹੋਣੀ ਤੁਹਾਡੇ, ਤੇ ਘਰ ਹਾਲ ਤੱਕ ਆਪਣੀ ਨਹੀਂ ਬਣੀ ਤੁਹਾਡੀ। ਤੇ ਪਾਲਕ ਗੋਸ਼ਤ ਤੇ ਘਰ ਆਪਸ ਨਹੀਂ ਬਣਦੇ। ਪਾਲਕ ਗੋਸ਼ਤ ਬਣਾਇਆ ਸਾਜੀ ਸੀ ਕੱਲ ਮੈਂ ਬਣਵਾ ਕੇ ਲਿਆਵਾਂ। ਆਈ ਕੱਲ ਨੂੰ। ਕਾਕਾ ਜੀ ਵਿਆਹ ਨੂੰ ਤੁਹਾਡਾ ਕੋਈ ਨਹੀਂ ਹੋਣਾ, ਤੇਰਾ ਚਿੜਚਿੜ ਬਣਨਾ ਹੀ, ਤੈਨੂੰ ਮੈਂ ਦੱਸਦਾ, ਤੇਰੇ ਪਟਾਕੇ ਪੈਣੇ ਆ। ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਮੇਰੇ ਬਜ਼ੁਰਗਾਂ ਨੇ ਮੈਨੂੰ ਸਮਝਾਇਆ ਸੀਗਾ ਕਿ ਬੇਟਾ ਤਰੱਕੀ ਵੱਲ ਦੌੜੀ, ਬਾਕੀ ਸਾਰਾ ਕੁਝ ਤੇਰੇ ਮਗਰ ਆ। ਮੈਂ ਜਾਣਿਆ ਸੀਗਾ ਤੇ ਪਿੱਛੇ ਮਗਰ ਸਨ ਸਾਰੇ। ਸੱਚੀ ਮੁੱਚੀ ਦੀ ਗੱਲ ਕਰਨੇ ਆ ਤੇ ਰਿਸ਼ਤੇ ਨਹੀਂ ਸੀ ਚੀਜ਼ਾਂ ਚੁੱਕਣੀਆਂ ਉਹਨਾਂ ਦੀਆਂ। ਯਾਰ ਤਰੱਕੀ ਉਹ ਕਹਿੰਦੇ ਉਹ ਮੇਰਾ ਚਾਰਜਰ ਲੈ ਗਿਆ, ਕੋਈ ਕਹਿੰਦਾ ਮੇਰਾ ਮੋਬਾਈਲ ਲੈ ਗਿਆ, ਮਗਰ ਹੀ ਰਹੇ। ਯਾਰ ਮੈਂ ਜਾ ਰਿਹਾ ਤੇ ਰਿਸ਼ਤੇ ਕੋਈ ਇਧਰੋਂ ਆਂਡੇ, ਕੋਈ ਇਧਰੋਂ ਆਂਡੇ, ਕੋਈ ਇਧਰੋਂ ਆਂਡੇ। ਕਾਬਲੀਅਤ ਭਾਈ ਫੈਸਲ ਤਰੱਕੀ ਵਾਲ ਭੱਜਣਾ, ਤਰੱਕੀ ਕਰੀ। ਓਏ ਹੱਥ ਨਾ ਲਾਈ। ਕਾਕਾ ਜੀ ਕੀ ਬੁੱਕਰ ਦਾ ਮੂੰਹ ਲੈ ਕੇ ਬੈਠੇ ਹੋ? ਤੂੰ ਥੋੜਾ ਪੇਸ਼ ਕਰੀਦਾ ਹੁੰਦਾ। ਮੇਰੀ ਹਮਾਇਤ ਕਿੱਥੇ ਕਰਨ ਆ ਤੁਸੀਂ? ਚਲੋ ਫੇਟੇ ਮੂੰਹ, ਅਸੀਂ ਜ਼ਿੰਮੇਵਾਰੀ ਲੈ ਜ਼ਿੰਮੇਦਾਰੀ ਵਿਆਹ ਦੀ ਗੱਲ ਤੋਰ ਵੀ ਨਾ, ਕੋਈ ਅੱਗੇ ਵੀ ਖਾਤਾ ਚੱਲੇ, ਅੱਗੋਂ ਫਿਰ ਸਰਦੀਆਂ ਲੰਘ ਜਾਣਗੀਆਂ। ਅੱਗੇ ਕਰਦੀ ਹੁਣ ਕੁੜੀ ਤੇਰੇ ਰੂਬਰੂ ਬਿਠਾ ਦਈਏ। ਸਾਨੂੰ ਨਾ ਸਾਜੀ ਇੱਕ ਮਹੱਲੇਦਾਰ ਸੀਗਾ, ਉਹਨੇ ਪਤਾ ਕੀ ਕਿਹਾ, ਕਹਿੰਦਾ ਯਾਰ ਆਪਣੇ ਮਹੱਲੇ 'ਚ ਕਦੇ ਵੀ ਗੰਦੇ ਆ ਨਾ ਹੋ। ਲੇਕਿਨ ਤੁਸੀਂ ਮਾਸ਼ਾਅੱਲਾ ਸਾਫ਼ ਹੀ ਨਹੀਂ ਹੋਣੇ ਮਹੱਲੇ 'ਚ। ਲੇਕਿਨ ਸਾਜੀ ਇਹਦਾ ਲਿੰਕ ਜਿਹੜਾ ਟੁੱਟਣਾ ਚਾਹੀਦਾ। ਹੁਣ ਤੁਸੀਂ ਆਪਣਾ ਦੇਖੋ, ਤੁਸੀਂ ਨਾ ਕਦੀ ਬਰਾਦਰੀ ਦੇਖੀ, ਨਾ ਕਦੀ ਨਸਲ ਦੇਖੀ, ਤੁਸੀਂ ਹਰ ਤਰੀਕੇ ਨਾਲ ਪਛਤਾਉਣ ਵੀ ਤੇ ਇਸੇ ਗੱਲ ਤੋਂ ਦਿਆ, ਕਾਸ਼ ਮੈਂ ਦੇਖ ਲੈਂਦਾ। ਨਹੀਂ ਲੇਕਿਨ ਨਹੀਂ ਉਸਤਾਦ ਜੀ ਆਹ ਤੇ ਮਾਜ਼ਰਤ ਨਾਲ ਪਿੱਠੇ ਦੀ ਗੱਲ ਮੈਂ ਸਹਿਮਤ ਆ ਕਿ ਅਸੀਂ ਬਰਾਦਰੀਆਂ ਵੇਖਦੇ ਰਹਿੰਦੇ ਆ ਕਿ ਯਾਰ ਕੋਈ ਸਾਡੀ ਬਰਾਦਰੀ ਦਾ ਰਿਸ਼ਤਾ ਆਏਗਾ ਤੇ ਅਸੀਂ ਨਹੀਂ ਫੈਸਲ ਸਾਹਿਬ ਇਹਦਾ ਹੁੰਦਾ ਜ਼ਰੂਰ ਆ। ਇਹਦਾ ਅਸਰ ਕਿਤੇ ਨਾ ਕਿਤੇ ਅਸੀਂ ਆਪ ਬਣਾ ਲਿਆ ਵਾ। ਚਲੋ ਜੀ ਇੰਨਾ ਕੁ ਰਿਚ ਕਰ ਲਿਆ ਕਿ ਉਹਦਾ ਅਸਰ ਹੁੰਦਾ ਜ਼ਰੂਰ ਆ। ਇੱਕ ਅਪਣਾਈਅਤ ਹੁੰਦੀ ਹੈ।
ਠੀਕ ਹੈ ਨਾ, ਇੱਕ ਮੁਗਲ ਫੈਮਿਲੀ ਆ, ਮੁਗਲਾਂ ਦੀ ਕੁੜੀ ਵਿਆਹੀ ਆਏਗੀ ਨਾ ਤਾਂ ਉਹਦੀ ਇੱਕ ਅਪਣਾਈਅਤ ਹੋਰ ਹੁੰਦੀ। ਮੁਗਲ ਫੈਮਿਲੀ ਆ, ਰਾਣਿਆਂ ਦੀ ਕੁੜੀ ਆ, ਰਾਣਿਆਂ ਦਾ ਮੁੰਡਾ ਵਾ, ਬੱਟਾਂ ਦੀ ਕੁੜੀ ਆ, ਬੱਟਾਂ ਦਾ ਮੁੰਡਾ ਵਾ, ਜਲਾਇਆਂ ਦੀ ਕੁੜੀ, ਥੋੜਾ ਜਿਹਾ ਹੁੰਦਾ ਵਾ ਵਿੱਚ ਤਾਂ ਜੀ ਗੁੰਜਨ ਸਪੇਸ ਰਹਿੰਦੀ ਜ਼ਰੂਰ ਆ, ਇਹ ਜੈਨੂਇਨ ਗੱਲ ਆ। ਗੁੰਜਨ ਫਿਰ ਤਾਣੇ ਵੇੜੇ ਵੱਜਦੇ। ਸਾਰੇ ਰਿਸ਼ਤੇਦਾਰ ਇਕੱਠੇ ਨੇ, ਸਾਰੇ ਹੀ ਮੁਗਲ ਨੇ, ਸਾਰੇ ਹੀ ਸ਼ੇਖ ਨੇ, ਸਾਰੇ ਹੀ ਜੱਟ ਨੇ। ਪਤਾ ਉਹ ਜੱਟ ਵਿੱਚ ਇੱਕ ਇਕੱਲਾ ਹੀ ਕੁੜੀ ਜਿਹੜੀ ਸ਼ੇਖਾਂ ਦੀ ਤੁਰੀ ਫਿਰੇ, ਮਲਕਾਂ ਦੀ ਤੁਰੀ ਫਿਰੇ, ਰਾਣਿਆਂ ਦੀ ਤੁਰੀ ਫਿਰੇ, ਇੱਕ ਮਿਸਾਲ ਆ। ਤੇ ਉਹ ਜ਼ਰੂਰ ਆ, ਫਰਕ ਜ਼ਰੂਰ ਆ। ਇਦਾਂ ਹੀ ਕੁੜੀ ਜਵਾਈ ਵਿਆਹ ਕੇ ਲੈਣ ਦਾ ਇੱਕ ਮਿਸਾਲ ਆ, ਰਾਣਿਆਂ ਦਾ ਮੁੰਡਾ ਕਿਸੇ ਹੋਰ ਨੇ ਲੈਣ ਦਾ, ਸਾਰੀ ਫੈਮਿਲੀ ਕੁੜੀ ਵਾਲੀ ਇਕੱਠੀ ਹੋਈ ਹੈ, ਉਹ ਸ਼ੇਖ ਨੇ, ਕੱਲਾ ਹੀ ਵਿੱਚ ਇੱਕ ਰਾਣਾ ਜਵਾਈ ਤੁਰਿਆ ਫਿਰਦਾ ਉਹਨਾਂ ਦਾ। ਉਹ ਲੈਦਾ ਹੀ ਸਪੇਸ ਹੈ, ਇਹ ਗੱਲ ਨਾ ਤੂੰ ਕਰ। ਚਲੋ ਇਹ ਸਾਰੇ ਹੀ ਇਸ ਚੀਜ਼ ਨੂੰ ਦਿਮਾਗ ਚੋਂ ਕੱਢ ਦੇਣ, ਫੇਰ ਹੋ ਸਕਦਾ ਕਿ ਆਪਣਾ ਇਹ ਕੋਈ ਰਾਣਾ ਸ਼ੇਖ ਮਲਕ ਜੱਟ ਬੱਟ ਕੋਈ ਨਹੀਂ, ਸਾਡੀ ਨੋਹ ਆ ਸਾਡੀ। ਫਿਰ ਅੱਗੋਂ ਰਿਸ਼ਤੇ ਕਰਨ ਲੱਗਿਆ ਬੜੀ ਪ੍ਰੋਬਲਮ ਹੁੰਦੀ ਹਾਂਜੀ ਕੱਲ ਨੂੰ। ਸਹੀ ਗੱਲ ਕੀ ਹੈ ਜੀ, ਉਹ ਬੰਦਾ ਜੀ ਫਲਾਣਾ ਵਾ ਜੀ, ਕੁੜੀ ਫਲਾਣੀ ਹੈ ਜੀ, ਉਹਦੇ ਯਾਨੀ ਬਹੁਤ ਉਹਦਾ ਤੇ ਉਹਦਾ ਬੱਚਾ, ਉਹ ਬੜੀ, ਫਿਰ ਇਹ ਸਾਰਾ ਠੀਕ ਹੋਣਾ ਚਾਹੀਦਾ। ਸ਼ੁਰੂ ਤੱਕ ਹਾਂ ਤੂੰ ਦੇਖ, ਇੱਕ ਮਿਸਾਲ ਤੂੰ ਦੇਖ ਲਿਆ ਕਿ ਨਹੀਂ ਯਾਰ ਮੈਂ ਆਪਣੇ ਬੱਚਿਆਂ ਦਾ ਨਹੀਂ ਦੇਖਣਾ, ਮੈਂ ਆਪਣੇ ਵਿਆਹ ਦਾ ਨਹੀਂ ਦੇਖਣਾ, ਮੈਨੂੰ ਜਿੱਥੇ ਮਰਜ਼ੀ ਵਿਆਹ ਦਿਓ। ਤੂੰ ਗੈਰ ਬਰਾਦਰੀ 'ਚ ਵਿਆਹ ਕਰ ਲਿਆ, ਤੇਰੇ ਬੱਚੇ ਪੈਦਾ ਹੋ ਗਏ, ਕੱਲ ਨੂੰ ਜਦੋਂ ਤੂੰ ਉਹਨਾਂ ਦਾ ਕਰਨਾ ਤੇਰੇ ਅੱਗੇ ਇਹ ਗੱਲ ਹੋਣੀ। ਹਾਂਜੀ ਸਹੀ। ਇਸ ਤੋਂ ਹੈ ਵਾਸੀ ਅਸੀਂ ਜਿੰਨਾ ਮਰਜ਼ੀ ਕਹੀਏ ਇਸਕੋ ਤੋੜੇ, ਇਸਕੋ ਖਤਮ ਕਰੇ, ਲੇਕਿਨ ਟੁੱਟਣਾ ਐਡੀ ਛੇਤੀ ਨਹੀਂ ਟੁੱਟਦਾ। ਸਿਸਟਮ ਲੇਕਿਨ ਇਹਦਾ ਹੁਣ ਜਿੱਥੇ ਮਰਜ਼ੀ ਕਰ ਦੋ, ਉਸਤਾਦ ਜੀ ਕਹਿੰਦਾ ਮੈਨੂੰ ਓਕੇ ਆ, ਮੈਂ ਤੋੜ ਦੂੰਗਾ ਹਰ ਸ਼ਾਈ, ਕਹਿੰਦਾ ਮੈਂ ਓਕੇ ਕਰੋ ਉਹਦਾ ਬਸ। ਉਹ ਕਹਿੰਦਾ ਕਿ ਖਲਾਈ ਮਖਲੂਕ ਵੀ ਭਵਾ ਹੋਵੇ, ਮੇਰਾ ਬਾਕੀ ਵਿਆਹ ਕਰ। ਕਹਿੰਦਾ ਚੈਨਲ ਵਾਲੀ ਬਾਈ ਦਾ ਵੀ ਕੋਈ ਰਿਸ਼ਤਾ ਆਵੇ ਮੈਂ ਉਹਨਾਂ ਵੀ ਕਰ ਲੂੰਗਾ, ਕਹਿੰਦਾ ਬੱਚੇ ਦਾ ਕਰੋ ਜੀ। ਚਲੋ ਯਾਰ ਕੋਈ ਹੋਇਆ ਤੇ ਦੱਸ ਦੇਣਾ, ਇਹਦਾ ਵੀ ਦੱਸ ਦੇਣਾ, ਉਹਦਾ ਵੀ ਦੱਸ ਦੇਣਾ, ਅਗਰ ਤੁਹਾਡੇ ਨਜ਼ਰ 'ਚ ਕੋਈ ਹੋਵੇ, ਨੇਕੀ ਦਾ ਕੰਮ ਹੀ ਹੈ ਯਾਰ। ਚਲੋ ਅੱਲਾ ਖੈਰ ਕਰੇ। ਇਹਦਾ ਮੈਨੂੰ ਸਿਰਫ ਇੱਕ ਡਰ ਆ, ਜਦੋਂ ਸ਼ਾਦੀ ਹੁੰਦੀ ਨਾ ਉਦੋਂ ਚਾਹ ਹੁੰਦਾ, ਨਵੀਂ ਨਵੀਲੀ ਦੁਲਹਨ ਮੇਰੀ ਬੀਵੀ, ਜ਼ਿੰਦਗੀ ਦਾ ਸਾਥੀ, ਸੁੱਖ ਦੁੱਖ ਦਾ। 2 4 5 6 ਮਹੀਨੇ 8 ਮਹੀਨੇ ਬਾਅਦ ਭਾਣ ਨੂੰ ਨਹੀਂ, ਉਹ ਮਗਰ ਹੋਵੇ, ਅੱਗੇ ਹੋਵੇ, ਉਹ ਲੱਥ ਜਾਂਦਾ ਹੈ। ਏਦਾਂ ਹੀ ਜਿਹੜਾ ਅੱਜ ਵਾਏ ਸਾਰਾ ਇੰਜ ਪਾਣੀ ਵਾਂਗੂ ਉਹ ਜਾਣਾ ਨਿਕਲ ਕੇ, ਸਮਝ ਆ ਰਹੀ? ਤੇ ਮੁੜ ਕੇ ਉਹ ਵਿਚਾਰੀ, ਨਹੀਂ ਇਹ ਗੱਲ ਹੈ ਨਾ। ਜੇ ਤੁਸੀਂ ਜ਼ਿੰਮੇਵਾਰੀ ਨਾ ਚੁੱਕੀ ਤੇ ਅਸੀਂ ਵੀ ਨਹੀਂ ਚੁੱਕਣੀ। ਚਲੋ ਪਰ ਭੱਜ ਚੱਲ ਦੌੜ। ਹਾਂ ਚੱਲ ਤੂੰ ਚੁੱਕਣੀ ਨਾ। ਓਕੇ ਬਾਬਾ, ਅੱਲਾ ਸਾਹਿਬ ਲਵ ਯੂ, ਖੁਸ਼ ਰਹਿ, ਮੇਰੀ ਜਾਨ ਦਾ ਟੋਟਾ, ਮੇਰਾ ਨਾਜ਼ਰੀਨਾ। ਕੱਲ ਮਿਲਦੇ ਆ, ਠੀਕ ਆ? ਖਿਆਲ ਰੱਖੀ ਆਪਣਾ, ਕੋਈ ਟੈਨਸ਼ਨ ਹੋਵੇ ਮੈਨੂੰ ਫੋਨ ਕਰ ਦੇ, ਠੀਕ ਆ? ਓਕੇ।